वो कहना जी भाईजान भाई 2 मिनट के लिए सिर्फ ये मारूंगा बाहर आ जाऊंगा जी 5000 रुपए दी ਉਹਦੇ ਛੋਟੇ ਛੋਟੇ ਬੱਚੇ ਵੀ ਆ ਹੁਣ ਬੰਦਾ ਸ਼ਾਹ ਖਰਚਾ ਬੰਦੇ ਨੇ ਆ ਕੇ ਦੇਖਿਆ ਬਾਜੀ ਕਿੰਨੇ ਬਤਾ ਬੁੱਢੀ ਪਿੱਛੇ ਤੋਂ ਕਰਦੇ ਹੋ ਬੱਚਿਆਂ ਕੋਲ ਨਹੀਂ ਲੱਗਣ ਫੈਂਟਾ ਲੱਗਣ ਦੋਤਾ ਕਰੋ ਇਹਦਾ ਜੀ ਦੋਵੇਂ ਬਾਬੇ ਲੜਦੇ ਯਾਰ जा रे जा ओ हर जा अस्सलाम वालेकुम नाज़रीन कैसे हो तुसी सब जी सानू टी टाइम च बुला के टी टाइम च सानू बुला के सानू मरते आगे उम्मीद करता है तुसी और ताड़ियां खैर होण मौला तन खुश लो जी नाज़रीन अस्सलाम वालेकुम टी टाइम में खुश आमदी जनाब क्या कहने है ना ओहो महंगी शर्ट घटिया लोग नहीं बरसा दे जोरों जोर सर ये देखें कि इसको पहना किसने है ओए ये चीज मैं नहीं रखती है मिठा भाई नहीं ऐसे ऐ देखो देख शर्ट ਇਹਨੂੰ ਹੱਕਾ ਘੜੀ ਨਹੀਂ ਹੈਗੀ ਕੋਈ ਹੁਣ ਤੂੰ ਸ਼ਰਟ ਉਹ ਪਾਇਆ ਜਿਹੜੀ ਮੈਂ ਲੈ ਕੇ ਤੀ ਤੇ ਪੈਂਟ ਤੂੰ ਪਾਇਆ ਜਿਹੜੀ ਤੂੰ ਵੀ ਨਹੀਂ ਲਈ ਤੈਨੂੰ ਪਤਾ ਨਹੀਂ ਕਿਨੇ ਇਹ ਤੂੰ ਕ੍ਰਾਸ ਕਿਉਂ ਕਰਦਾ ਵਾ ਦੋਵੇਂ ਪੈਂਟ ਸ਼ਰਟਾਂ ਉਹ ਪਾ ਕੇ ਆ ਉਹ ਮੈਂ ਉਹ ਪਾ ਕੇ ਆਵਾਂ ਤੁਸੀਂ ਕਹਿਣਾ ਯਾਰ ਹੁਣ ਇਹਨੂੰ ਲਾ ਵੀ ਦੇ ਨਹੀਂ ਨਾ ਤੇਰੇ ਕੋਲ ਇੱਕੋ ਹੀ ਪੈਂਟ ਆ ਜਿਹੜੀ ਨਹੀਂ ਮੇਰੇ ਕੋਲ ਇਹ ਆ ਨਾਲ 3-4 ਹੋਰ ਇਹ ਬੇਸਿਕਲੀ ਸਕਾਈ ਬਲੂ ਸੀ ਕੀ ਪਾ ਕੇ ਕਾਲੀ ਕਰਤੀ ਹੈ ਤੇ ਚਲੋ ਜੀ ਫੈਸਲ दोबारा कदों चक्कर लगना साहब ਕਿਤੇ ਉੱਥੇ ਨਾ ਲੱਕਰ ਲੱਗਣ ਕੈਸਾ कसम में बड़ा मौका को है यार ਚਲੋ ਛੱਡੋ ਇੰਜੋਏ ਕਰੀ ਹੁੰਦਾ ਬਸ साजी एक ना उठों शुरू करना गाना एक फरमाया कि लंबी लंबी उम्र ਯਾਰ ਸੁਣਨ ਦਾ ਪਤਾ ਕੀ ਲੋਕਾਂ ਨੇ ਕਹਿਆ मैं तुम्हें बता रहा इतना लंबी लंबी उमरिया को छोड़ो लंबी लंबी उमरिया को छोड़ो प्यार की एक घड़ी है बड़ी प्यार कर ले घड़ी दो घड़ी ओ जिंदगी की न टूटे लड़ी साजी ਵਿੱਚ ਮਾਦਰ ਛੱਡ ਜਾਓ ਤੁਸੀਂ ਉਹ ਮੈਨੂੰ ਯਾਦ ਨਹੀਂ ਨਾ ਪੂਰਾ ਹਰ ਗਾਣਾ लंबी लंबी उमरिया को छोड़ो ਸਾਦੀ ਇਹਨਾਂ ਨੇ ਆਪਣਾ ਗਾਣ ਲਈ ਤੁਹਾਡੇ ਕੋਲ ਇਹ ਮੁਗਲ ਆ ਭਾਈ ਮੁਗਲਾਂ ਨਾਲੋਂ ਅੱਛਾ ਨਹੀਂ ਮੁਗਲਾਂ ਨਾਲੋਂ ਅੱਛਾ ਢਾੜੀ ਨਹੀਂ ਸਮਝਦੇ ਮਾਜ਼ਰਤ ਦੇ ਨਾਲ ਗਾਣਾ 40,000 ਰੁਪਏ ਸੁੱਟੋ ਪੈਸਾ ਫੈਂਕੋ ਤਮਾਸ਼ਾ ਦੇਖਣਾ ਹਰ ਸ਼ੋਅ ਤੇ 40 ਨਹੀਂ ਮੁੱਕ ਗਿਆ ਰਾਤ ਗਈ ਬਾਤ ਗਈ ਬਾਦ ਸਾਹਿਬ ਅੱਜ ਨਹੀਂ ਆਏ ਭਾਜੀ ਬਾਦ ਸਾਹਿਬ ਨੇ ਕਹਿਤਾ ਸਾਜੀ ਅੱਜ ਮੈंने ਛੁੱਟੀ ਕਰਨੀ ਹੈ ਉਹਨੂੰ ਇੰਜੋਏ ਕਰ ਲੈ ਥੋੜਾ ਨਾ ਹਾਂਜੀ ਕਹਿੰਦਾ ਮੈਂ ਅੱਜ ਨਹੀਂ ਆਉਣਾ ਛੁੱਟੀ ਕਰਨੀ ਤਬੀਅਤ ਥੋੜੀ ਖਰਾਬ ਉਹਨੂੰ ਰਿਲੈਕਸ ਹੋਣ ਦਿਓ ਉਸਤਾਦ ਉਹਨੇ ਜੀ ਪਰਸੋਂ ਛੁੱਟੀ ਕਰਨੀ ਸੀ ਪਰਸੋਂ ਨੂੰ ਅਸੀਂ ਖਿੱਚ ਲਿਆ ਕੱਲ ਉਹਨੇ ਕਿਹਾ ਕਿ ਮੈਂ ਨਹੀਂ ਆਉਣਾ ਕੱਲ ਖਿੱਚ ਲਿਆ ਤੇ ਅੱਜ ਉਹਨੇ ਫਿਰ ਕਿਹਾ ਵੀ ਮੈਂ ਨਹੀਂ ਅੱਜ ਆਉਣਾ ਅੱਜ ਅਸੀਂ ਨਹੀਂ ਅਸਰਅੰਦਾਜ਼ ਹੋ ਸਕਦੇ ਆਹੋ ਅੱਜ ਅਸੀਂ ਕਿਹਾ ਚਲੋ 2 ਦਿਨ ਉਹਨੇ ਸਾਡੀ ਮੰਨ ਲਈ 1 ਦਿਨ ਅਸੀਂ ਮੰਨ ਲੈਨੇ ਚਲੋ ਖੈਰ ਆ ਕੁਛ ਨਹੀਂ ਹੁੰਦਾ लेकिन साजी मोहब्बत की है साजी ਓਏ ਵੱਡੀ ਗੱਲ ਕਰਤੀ ਬੱਚੇ ਨੇ ਯਾਰ ਦੁੱਖ ਦੀ ਰੱਖ ਤੇ ਹੱਥ ਰੱਖ मोहब्बत उन लोगों से क्यों होती है साजी ਹਾਏ ਹਾਏ मोहब्बत है क्या चीज मोहब्बत है क्या चीज ऐसा किसी हमको बताओ हमको बताओ ये किसने शुरू की हमें भी सिखाओ ये कितने सुरों की सुरों की ਉਹ ਕਿਸੇ ਨੇ ਸ਼ੁਰੂ ਕੀ ये किसने शुरू की ਹਮੇं ले सुरों की कितने सुरों ओ ये किसने शुरू की हमें भी सिखा ये किसने शुरू की ਉਹ ਭਾਈ मोहब्बत है क्या चीज हमें भी बताओ ये किसने शुरू की ਜਰਾ ਪੈਰ ਤੇ ਘਮਾਓ ਲੱਗੇ ਪਤਾ ਇਹਨਾਂ ਨੂੰ ਸ਼ੁਰੂ ਹਾਂਜੀ। ਕੀ ਸਟਾਰਟ ਗਾਣੇ ਦੀ ਸਾਰੀ ਲਾਈਨ ਪੜ ਉਹ ਹਾਥੀਆਂ ਦਾ ਜੰਪ ਹੁੰਦਾ ਹੀ ਭਾਈ ਕੋਈ ਹੋਸ਼ ਨਾਲ ਬਹਿ ਯਾਰ ਕਸਮੇ ਮੈਨੂੰ ਇਹਨੇ ਨਾ ਗਾਣਾ ਸੁਪਰ ਲਿਖਿਆ ਮੈਨੂੰ ਕੋਈ ਫ੍ਰੀ ਵੀ ਸ਼ਰਟ ਦਿੰਦਾ ਮੈਂ ਨਹੀਂ ਲੈਣੀ ਇਹਨਾਂ ਨੇ ਕੌਣ ਲੋਕ ਨੇ ਯਾਰ ਉਹ ਤੰਦੂਰਾ ਵਾਲੇ ਉਹ ਭਾਈਚਾਰ ਇਹ ਕੋਈ ਦੁਨੀਆ ਦੀ ਜਿਹੜੀ ਬ੍ਰਾਂਡ ਨਾ ਉਹ ਆ ਨਹੀਂ ਚਵਲ ਮਾਰ ਉਸਤਾਦ ਜੀ ਅੱਲਾਹ ਸੱਤਾਂ ਪਾਕ ਰੰਗਾਂ ਦੇ ਵਿੱਚ ਉਹਨੇ ਸੁਪਰਮੈਨ ਐ ਲੱਗਦਾ ਚਾਰ ਡੁੱਲੀ ਆ ਉਹ ਆਵੇ ਤਾਂ ਕਿੰਨੀਆਂ ਚਟਨੀਆਂ ਕਿਤੇ ਸਾਡੀਓ ਤੁਸੀਂ ਦੇਖਿਆ ਸੀ
ਰੋਟੀਆਂ ਲਾਉਂਦੇ ਹੁੰਦੇ ਸੀ ਤੇ ਦਿਲ ਚਲੇ ਪ੍ਰਿੰਟ ਵਾਲੀ ਸ਼ਰਟ ਪਾਈ ਹਾਂਜੀ ਹਾਂ ਪਾਠੀ ਲੱਗਾ ਭਾਣੋ ਇੱਕ ਸਿੰਪਲ ਅਗਰ ਸਿਰਫ ਬਲੈਕ ਕਲਰ 'ਚ ਲਿਖਿਆ ਹੁੰਦਾ ਜੀ ਗ੍ਰੇ ਸੀ ਹੋਰ ਹੋਣੀ ਸੀ ਇਹ ਹੀ ਤਾਂ ਰੌਲਾ ਵਾ ਨਾਲੇ ਇਹ ਦੇਖੋ ਨਾ ਬੋਰ ਵੀ ਕਿਵੇਂ ਉੱਤੋਂ ਤੁਸੀਂ ਇਹ ਤਰ੍ਹਾਂ ਕਲੋਜ਼ ਕਰਕੇ ਦੇਖਣਾ ਨਾ ਇਹ ਜਿਹਨੇ ਸਵਾਈ ਕੀਤੀ ਉਹਨੇ ਇਹੀ ਧਾਗਾ ਇੱਥੋਂ ਸ਼ੁਰੂ ਕਰ ਦਿੱਤਾ ਮਰਨ ਵਾਲੀ ਗੱਲ ਮਰ ਗਿਆ ਹਾਈਲਾਈਟ ਜੁਗੋ ਉਸਤਾਦ ਓ ਯਾਰ ਹਾਈਲਾਈਟ ਨਹੀਂ ਫੈਸਲ ਮੈਂ ਕੋਈ ਗੱਲ ਗਲਤ ਕਰ ਰਿਹਾ ਤੇ ਮੈਂ ਕੋਈ ਝੂਠ ਬੋਲ ਲਿਆ ਆਹ ਕੋਈ ਨਾ ਪਤਾ ਕੀ ਇਹ ਹੋਇਆ ਇਸ ਤਰ੍ਹਾਂ ਵਾ ਕਿ ਇਹ ਜਦੋਂ ਕੱਟੀ ਹੁੰਦੀ ਨਾ ਕੱਲਾ ਕਪੜਾ ਇਹ ਮਸ਼ੀਨ 'ਚ ਨਾ ਉਹ ਆ ਲਿਖਿਆ ਉਹਨੇ ਤੇ ਉਹ ਮਸ਼ੀਨ ਵਾਲੇ ਨਾ ਉਸੇ ਧਾਗੇ ਨੂੰ ਅੱਗੇ ਕਰਕੇ ਨਵਾਂ ਲਫ਼ਜ਼ ਲੈ ਉਸੇ ਦਾ ਇਹ ਹੁਣ ਇਹਦੇ ਇੱਥੋਂ ਧਾਗੇ ਇੱਧਰ ਆਏ ਨੇ ਇੱਥੋਂ ਇਹ ਧਾਗਾ ਉਤਰਾ ਹੀ ਉਹਨੇ ਥੱਲੇ ਕੱਢ ਲਿਆ ਇਹ ਉਹਨੇ ਥੋੜਾ ਜਿਹਾ ਇੱਥੇ ਪਾ ਕੇ ਐਸ ਕਰਨ ਦਾ ਜਾਂ ਇਹ ਕਰਦੇ ਉਹਨੇ ਉੱਪਰ ਲੈ ਗਿਆ ਤੇ ਇੱਥੇ ਥੋੜਾ ਇਹ ਕਰਤਾ ਤੇ ਆਹ ਧਾਗਾ ਉਹਨੇ ਪਾ ਯਾਨੀ ਕਿ ਇਹ ਕੋਈ ਪਲੈਨਿੰਗ ਨਹੀਂ ਗਈ ਸੀ ਨਹੀਂ ਯਾਰ ਸਿੰਪਲ ਹੱਥ ਵਾਲਾ ਕੰਮ ਆ ਫਿਰ ਕੀ ਉਹੀ ਚੱਲੀ ਆ ਪਰ ਕਿ ਹੱਥ ਵਾਲਾ ਵੀ ਕੋਈ ਬੰਦਾ ਸਿਆਣਾ ਹੋਵੇ ਉਹ ਕਰਨ ਤੋਂ ਬਾਅਦ ਇਹਨੂੰ ਕੈਂਚੀ ਨਾਲ ਕੱਟ ਦੇਗਾ ਕੱਟ ਦੇਗਾ ਉਸਤਾਦ ਜੀ ਇੱਧਰ ਵੇਖੋ ਲੇਕਿਨ ਉਹਨਾਂ ਨੇ ਇਹ ਆ ਦੇਖੋ ਲੇਕਿਨ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਬ੍ਰਾਂਡ ਹੋਣਾ ਜ਼ਾਹਰੀ ਗੱਲ ਆ ਫੈਸਲ ਬ੍ਰਾਂਡ ਪਾਉਂਦਾ ਆਹਾ। ਬ੍ਰਾਂਡ ਵਾਲੇ ਏਡੇ ਮਸਤ ਨੇ ਬ੍ਰਾਂਡ ਵਾਲਿਆਂ ਨੇ ਮੁੜ ਕੇ ਸ਼ਰਟ ਸੀਤੀ ਮੁੜ ਕੇ ਪੈਕਿੰਗ ਕੀਤੀ ਕਿਸੇ ਦੇ ਅਕਲ 'ਚ ਨਹੀਂ ਆਇਆ ਕਿ ਅਸੀਂ ਇਹ ਧਾਗਾ ਕੱਟਦੀ ਨਾ ਨਾ ਇਹਨਾਂ ਦੇ ਵੀ ਅਕਲ 'ਚ ਨਹੀਂ ਆਇਆ ਮੈਂ ਦਫ਼ਤਰ 'ਚ ਆਣਾ ਵੀ ਉਸਤਾਦ ਜੀ ਹਰ ਗੱਲ ਤੇ ਧਿਆਨ ਰੱਖਦੇ ਮੈਂ ਕੱਟ ਹੀ ਲਵਾਂ ਹਰ ਗੱਲ ਤੇ ਆ ਚੰਗਾ ਲੱਗ ਰਿਹਾ ਕੰਮ ਨਾ ਉਸਤਾਦ ਜੀ ਇਦਾਂ ਲਿਖਦੇ ਆ ਗਾਂ ਦੇ ਵਿੱਚੋਂ ਸਪੈਲਰ ਕੱਟ ਕੇ ਲਾ ਐ ਲੱਗਦਾ ਹਲਕਾ ਜਿਹਾ ਕੈਲੰਡਰ ਕੱਟ ਕੇ ਅੱਛਾ ਲਾਇਆ ਮੈਨੂੰ ਦੱਸ ਦੇ ਸੁਪਰ ਡਰਾਈ ਆਰ ਕੀ ਹੈ ਖਬਰੇ ਕੀ ਹੈ ਉਹ ਭਾਈ ਇਹ ਕਹਿ ਸੁਪਰ ਡਰਾਇਰ ਮਾਨ ਵਾਲਾ ਬੱਚਿਆਂ ਦੀ ਛੋਟੀ ਟੈਪ ਚੱਲਣ ਰਹੀ ਹੈ ਬਰਹਾਲ ਲੇਕਿਨ ਕੱਪੜਾ ਵੀ ਘਟ ਗਿਆ ਹੀ ਹੈ ਉਸਤਾਦ ਜੀ ਆ ਪੂਰੋ ਬੋਰ ਹੋਇਆ ਨਾ ਸਟਿਚਿੰਗ ਵੀ ਏਡੀ ਅੱਛੀ ਹੈ ਬਟ ਤੈਨੂੰ ਇੱਕ ਨੁਸਖਾ ਦਵਾਂ ਰਾਤੋਂ ਰਾਤ ਅਮੀਰ ਹੁੰਦਾ ਮੈਨੂੰ ਨਰੇਤਾ ਨਹੀਂ ਸਾਨੂੰ 20 ਸਾਲ ਹੋ ਗਏ ਸਾਨੂੰ ਨਹੀਂ ਕੁਝ ਵੀ ਦਿੱਤਾ ਸਾਡੇ ਕੋਲ ਤਾਂ ਕੰਮ ਹੀ ਨਹੀਂ ਜਾਣ ਦਿਓ ਕਿ 2 ਵਜੇ ਨਾਲ ਕਰਾਂਗੇ 4 ਵਜੇ ਚਲੇ ਜਾਓ ਸਭ ਦੇ ਕੋਈ ਨੁਸਖਾ ਤੁਸੀਂ ਦਿੱਤਾ ਨਹੀਂ ਇਹ ਕੋਈ ਤੇ ਏੜੀਆਂ ਰਗੜਦੇ ਫਿਰਦੇ ਇੱਧਰ ਕਰੋੜਾਂ ਦੇ ਉਹਦੇ ਨੁਸਖੇ ਤੋਂ ਬਾਹਰ ਨੁਸਖੇ ਦੀ ਦਾਨਸ਼ ਤੂੰ ਕਰੋੜਪਤੀ ਹੋ ਵੀ ਗਿਆ ਤੈਨੂੰ ਫਾਇਦਾ ਕੋਈ ਨਹੀਂ ਹਾਂ ਆਹੀ ਨੈਕਸਟ ਕਿਉਂਕਿ ਸਾਰੇ ਤੇ ਓਏ ਸਾਡੇ ਆਈਫੋਨ 50 ਪ੍ਰੋ ਮੈਕਸ ਦੁਨੀਆ ਦਾ ਸਭ ਤੋਂ ਮਹਿੰਗਾ ਫੋਨ ਕਿਹੜਾ ਹੈ ਆਈਫੋਨ ਹੈ ਜਾਂ ਨਹੀਂ ਬਹੁਤ ਮਹਿੰਗੇ ਬਹੁਤ ਮੈਂ ਫੋਨ ਜੰਤਰੀ ਟੈਪ ਉਹ ਮੋਬਾਈਲ ਵੀ ਲੈ ਲਵੇ ਨਾ ਅੱਲਾ ਮੇਰਾ ਜਾਣਦਾ ਹੀ ਤੇ ਸਭ ਨੇ ਇਹੀ ਕਹਿਣਾ ਓਏ ਕਿੰਨੇ ਗਿਫਟ ਦਿੱਤੇ ਕੋਈ ਯਕੀਨ ਹੀ ਨਹੀਂ ਲੈ ਸਕਦਾ ਲੋ ਜਿਹਨੂੰ ਕਹਿਣ ਦੇ ਯਾਰ ਸਿਰਫ ਤੁਸੀਂ ਇੱਕ ਮਜ਼ਾਕ ਦੀ ਹੱਦ ਤੱਕ ਗੱਲ ਕੀਤੀ ਤੇ ਮੈਂ accept ਮਜ਼ਾਕ। ਕਰਦਾ ਨਹੀਂ ਸੀਰੀਅਸਲੀ ਇਹ ਅੱਛੇ ਸਕੂਲ ਦੇ ਬਾਹਰ ਵੀ ਆਪਣੇ ਜ਼ਾਤੀ ਬੱਚੇ ਲੈਣ ਜਾਵੇ ਨਾ ਤਾਂ ਗਾੜਗੂਗਾ ਕੋਈ ਮਸ਼ਕੂਕ ਬੰਦਾ ਬਾਹਰ ਫਿਰ ਰਿਹਾ ਵਾ ਇਹਨੂੰ ਘੇਰੋ ਜ਼ਰਾ ਕਾਉਣਾ ਤੇ ਨਲਾਫੇ ਖਾ ਕੇ ਆ ਜਾਣਾ ਯਾਰ ਮੇਰੇ ਮੁਤਲਕ ਸਰ ਜੀ ਛੋਟੇ ਦਿਮਾਗਾਂ ਵਾਲੇ ਛੋਟੇ ਘਰਾਂ ਦੇ ਲੜਕੇ ਇਦਾਂ ਦੀਆਂ ਹੀ ਗੱਲਾਂ ਕਰਦੇ ਨਹੀਂ ਉਸਤਾਦ ਜੀ ਇਦਾਂ ਦੇ ਬੰਦੇ ਰਕਸ਼ੜਾ ਕਹਿਣ ਨਹੀਂ ਹੁੰਦਾ ਐ ਕੋਲੋਂ ਲਗਾ ਕੇ ਕਹਿਣਗੇ ਨਾ ਤੇ ਪਿਛਲੀ ਸਵਾਰੀ ਕਿਉਂਕਿ ਉਹ ਸਵਾਰੀ ਸੀ ਚੜਾ ਲਾਂ ਰਕਸ਼ੜਾ ਕਹੂਗਾ ਓਏ ਆਪੇ ਤੁਰ ਕੇ ਆਜੂ ਲਾਂਟੀ ਜਿਆ ਐਦਾਂ ਦੇ ਬੰਦੇ ਨੂੰ ਸਕੀ ਔਲਾਦ ਦਿੰਦੀ ਹੈਲੋ ਅੱਜ ਤੋਂ ਬਾਅਦ ਇੱਥੇ ਗਰੀਜ ਨਾ ਕਰਾਂ ਉਹ ਅਬੂ ਆਈ ਮੈਂ ਪੁਸ਼ ਸਮਥਿੰਗ ਬੈਟਰ ਚਲੋ ਠੀਕ ਪੁਸ਼ ਵਾਹ 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 ਮੋਬਾਈਲ ਨੂੰ ਚਾਬੀ ਵਾਲਾ ਲਾਕ ਲਾਇਆ ਹੁੰਦਾ ਯਾਰ ਟੇਪ ਫੜਾਈ ਮੈਨੂੰ ਕਾਲੀ ਜਿਹੜੀ ਟੇਪ ਪਈ ਸੀ ਇੱਥੇ ਆਹ ਲੈ ਜਾਓ ਕਿਸ ਟਾਈਮ ਨਹੀਂ। ਤੋਂ ਓਕੇ ਦਾਨਸ਼ ਵਰਗੇ ਬੰਦੇ ਨੂੰ ਵਿਆਹ 'ਚ ਹਰ ਬੰਦਾ ਹੀ ਕਹੂਗਾ ਭਾਈ ਤੁਸੀਂ ਅਗਲੇ ਟੇਬਲ ਤੇ ਹੋ ਜਾਓ ਕਿਉਂ ਵੈਸੇ ਨਹੀਂ ਕਰਨੀ ਬਹੁਤ ਅੱਛੇ ਯਾਰ ਕਹਿੰਦੇ ਤੁਹਾਨੂੰ ਵਿਆਹ ਦਾਨਸ਼ਰ ਕੇ ਬੰਦੇ ਨੂੰ ਵਿਆਹ ਦੇ ਵੇਖ ਕੇ ਨਾ ਸਾਰੇ ਆਪਣੇ ਕਹਿੰਦੇ ਉਸਲਾ ਹੋ ਗਈ ਇਹ ਫੇਰ ਆਹੋ ਮਹਿਮਾਨੇ ਕੁਰਸੀਆਂ ਨੂੰ ਹੁਣ ਤੁਸੀਂ ਗੱਲਾਂ ਕਰਨ ਦੇ ਉਸਤਾਦ ਜੀ ਸਾਡੇ ਲੱਖ ਰਖਾਓ ਦੇ ਹਿਸਾਬ ਨਾਲ ਕੋਈ ਮਿਠਾਈ ਦੀ ਜੁਗਤ ਕਰੋ ਸਾਨੂੰ ਵੀ ਪਤਾ ਲੱਗੇ ਉਸਤਾਦ ਯਾਰ ਜੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਹੈ ਜੁਗਨੂ ਬਾਸ਼ਾ ਹੱਸ ਦੂਰੇ ਤੀਰੇ ਹੋਏ ਨਾ ਤੁਸੀਂ ਕੀ ਹੈ ਤੂੰ ਹਿਸਾਬ ਲਾਓ ਕਿ ਸਾਡਾ ਆਲਮ ਇਹ ਹੋਇਆ ਕਿ ਅਸੀਂ ਉਹ ਸੀਨ ਦੇਖਿਆ ਕਿਹੜਾ ਤੇ ਦੁਬਈ ਉਹਦੇ ਆਦੀ ਰਾਤ ਕੈਫੇ ਦੇ ਬਾਹਰ ਗੇਮ ਪਈ ਤੈਨੂੰ ਦੱਸਦਾ ਕਿ ਅਸੀਂ ਲਿਟ ਗਏ ਆ ਮੈਂ ਕਿਹਾ ਯਾਰ ਕੀ ਹੋਇਆ ਮੈਨੂੰ ਐਸਾ ਕੰਟੈਂਟ ਐਸੀ ਕਾਮੇਡੀ ਦੀ ਲਾਈਨ ਲੜਾਈ ਦੇ ਵਿੱਚ ਭਾਜੀ ਉੱਥੇ ਕਿਤੇ ਤਵਾਰ ਵਾਲੇ ਦਿਨ ਨਾ ਉਹ ਡਬਲ ਪੋਰਸ਼ਨ ਆਦੀ ਰਾਤ ਕੈਫੇ ਦੇ ਨਾ ਥੱਲੇ ਲੈਦਾ ਤੇ ਉੱਪਰ ਲੈਦਾ ਮਤਲਬ ਉਹ ਉੱਪਰ ਕੋਈ ਬੰਦੇ ਨੇ ਪਾਰਟੀ ਕੀਤੀ ਉਹਨੇ ਆਪਣੇ ਕੋਈ ਉਹ ਸਾਰੇ ਭਰਾ ਭਰੂ ਬੁਲਾ ਲਏ ਸਾਰੇ ਤੇ ਉਹਨਾਂ ਦੇ ਵਿੱਚੋਂ 2-3 ਪਠਾਨ ਭਰਾ ਸਾਡੇ ਪੰਜਾਬੀ ਵਿੱਚ ਇੱਧਰ ਦੇ ਯਾਨੀ ਉੱਥੇ ਮਿਕਸ ਸਾਮ ਤੇ 4 ਖਵਾਜਾ ਸਰਾ 4 ਤੋਂ 6 ਦੱਸਿਆ ਠੀਕ ਹੈ 4 ਤੋਂ 6 ਖਵਾਜਾ ਸਰਾ ਤੇ ਉੱਤੇ ਹੁਣ ਹੋ ਰਿਹਾ ਡਾਕਾ ਬਾਟਾ ਗੰਨ ਡੈਕ ਜੋ ਸਾਰਾ ਨਾ ਡਾਂਸ ਤੇ ਹੁਣ ਜਿਹੜੇ ਐਦਾਂ ਦਾ ਹਿਸਾਬ ਹੋਇਆ ਵੀ ਇੱਕ ਮਿਸਾਲ ਆ ਕਿ ਮੇਰੀ ਤੇ ਇਹਦੀ ਅਸੀਂ ਦੋਵਾਂ ਨੇ ਰਲ ਕੇ ਕੀਤੀ ਨਾ ਪਾਰਟੀ ਤੇ ਹੁਣ ਕੋਈ ਬੰਦੇ ਆਏ ਤੇ ਨੇ ਕਿਹਾ ਯਾਰ ਆ ਕੋਣਾ ਮੈਂ ਕਿਹਾ ਯਾਰ ਮੇਰੇ ਤਲਕ ਵਾਲੇ ਜਰਾ ਕੋਈ ਗੱਲ ਨਹੀਂ ਇਸ ਟਾਈਪ ਦੇ ਕੋਈ ਬੰਦੇ ਆ ਗਏ ਜਿਹੜੇ ਐਵੇਂ ਉਹ ਆ ਕੇ ਨਾ ਹੁਣ ਉਹਨਾਂ ਨੇ ਬੜਾ ਨਿਜ਼ਾਮ ਕੀਤਾ ਤੇ ਹੁਣ ਜਿਹੜੇ 2 ਮੇਨ ਬੰਦੇ ਉਹਨਾਂ ਨੇ ਕਿਹਾ ਯਾਰ ਇਹਨਾਂ ਨੂੰ ਨੀਚੇ ਭੇਜੋ ਇਹ ਤੂੰ ਬੁਲਾ ਲੈ ਯਾਰ ਇਹਨਾਂ ਨੂੰ ਕੋਈ ਅਕਲ ਮੌਤ ਹੀ ਨਹੀਂ ਗਈ ਉਹ ਫਲਾਣੇ ਉਹਨੇ ਖੈਰ ਕਰ ਕੇ ਉਹ 6 ਜਿਹੜੇ ਥੱਲੇ ਭੇਜਤੇ ਥੱਲੇ ਭੇਜ ਤੇ ਠੀਕ ਆ ਉਹ
ਪੀਤੀ ਵਾਲਿਆਂ ਨੂੰ ਤੇ ਨੀਂਦ ਨਹੀਂ ਆਉਂਦੀ ਤੇਰੀ ਕਿਵੇਂ ਅੱਖ ਲੱਗੀ ਉਹ ਜਿਹੜੇ ਉਹ ਥੱਲੇ ਆ ਗਏ ਭਾਜੀ। ਹੁਣ ਥੱਲੇ ਇੱਕ ਨਾ ਉਹ ਸਟਾਫ ਦੀ ਜਿਹੜੀ ਫੀਮੇਲ ਫਿਰ ਰਹੀ ਉਹਨਾਂ ਨੂੰ ਕਿ ਸਰ ਕਿਆ ਖਾਣਾ ਆਪਣੇ ਇਹ ਉਹ ਇਸ ਤਰ੍ਹਾਂ ਸਰਵਿਸ ਉਹ ਹੁਣ ਸਾਰਿਆਂ ਨੇ ਤੇ ਉਹਨਾਂ ਨੇ ਉਹਦੇ ਨਾਲ ਬਦਤਮੀਜ਼ੀ ਸ਼ੁਰੂ ਕਰ ਲਈ। ਉਹਨਾਂ ਨੇ ਬਦਤਮੀਜ਼ੀ ਹੁਣ ਤੂੰ ਹਿਸਾਬ ਲਾ ਲਾ ਵੀ 12 ਕੁ ਜਣੇ ਉੱਤੇ ਨੇ ਤੇ 8 ਕੁ ਜਣੇ ਥੱਲੇ ਆ ਗਏ। ਉਹਨਾਂ ਨੇ ਕੱਢਤੇ ਨੇ ਥੱਲੇ ਤੇ ਹੁਣ ਉਹਨੇ ਬਦਤਮੀਜ਼ੀ ਸ਼ੁਰੂ ਕਰ ਲਈ। ਉਹਨੇ ਬਦਤਮੀਜ਼ੀ ਕਰਦਿਆਂ ਕਰਦਿਆਂ ਉਹਨੂੰ ਕੋਈ ਬਹੁਤ ਜ਼ਿਆਦਾ ਨਿਜ਼ਾਮ ਗਲਤ ਕਰਦਾ ਤੇ ਹੁਣ ਉਹ ਜਿਹੜੀ ਸੀ ਨਾ ਲੜਕੀ ਉੱਪਰ ਉਹਦੇ ਕੋਈ ਜਾਣਨ ਵਾਲੇ ਪੁਰਾਣੇ ਉਹਦੇ ਕਸਟਮਰ ਕੋ ਬੈਠੇ ਜਿਹੜੇ ਮਤਲਬ ਬਹੁਤ ਹਯਾ ਕਰਦੇ ਸੀ ਇੱਕ ਦੂਜੇ ਦੀ, ਯਾਨੀ ਕਿ ਉਹ ਕਾਫੀ ਸਾਲਾਂ ਤੋਂ ਉਹਦੇ ਕਸਟਮਰ ਸੀ ਤੇ ਉਹ ਉੱਤੇ ਬੈਠੇ ਸੀ ਤੇ ਹੁਣ ਇਹ ਥੱਲੇ ਵਾਲੇ ਨੇ ਨਾ ਕੋਈ ਗੱਲ ਇਦਾਂ ਦੀ ਕਰਦੀ ਕਿ ਬਹੁਤ ਨਾਜ਼ੇਬਾ ਜੀ ਤੇ ਉਹ ਇੱਕ ਥੱਲੇ ਉੱਥੋਂ ਗੇਮ ਹੁਣ ਸ਼ੁਰੂ ਹੋ ਗਈ। ਉਹ ਇੱਕ ਜਿਹੜਾ ਨਾਲ ਇੱਕ ਉੱਥੇ ਮੈਨੇਜਰ ਸੀ ਉਹਨੇ ਸੁਣੀ, ਉਹਨੇ ਕਿਹਾ ਯਾਰ ਭਾਈ ਆਪ ਕਿਆ ਇਹ ਬਕਵਾਸ ਕਰ ਰਹੇ ਹੋ। ਉਹਨੇ ਕਹਾ ਮਤਲਬ ਆਊਟ ਟੈਪ ਕਰੈਕਟਰ। ਉਹ ਭਾਜੀ ਉਹਨਾਂ ਨੂੰ ਅਸੀਂ 2 ਦਿਨ ਉੱਠ ਕੇ ਕਹਿੰਦੇ ਕਿ ਯਾਰ ਭੈਣ ਕੀ ਗੱਲ ਤੁਸੀਂ ਜਾਂਦੇ ਇੱਥੇ ਕੋਈ ਰੌਲਾ ਬਣਿਆ, ਇੱਥੇ ਥੱਕ ਬਾਹਰ ਜਾਓਗੇ ਫਾਇਦਾ ਕੀ ਇੱਥੋਂ ਮੈਂ ਕੱਢ ਦੇਣਾ ਉਹਨਾਂ ਨੇ ਤੁਹਾਨੂੰ ਪੂਰੇ ਮੁਲਕ ਚੋਂ ਹੀ ਤੇ ਜਾਣਦੇ ਹੋ ਕੋਈ ਨਹੀਂ। ਤੇ ਅਸੀਂ ਉਹਨਾਂ ਨੂੰ ਨਾ ਹੈ ਕਰਕੇ ਨਾ ਤੇ ਦਰਵਾਜ਼ੇ ਤੋਂ ਬਾਹਰ ਕੱਢਤਾ ਕੈਫੇ ਦੇ ਤੇ ਉਹ ਲੂਰੀ ਪਿੱਛੇ ਗਈ ਹੈ ਉੱਤੇ। ਉਹਨੇ ਉੱਤੇ ਜਾ ਕੇ ਹਾਏ ਮੈਨੂੰ ਆਹ ਗੱਲ ਕਹਿਤੀ, ਮੈਨੂੰ ਕਹਿੰਦੇ ਤੈਨੂੰ ਚੁੱਕ ਕੇ ਲੈ ਜਾਣਾ, ਆ ਦੇਖੋ ਜ਼ਰਾ ਆ ਦੇਖੋ। ਉਹ ਬੰਦੇ ਉਹਨਾਂ ਨੇ ਕਿਹਾ ਆ ਤੇਰੀ ਕੌਣ ਆ ਤੇਰੀ। ਅੱਛਾ ਉਹ ਭਾਈ 9 ਜਣੇ ਉਤਰੇ ਨੇ, ਉਹ ਵੀ ਸਾਡੇ ਭਰਾ ਹੀ ਸੀ, ਮਤਲਬ 9-10 ਜਣੇ ਉਤਰੇ ਨੇ। ਕਿੱਥੇ ਗਿਆ ਤੁਹਾਡੀ ਮਦਦ। ਉਹ ਗੱਲ ਉਹਨਾਂ ਨੇ ਗਲਤ ਕੀਤੀ ਠੀਕ ਹੈ, ਲੇਕਿਨ ਉਹ ਬਾਹਰ ਗਏ ਨੇ ਤੇ ਹੁਣ ਬਾਹਰ ਹੋ ਗਏ 16-17 ਜਣੇ। ਉਹ ਵੀ ਨਾ ਨਹੀਂ ਪਹਿਲੇ ਉਹ ਨਿਕਲੇ ਨਾ 8 ਜਣੇ, ਮੁੜ ਕੇ ਉਤਲੇ ਵੀ ਜਿਹੜੇ ਥੱਲੇ ਸੀ ਜਿਹੜੇ ਦੂਜੀ ਪਾਰਟੀ ਬਣ ਗਈ। ਪਹਿਲੇ ਇਕੱਠੇ ਹੀ ਸੀ, ਬਾਅਦ ਚੋਂ ਡਿਵਾਈਡ ਹੋ ਗਿਆ। ਔਰ ਬਾਹਰ ਜਾ ਕੇ ਤੇ ਉਹਨਾਂ ਨੇ ਡਾਵਾ ਉਹਨਾਂ ਨੂੰ ਜਿਹੜੇ ਕਰੈਕਟਰ ਸੀ ਪੇਲ ਤਾਂ ਇੱਕ ਦੇ ਇੱਥੋਂ ਖੂਨ ਵੀ ਨਿਕਲ ਰਿਹਾ ਤੇ ਇੱਕ ਦੇ ਸਾਰੇ ਨਿਜ਼ਾਮ ਵੀ ਮਤਲਬ ਨਸੀਰ ਨਸੂਰ ਉਹਦੀ ਪਾਰਟ ਲੋਧਾ ਕਰਤਾ ਉਹਨਾਂ ਨੇ। ਤੇ ਇੱਕ ਕਰੈਕਟਰ ਨਾ ਹੁਣ ਗੇਮ ਕੀ ਸ਼ੁਰੂ ਹੋਈ, ਇੱਕ ਕਰੈਕਟਰ ਨਾ ਇੰਜ ਬਾਹਰ ਨਿਕਲਿਆ, ਉਹਨਾਂ ਦੇ ਨਾਲ ਜਿਹੜਾ 10 ਉਤਰਿਆਂ ਦੇ ਨਾਲ ਸੀ ਲੇਕਿਨ ਜਰਾ ਠੰਡਾ ਸੀ, ਉਹ ਇੰਜ ਬਾਹਰ ਨਿਕਲਿਆ। ਉਹਨੇ ਕਿਹਾ ਨਾਲ ਦੇ ਕੈਫੇ ਚੋਂ ਅੱਛੀਆਂ ਲੜਕੀਆਂ ਬਾਹਰ ਤਰ੍ਹਾਂ ਦੇਖ ਰਹੀਆਂ ਨੇ। ਇੱਕ ਲੜਕੀ ਨੇ ਉੱਧਰ ਦੇਖਿਆ, ਉਹਨੇ ਕਿਹਾ ਹੀਰੋ ਉਹ ਹਾਂ ਹੀਰੋ ਡਾਕ ਉਹਨੇ ਨਾ ਉੱਡਦੇ ਜਾਂਦੇ ਪਹਿਲੀ ਇੱਕ ਫਲਾਈਂਗ ਕਿੱਕ ਮਾਰੀ ਤੇ ਫਲਾਈਂਗ ਕਿੱਕ ਤੋਂ ਬਾਅਦ ਆਪਣੇ ਪੈਰ ਥੱਲੇ ਜ਼ਮੀਨ ਤੇ ਇੰਜ ਵੱਜਾ ਵਾ ਮੁੜ ਚੜ ਕੇ ਉੱਤੇ ਭਾਜੀ ਉਹਨਾਂ ਦਾ ਆਪਣਾ ਹੀ ਭਾਰ ਪੈ ਗਿਆ ਸ਼ਕਰਕੰਦੀ ਜੀ ਬਣ ਗਈ ਜੀ। ਲੇਕਿਨ ਇਹ ਆ ਕਿ ਵੀ ਉਹ ਕਲੈਪ ਉਹ ਲੂਰੀਆਂ ਖੁਸ਼ ਵੀ ਕਿਆ ਬਾਤ ਹੈ। ਤੇ ਭਾਜੀ ਹੁਣ ਚੁੱਪ ਕਰ ਗਰਮ ਸੱਟ ਸੀ ਨਾ ਤੇ ਉਧਰਲੇ ਕੈਫੇ ਜਾ ਕੇ ਬਹਿ ਗਏ। ਵਾਹ ਨਾਲ ਦੇ ਕੈਫੇ ਜਾ ਕੇ ਬਹਿ ਗਏ ਤੇ ਉਹਨਾਂ ਨੇ ਕਿਹਾ ਭਾਈ ਆਪਨੇ ਬਹੁਤ ਅੱਛਾ ਹੈ ਜ਼ਿੰਦਗੀ ਹੈ ਭਾਈ। ਭਾਈ ਕਹਿ ਉਧਰੋਂ ਵੀ ਰੂਹ ਮਾਰ ਗਈ। ਉਹ ਪੈਰ ਪਹਿਲਾਂ ਤਾਂ ਇਹ ਕੰਮ ਹੋਇਆ। ਉਸ ਤੋਂ ਬਾਅਦ ਹੁਣ ਸਾਰਿਆਂ ਨੇ ਫੜ ਕੇ ਜਿਹੜੇ 10 ਜਣੇ ਸੀ ਨਾ ਉਹਨਾਂ ਨੂੰ ਅੰਦਰ ਵਾੜਤਾ ਵਾਪਸ ਕਿ ਯਾਰ ਚਲੋ ਛੱਡੋ ਉਹਨਾਂ ਨੂੰ ਅੰਦਰ ਵਾੜਤਾ। ਜਿਹੜੇ ਬਾਅਦ ਚ ਉਤਰੇ ਆ ਉਹ ਹੁਣ ਅੰਦਰ ਚਲੇ ਗਏ, ਅੰਦਰੋਂ ਕੁੰਡੀ ਲੱਗ ਗਈ ਆ ਤੇ ਇਹ 7-8 ਜਣੇ ਬਾਹਰ ਰਹਿ ਗਏ ਤੇ 7-8 ਜਣੇ ਪੂਰਾ ਫਿਰ ਰਹੇ ਨੇ ਛੱਡਣਾ ਨਹੀਂ, ਮਾਰ ਦਿਆਂਗੇ, ਬਦਲਾ ਲੈਣ ਤੋਂ ਬਗੈਰ ਨਹੀਂ ਜਾਣਾ, ਬਾਹਰ ਕਰ ਇਹ ਬੂਫਰ ਆ। ਤੇ ਹੁਣ ਇੱਕ ਜਣਾ ਆ ਰਿਹਾ ਬੂਹੇ ਕੋਲ, ਓਏ ਬਾਹਰ ਨਿਕਲ ਓਏ ਮੈਂ ਛੱਡਾਂਗਾ। ਤੇ ਇੱਕ ਕਰੈਕਟਰ ਨੇ ਨਾ ਪਤਾ ਨਹੀਂ ਕਿੱਥੋਂ ਇੰਨੀ ਛੁਰੀ ਲੈਣ ਦੀ ਤੇ ਹੁਣ ਟੋਨ ਨਾ ਬਾਵਾ ਇਹ ਨਾ ਯਾਰ ਤੁਸੀਂ ਮਜ਼ਾ ਲੈਣਾ ਸਿਚੁਏਸ਼ਨ ਜਿਹੜੀ ਮੈਨੂੰ ਦੱਸਣ ਲੱਗਾ। ਕਦੀ ਜ਼ਿੰਦਗੀ 'ਚ ਤੁਸੀਂ ਇੰਝ ਦਾ ਨਹੀਂ ਦੇਖਿਆ ਹੈਗਾ ਕਿ ਅਸੀਂ ਇਹ ਖੜੇ ਆ ਹੁਣ ਦਰਵਾਜ਼ੇ 'ਚ ਨਾ ਇੱਕ ਬੰਦਾ ਵੀ ਖੜਾ ਜਿਹੜਾ ਮੇਨ ਗਾਰਡ ਟੈਪ ਕੇ ਵੀ ਨਹੀਂ ਅੰਦਰ ਨਹੀਂ ਜਾਣਾ ਭਾਜੀ, ਅੰਦਰ ਨਹੀਂ ਜਾਣ ਦੇਣਾ। ਅੰਦਰ ਇਹਨੂੰ ਕਹਿਣਾ ਬਾਹਰ, ਅੰਦਰ ਵਾਲੇ ਬਹਿ ਗਏ ਨੇ ਤੇ ਬਾਹਰ ਭਾਜੀ ਨਹੀਂ ਪਰੇ ਜੋ। ਤੇ ਛੁਰੀ ਵਾਲਾ ਨਾ ਹੋਲੀ ਜੀ ਗਿਆ ਉਹਦੇ ਕੋਲ ਪੀਤੀ 'ਚ, ਉਹ ਕਹਿੰਦਾ ਭਾਈ ਲੈ ਭਾਈ ਕਹਿੰਦਾ ਭਾਈ, वो कहना जी भाईजान, भाई 2 मिनट के लिए सिर्फ ये मारूंगा, बाहर आ जाऊंगा। पाजी कसम में यार सिर्फ छुरी मार के आएगा, 1 मिनट लगा। ओए बठिया मर गया कर दिया ਉਹ ਸਾਰੇ ਪਿੱਛੇ 7 ਜਣੇ ਹਾਲ ਵਾਲਾ ਭਾਈ ਤੋਂ ਕੱਲਾ ਫੜ ਕੇ ਨਾ ਭਾਜੀ ਕਸਮੇ ਬਾਰ 1 ਮਿੰਟ ਬੂਆ ਖੋਲ ਦਿਓ, ਮੈਂ ਅੱਬਾ ਤੁਹਾਡੇ ਸਾਹਮਣੇ ਜਾਊਂਗਾ, ਤੁਹਾਨੂੰ ਬਾ ਮਾਰ ਕੇ ਆਈ ਨਹੀਂ, ਮੈਂ ਕੁਝ ਨਹੀਂ ਕਰਦਾ ਭਾਜੀ। ਅੱਬਾ 2 ਮਿੰਟ ਛੁਰੀ ਮਾਰਨੀ ਭਾਜੀ। ਉਹ ਕਹਿੰਦਾ ਯਾਰ ਚੱਲ ਜਾ, ਕਹਿੰਦਾ ਭਾਜੀ ਤੁਸੀਂ ਨਾਲ ਆਇਓ, ਕਸਮੇ ਮੈਂ ਉਹਦੇ ਤਰਲੇ ਕਰ ਰਿਹਾ, ਕਹਿੰਦਾ ਭਾਈ
1 मिनट सिर्फ ये छुरी मार के वापस आ जाऊँ मैं बस, तुम्हारी मेहरबानी। कहता तुम साथ आ जाओ, कहता और कुछ नहीं करूंगा। सिचुएशन का तो हिसाब ला ਕਿ ਤੂੰ ਬਦਮਾਸ਼ ਆ, ਤੈਨੂੰ ਕੁੱਟ ਪਈ ਆ, ਤੂੰ ਛੁਰੀ ਹੱਥ ਫੜੀ ਆ ਤੇ ਉਹਨਾਂ ਨੇ ਅੰਦਰ ਤੇ ਤੂੰ ਕਹਿ ਰਿਹਾ ਭਾਜੀ ਕਸਮੇ ਵੀ ਕੁਛ नहीं करता भाई, सिर्फ 1 मिनट लिए भाजी, 2 मिनट का काम है भाई, मैं जाऊंगा मुझे मार के वापस आ जाऊंगा बस, और कुछ नहीं। अच्छा भी कह रहे आप साथ आ ये बदला ले, हाँ उन्होंने कहना आप बदला लो, आप मेरे साथ आ जाओ यार। ਇਹ ਹਟਮਾ ਉੱਥੇ ਹੋਈਆਂ ਉਹਨਾਂ ਨੇ ਭਾਜੀ ਤੇ ਇੰਜ ਕਰਕੇ ਪੁਲਿਸ ਆਈ। ਹੁਣ ਜਿਹੜੇ 4 ਜਣੇ ਉੱਤੇ 9 ਜਣੇ, ਅੱਛਾ ਜਿਹੜਾ 4 ਖਵਾਜਾ ਸਰਾ ਹਾਂ ਉਸ ਦੇ ਉੱਪਰ ਵੇਖ ਰਹੇ ਹੈਗੇ ਕਿ ਚਲੇ ਗਏ ਉਹ ਉੱਤੇ ਵੇਖ ਕੇ ਵਾਪਸ ਭਾਜੀ ਦਾ ਖੂਬਸੂਰਤ ਉਹਨਾਂ ਦੇ ਮੇਕਅਪ ਬਈ ਐ ਕੁੜੀਆਂ ਵੀ ਕੀ ਹੁੰਦੀਆਂ ਉਹਨਾਂ ਦੇ ਅੱਗੇ ਜਦੋਂ ਉੱਤੇ ਚੜੇ ਇੰਜ ਕਰਕੇ ਕਾਲ ਚੱਲੀ ਆ। ਇੱਕੋ ਹੀ ਭਾਈ ਆਇਆ ਵਾ ਉੱਥੇ, ਇੱਕੋ ਹੀ ਭਾਈ ਆਉਂਦਾ ਬਸ। ਹਾਂਜੀ ਉੱਥੇ ਭਾਵੇਂ 250 ਬੰਦੇ ਦੀ ਲੜਾਈ ਹੋ ਗਈ, ਕਰੈਕਟਰ ਨੇ ਇੱਕੋ ਨੇ ਹਾਏ 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 ਤੇ ਇੱਕੋ ਨੇ ਸਾਹ ਉੱਤੇ ਦਾ ਥੱਲੇ ਦਾ ਥੱਲੇ ਕਰ ਦੇਣਾ। ਵਾਹ ਵਾਹ। ਉਹਦੀ ਇੰਨਾ ਭਾਰ ਹੁੰਦਾ ਉਸ ਇੱਕ ਭਾਈ ਦਾ ਹੀ। ਉਹ ਭਾਈ ਇੰਜ ਕਰਕੇ ਆਇਆ ਤੇ ਮੁਸਰੇ ਖੈ ਉੱਤੇ ਲੁਕ ਗਏ ਨੇ। ਤੇ ਜਿਹੜੇ ਹੁਣ ਉਹ 18 ਜਣੇ ਸੀ ਨਾ, ਉਹਨਾਂ ਚੋਂ 4 ਰਹਿ ਗਏ ਨੇ ਜਿਨ੍ਹਾਂ ਕੋਲ ਆਈਡੀਆਂ ਸੀ, ਕਈਆਂ ਕੋਲ ਆਈਡੀਆਂ ਨਹੀਂ ਸੀ, ਉਹ ਦੌੜ ਗਏ ਸਾਰੇ। ਅੱਛਾ ਹੁਣ ਇੱਕ ਨੇ ਫੁੱਲ ਟੋਨਾ ਤੇ ਉਹ ਕਹਿ ਰਿਹਾ ਉਹਨੂੰ ਹੀ, ਪੁਲਿਸ ਵਾਲੇ ਨੂੰ ਕਹਿ ਰਿਹਾ CID ਚ ਹੁੰਦਾ CID ਚ ਉਹ ਮਰ ਗਏ। ਹਾਂ ਉਹ ਕਹਿੰਦਾ ਅੱਛਾ ਕਿਆ ਦੋ ਆਪਣਾ ਉਹ ਦੇਵ ਨੂੰ ID, ਕਹਿੰਦਾ कैमरा चेक करो, CCTV चेक करो। वो जितना सिर पाटा CCTV चेक, कहना नहीं तुम CID में बताओ, तुम CID, कहना CCTV बताएगा तुम्हें। वो सुई उत्थे फसी, वो भी हसे कि यार की ड्रामे करते पे मैंने। वो भाजी करते करते वो अंदर गया। ਜਦੋਂ ਮੁਸਰਕਾ ਨੂੰ ਪਤਾ ਲੱਗਾ ਨਾ ਕਿ ਥੱਲੇ ਹੁਣ ਉਹਦੇ ਅੰਦਰ ਵੜ ਆਏ ਨੇ ਕੈਫੇ ਦੇ ਪੁਲਿਸ ਵਾਲਾ ਭਾਈ, ਉਸਤਾਦ ਜੀ ਉੱਤੋਂ 4 ਬੰਦੇ ਲੱਥੇ ਨੇ ਭਾਈ, ਚੰਗੇ ਭਲੇ ਭਾਈ। ਮੂੰਹ ਧੋ ਗਿਆ ਪੂਰੇ ਭਾਰਨਾ ਹੈ ਭਾਜੀ ਨੂੰ ਪਤਾ ਨਹੀਂ ਕਿੱਥੋਂ ਕੁਛ ਸਲਵਾਰਾਂ ਕਮੀਜ਼ਾਂ ਲੱਭੀਆਂ, ਕਿੱਥੋਂ ਸਾਫੇ ਲੱਭੇ, ਉਹ ਇੰਜ ਲੱਗੇ ਜਿਵੇਂ ਮਰਦ ਉਤਰ ਰਹੇ ਆ ਯਾਰ। ਵਾਦਾ ਵੀ ਠੀਕ ਹੋ ਗਈ ਉਹਨਾਂ ਨੂੰ। 4 ਉਤਰੇ ਨੇ ਤੇ ਸਾਰੇ ਕਹਿਣ ਯਾਰ, ਤੇ ਬਿਲਕੁਲ ਐ ਸਾਡੇ ਵਰਗੀ ਸਕਿਨ ਤੇ ਭਾਈ ਪੂਰੇ ਤੇ ਸਲਵਾਰਾਂ ਕਮੀਜ਼ਾਂ ਪਾਈਆਂ ਤੇ ਜੁੱਤੀਆਂ ਵੀ ਸਹੀ। ਉਹ ਪਤਾ ਨਹੀਂ ਨਾਲ ਲੈ ਕੇ ਜਾਂਦੇ ਕਿਤੇ ਕੋਈ ਰੌਲਾ ਪੈ ਜਾਏ ਨਿਕਲ ਤੇ 4 ਇੰਚ ਭਾਈ ਉਤਰੇ ਨੇ। ਉਤਰ ਕਹਿੰਦੇ ਕਿ ਕੀ ਹੋ ਰਿਹਾ ਭਾਜੀ, ਤੇ ਕਰਦੇ ਕਰਦੇ ਹੋ ਗਏ ਆ ਜਾ ਯਾਰ ਰਹਿੰਦੇ ਆ ਜਾ ਮਸਲਾ ਭਾਜੀ ਕੋਈ ਗੱਲ ਨਹੀਂ ਆ ਜਾ। ਤੇ ਹੁਣ ਜਦੋਂ ਠੰਡ ਹੋ ਗਈ ਤੇ ਉੱਤੇ ਗਏ ਨੇ ਤੇ 4 ਖੁਸਰੇ ਜਿਹੜੇ ਨਾ ਵਾਸ਼ਰੂਮ ਦੀ ਡਸਟਬਿਨ ਚ ਪਏ ਨਿਜ਼ਾਮ ਸਾਰਾ, ਮੇਕਅਪ ਵੀ, ਬਿੱਗਾ ਵੀ, ਪਲਕਾਂ ਵੀ, ਇਹ ਵੀ, ਉਹ ਪੂਰੀ ਬਾਸਕਟ ਚ 4 ਖੁਸਰੇ ਉੱਥੇ ਉਹਨਾਂ ਨੇ ਲਾਏ ਆ। ਵਿੱਚੋਂ ਆਪ ਨਿਕਲ ਕੇ ਆਰਾਮ ਨਾਲ ਥੱਲੇ ਆ ਗਿਆ, ਹਾਂਜੀ ਬਾਬਾ ਜੀ ਚਲੋ ਚਲੋ ਆ ਚਲੀ ਆ। ਉਹ ਨਿਕਲ ਗਈ ਕਸਮੇ ਵੀ। ਬੜਾ ਮਜ਼ਾ ਆਇਆ ਯਾਰ ਉੱਥੇ। ਮੈਂ ਕਿਤੇ ਭਾਈ ਚਿੜੀ ਮਾਰ ਕੇ ਚਲੇ ਤੂੰ ਸਾਥ ਆ ਕਸਮੇ ਵੀ ਕਿਤੇ ਭਾਈ 2 ਮਿੰਟ ਚੱਲਦੇ ਮੈਂ ਸਿਰਫ ਫਿਲਮ ਮਾਰ ਕੇ ਆਈ। ਮਤਲਬ ਉਹ ਸਲਮਾਨ ਨੇ ਨਾ, ਸਲਮਾਨ ਨੇ ਤਾਂ ਕਹਿੰਦਾ ਮੈਂ 2 ਵਾਰੀ ਉਸਤਾਦ ਜੀ ਨੂੰ ਫੜ ਕੇ ਲਿਆ, ਉਸਤਾਦ ਜੀ ਭਾਈ ਬੈਸੀ ਬਣੇ ਹੋਏ ਸੀ। ਆਹੋ ਨਹੀਂ ਮੈਂ ਸਭ ਤੋਂ ਪਹਿਲੇ ਉਹਨੂੰ ਮੈਂ ਕਿਹਾ, ਮੈਂ ਇਹ ਉਸਤਾਦ ਹੀ ਮਜ਼ਾ ਲੈਂਦੇ ਹੋਣੇ। ਮੈਂ ਕਿਹਾ ਤੁਸੀਂ ਇੱਥੇ ਲੜੇ ਹੋ ਨਾ, ਤੁਸੀਂ ਇੱਥੇ ਲੜੇ ਹੋ। ਮੈਂ ਕਿਹਾ ਬੇਵਕੂਫ ਹੋ ਯਾਰ, ਉੱਤੋਂ ਤੁਸੀਂ ਸ਼ਰਾਬ ਪੀਤੀ ਹੈ, ਇਹਦੇ ਤਾਂ ਮਾਫੀ ਨਹੀਂ ਹੈਗੀ। ਉੱਤੋਂ ਤੁਹਾਡੇ ਮੈਂ ਕਿਹਾ ਆਈਡੀਆ ਕਈਆਂ ਦੀ ਹੋਣੀਆਂ ਨਹੀਂ ਹੋਣੀਆਂ, ਤੁਹਾਨੂੰ ਮੈਂ ਕਿਹਾ ਚੁੱਕ ਕੇ ਬਾਹਰ ਮਾਰਨਗੇ ਇੰਨੀ ਇੱਕ ਗੱਲ ਤੋਂ। ਉਹ ਸਮਝ ਉਹ ਬਾਹਰ ਚਲੇ ਗਏ ਨੇ। ਲੂਰੀ ਗਈ ਆ ਕਰਦੀ ਉਹ ਨਾਲ ਕਾਹਦਾ ਰੇ ਪਾ ਨਹੀਂ ਤੇ ਕਿਹੜਾ ਧੋਤਾ ਉਹਨਾਂ ਨੇ ਚੰਗਾ। ਨਹੀਂ ਉੱਥੇ ਲੂਰੀ 'ਚ ਬੜੀ ਪਾਵਰ ਆ ਭਾਈ, ਲੂਰੀ ਦੀ ਗੱਲ ਨਹੀਂ ਉੱਥੇ ਸਾਰਿਆਂ ਸੀ ਭਾਈ ਪਾਵਾ। ਮੈਂ ਕਹਿੰਦਾ ਨੋਨੀ ਵੀ ਲੂਰੀ ਦੇ ਵੀਜ਼ੇ ਤੇ ਜਾਵੇ। ਮੈਂ ਉੱਥੇ ਸੋਚਿਆ ਸਲਮਾਨ ਨੂੰ, ਮੈਂ ਕਿਹਾ ਯਾਰ ਇੱਕ ਇਹ ਨਾ ਕੰਟੈਂਟ ਮਿਲਿਆ ਕਿ ਫੈਸਲ ਨੂੰ ਪਈ ਹੈ ਕੁੱਟ ਜਾਂ ਕੋਈ ਮਸਲਾ ਬਣਿਆ ਤੇ ਫੈਸਲ ਬਦਲਾ ਲੈ, ਬਦਲਾ ਲੈਣ ਤੋਂ ਬਗੈਰ ਨਹੀਂ ਜਾਣਾ। ਬਹਿ ਗਿਆ ਉੱਥੇ, ਰਾਤ ਪੈ ਗਈ, ਦਿਨੇ ਉੱਥੇ ਹੀ ਨਾਸ਼ਤਾ ਮੰਗਾ ਰਿਹਾ, ਸ਼ੇਪ ਵੀ ਵਧੀ ਜਾ ਰਹੀ ਆ। ਜਿਹੜਾ ਪੁੱਛ ਰਿਹਾ ਕਿੱਧਰ, ਕਹਿੰਦਾ ਭਾਜੀ ਬਦਲਾ ਲੈ। ਬੱਚੇ ਵੀ ਉੱਥੇ ਚਾਕੂ ਪਏ, ਹਟ ਨਹੀਂ ਰਿਹਾ, ਉਹ ਅੰਦਰ ਨਹੀਂ ਵੜਨ ਦੇ ਰਹੇ, ਮਿੰਤਾਂ ਵੀ ਕਰ ਰਿਹਾ ਉਹਨਾਂ ਦੀਆਂ, ਬਦਲਾ ਲੈ ਕੇ ਜਾਣਾ। ਨਾਸ਼ਤਾ ਹੱਥ ਉੱਥੇ ਹੀ ਕਰ ਰਿਹਾ। ਆਹੋ ਕਰੈਕਟਰ ਨਾ ਉਸਤਾਦ ਜੀ, ਉਹ ਜਦੋਂ ਢੰਡ ਭਈਏ ਵਾਲਾ ਸਿਸਟਮ ਨਹੀਂ, ਘੈਂਟ ਭਈਆ ਮਤਲਬ ਉਹ ਇਮਾਰਤਾਂ ਢਾਂਡੇ ਨਾ ਨਜਾਇਜ਼ ਤੇ ਜਾਬਜ਼ਾਤ ਗਵਰਨਮੈਂਟ ਢਾਂਡੇ ਹੀ ਨਾ, ਜਿਹਦੇ ਚ ਸਾਡਾ ਮਕਾਨ ਵੀ ਸਿਸਟਮ ਦਾ ਅੱਛਾ ਉਹ ਤੁਹਾਡਾ ਉਧਰ ਰਾਚ ਓਕੇ ਠੀਕ ਹੈ ਨਾ। ਮਕਾਨ ਤਾਂ ਆਣਾ ਇਹਦਾ ਤੇ ਬਾਜੀ ਨੂੰ ਦੱਸਣ ਨਹੀਂ ਜਾਏ, ਕਹਿੰਦਾ ਵਿੱਚ ਹੀ ਪਏ ਰਹਿੰਦੇ।
ਯੈਸ ਸਾਡੀ ਧੋਨੀ ਦੇ ਪੂਰੇ ਮਾੜਾ ਜਿਹਾ ਇਹਨੂੰ ਕੁੱਟਿਆ ਤੇ ਉਹ ਸਭ ਜਲਦੀ ਪੈਂਟ ਚੋਂ ਬੈਲਟ ਕੱਢ ਦਿਓ। ਅਭਿਆਸ ਤੇ ਅੱਛਾ ਨਹੀਂ ਮਕਾਨ ਢਾਉਣਾ ਤੇ ਸਿਗਲ ਲੱਖ ਤੋਂ ਜਲਦੀ ਕਰੋ, ਮੈਂ ਕੰਮ ਤੇ ਜਾਣਾ ਲੈ। ਤੂੰ ਢਾਲ ਲੈ ਕੇ ਕੋਈ ਨਹੀਂ। ਮਕਾਨ ਅੱਛਾ, ਫਿਰ ਫੈਸਲਾ ਸਾਹਿਬ? ਕਹਿੰਦਾ 1 ਮਿੰਟ ਪਿਆ ਲਿਆ ਤੁਹਾਨੂੰ ਪੈਸੇ ਚੁੱਕ ਲਓ। ਫਿਰ ਫੈਸਲ ਸਾਹਿਬ ਅੱਗੇ ਦੱਸੋ। ਆਪਣੇ ਆਪ ਨੂੰ ਮਾਰਨਾ ਸੀ, ਸਾਰਿਆਂ ਨੂੰ ਹੈਂਡ ਫਰੀਆਂ ਲਵਾਤੀਆਂ ਗੁਲਾਬਾਂ ਨੂੰ ਬਾਹਰ। ਸੁਬਹ ਉੱਠ ਕੇ ਝੰਡਾ ਬੁਲੰਦ ਕਰਨ ਦੇ ਨਾਲ ਅੱਬੂ ਦੀ ਲਹੂ ਵਾਲੀ ਕਮੀਜ਼ ਵੀ ਜਾਂਦੀ। ਇੱਕ ਵੀਸ ਦਾ ਉਹ ਹੁੰਦੀ ਭਾਜੀ ਲਾਲ ਰੰਗ ਦੇ ਤੋਲੀਏ ਲੈ ਕੇ ਆਏ। ਮੈਂ ਕਿਹਾ ਇਹ ਕੀ ਕਹਿੰਦਾ ਯਾਰ, ਉਹ ਅੱਬੂ ਦਾ ਖੂਨ ਸਾਫ਼ ਕਰਨਾ ਹੁੰਦਾ ਨਾ, ਫਿਰ ਇੰਨਾ ਤਰਸ ਨਹੀਂ ਆਉਂਦਾ। ਨਹੀਂ ਪਤਾ ਵੀ ਨਹੀਂ ਇਹਨਾਂ ਲੱਗਦਾ। ਆਹਾ ਕਿ ਤਰਸਦੀ ਆਪਣੇ ਅੱਬੂ ਦੇ ਹੱਥ ਵੱਢ ਤੇ ਅੱਬੂ ਵੀ ਵੜਤਾ ਸੀ ਇੱਕ ਵਾਰੀ। ਨਾ ਹੱਥ ਵੱਢ ਤੇ ਬਹਿ ਗਏ। ਕੀ ਕਹਿੰਦਾ ਜੋੜਦਾ ਅੱਗੇ ਸਾਡੇ ਹੱਥ। ਹਾਂਜੀ ਲੈ ਵੀ ਬਾਬਾ ਦੋਨੀ ਬਾਸ਼ਾ। ਹਾਂਜੀ ਹੁਣ ਉਸਤਾਦ ਜੀ ਉੱਥੇ ਇੱਕ ਦੁਕਾਨ ਹੈਗੀ ਏ ਕਿੱਥੇ ਭਾਜੀ? ਚਾਲ ਤੇ, ਉਹ ਵੀ ਗਵਰਨਮੈਂਟ ਢਾਣੀ। ਓਕੇ ਤੇ ਆਧਾਰ ਲਵਾ ਦਿਓ ਇਹਨਾਂ ਤੇ ਗਵਰਨਮੈਂਟ ਵਾਲੇ ਉਹਨਾਂ ਨੂੰ ਆਰਡਰ ਦੇ ਗਏ ਨੇ ਜੀ ਕਿ ਆਪਣਾ ਸਮਾਨ ਸਮੂਨ ਚੁੱਕ ਲੋ। ਤੇ ਚੱਕ ਲਓ। ਇੱਕ ਕਰੈਕਟਰ ਹੋਣਾ ਨਾ ਉੱਥੇ ਕੰਟੂਟਾ ਟੈਬ ਲੈ, ਕਹਿੰਦਾ ਇਹ ਕਿਸੇ ਗੱਲ ਨਹੀਂ ਖਾਲੀ ਹੋਊ। ਗਵਰਨਮੈਂਟ ਨੇ ਕਿਹਾ ਵਾ ਮਰਵਾ ਗਿਆ। ਹੁਣ ਕਿਹਾ ਗਵਰਨਮੈਂਟ ਨੇ ਆ ਤੇ ਉਹ ਮਾਲਕਾਂ ਨੂੰ ਨਾ ਉਸਤਾਦ ਜੀ ਸਮਾਨ ਨਹੀਂ ਇੱਧਰ ਉੱਧਰ ਕਰਨ ਦੇ ਰਿਹਾ। ਤੇ ਮੈਂ ਬੈਠਾ ਨਾ ਟੈਨਸ਼ਨ ਕਾਦੀ, ਇਹ ਗੱਲ ਨਹੀਂ ਆਣਗੇ, ਟੈਨਸ਼ਨ ਨਾ ਲੈ। ਅੱਛਾ ਜਿਹੜੀ ਮਾਲਕ ਉਹਦਾ ਕਰਕੇ ਮਾਲਕ ਵੀ ਜਰਾ ਮਾਲਕ ਰਿਲੈਕਸ ਹੋ ਗਿਆ ਕਿ ਯਾਰ ਨਾਮ ਹੀ ਵੱਡਾ ਐ ਨਹੀਂ ਕਿ ਛੋਟਾ ਮੋਟਾ, ਨਾਮ ਹੀ ਉਹ ਵੱਡਾ। ਲੇਕਿਨ ਹਕੂਮਤ ਆ ਅਸਲ ਨੂੰ ਸੂਖ ਗੱਲ ਆ। ਅੱਛਾ ਉਸਤਾਦ ਜੀ ਉਹਦੀ ਸੇਵਾ ਹੋਣ ਡਈ ਹੈ, ਚਾਹ ਚੂ ਪੀਣ ਦੇ। ਉਹ ਕਿੰਨੇ ਵਜੇ ਦਾ ਗਿਆ? ਕਹਿੰਦੇ ਜੀ ਉਹਨਾਂ ਨੇ ਕਿਹਾ 6 ਵਜੇ ਦੇ। ਕਹਿੰਦੇ ਟੈਨਸ਼ਨ ਨਹੀਂ ਆ, ਠੀਕ ਹੈ ਨਾ। ਹੁਣ ਫੋਨ ਕਰ ਰਿਹਾ, ਹੈਲੋ ਫਲਾਣਾ ਬੰਦੇ ਗੰਨਾ ਗੁੰਨਾ ਲੈ ਕੇ ਉਹ ਸਾਰੇ ਜਣੇ। ਉਸਤਾਦ ਜੀ ਆ ਗਏ ਨੇ ਸਾਰੇ, ਓਕੇ ਠੀਕ ਹੈ। 6 ਵਜ ਗਏ ਨੇ ਤੇ ਹੁਣ ਕਰੈਕਟਰ ਚਲਾ ਗਿਆ। ਉਹ ਜਿਹੜਾ ਉਹ ਕਰੈਕਟਰ ਤੇ ਮਗਰੋਂ ਉਹ ਆ ਗਏ ਨੇ। ਉਸਤਾਦ ਜੀ ਮੇਰਾ ਖਿਆਲ ਹੈ 6:30 ਵਜੇ ਤੱਕ ਮਲਬਾ ਤੱਕ ਨਹੀਂ ਨਜ਼ਰ ਆਇਆ। ਚਾਰ ਹੀ ਨਿਕਲ ਗਿਆ। ਉਹਨੂੰ ਹੁਣ ਮੈਂ ਸਪੈਸ਼ਲ ਪੁੱਛਿਆ, ਮੈਂ ਕਿਹਾ ਯਾਰ ਤੂੰ ਤੇ ਇੰਜ ਕਹਿ ਰਿਹਾ ਸੀਗਾ। ਕਹਿੰਦਾ ਉਹ ਹੁਣ ਨਾ ਉਹ ਮਾਲਕ ਮਕਾਨ ਜਿਹੜਾ ਸੀ ਦੁਕਾਨ ਦਾ ਮਾਲਕ, ਉਹ ਉਹਨੂੰ ਗਾਲਾਂ ਕੱਢਣੇ। ਕਹਿੰਦਾ ਯਾਰ ਇਹਨੇ ਸਾਨੂੰ ਸਮਾਨ ਵੀ ਨਹੀਂ ਚੁੱਕਣ ਦਿੱਤਾ, ਸਮਾਨ ਵੀ ਸਾਡੇ ਵਿੱਚ ਗਿਆ। ਤੇ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਯਾਰ ਆ ਤੂੰ ਕੀ ਕੀਤਾ ਯਾਰ? ਉਹ ਕਹਿੰਦਾ ਫੈਸਲ ਤੂੰ ਪਾਗਲ ਹੈ, ਗੌਰਮੈਂਟ ਨਾਲ ਬੜਾ ਮੱਥਾ ਲੱਗ ਆ ਵੀ ਉਹਦਾ ਤਾਰ ਚ ਮਿਲਾ। ਗੌਰਮੈਂਟ ਨਾਲ ਕੌਣ ਮੱਥਾ ਲਾਉਂਦਾ ਯਾਰ? ਸਹੀ ਗੱਲ। ਉਹਨੇ ਬੱਚੇ ਵੀ ਨਹੀਂ ਚੁੱਕੇ ਪਿੱਛੋਂ। ਉਹ ਨਸੀਮ ਸਾਦਕ ਸਾਹਿਬ ਆਏ ਸੀ ਨਾ ਜਿਨ੍ਹਾਂ ਨੇ ਤੇਰੇ ਵਾਲਾ ਨਿਜ਼ਾਮ ਕੀਤਾ ਮਕਾਨ ਦਾ, ਠੀਕ ਹੈ ਨਾ। ਉਹ ਝੰਗ ਬਾਜ਼ਾਰ ਦੇ ਬਾਹਰ ਉਹ ਲੱਗੇ ਨੇ ਲੰਡੇ ਵਾਲੇ ਖੋਖੇ, ਜੀ ਛੋਟੀ ਨਹਿਰ ਨਹਿਰ ਤੇ। ਹਾਂਜੀ ਠੀਕ ਹੈ ਨਾ। ਉਹ ਨਾ ਉਹਨਾਂ ਨੇ ਕਿਹਾ ਵੀ ਤੁਸੀਂ ਨਾ ਤੁਹਾਡੇ ਕੋਲ ਟਾਈਮ ਆ 3 ਦਿਨ ਦਾ, ਆਰਾਮ ਨਾਲ ਜਿੱਥੇ ਜਾਣਾ, ਕਿਉਂਕਿ ਫੁੱਟਪਾਥ ਆ, ਨਿਜ਼ਾਮ ਇੱਥੇ ਨਹੀਂ ਬਣਦਾ। ਲੈਜ਼ਰ ਨਜਾਇਜ਼ ਤਜਾਜ਼ ਵੀ ਆਪ ਦਿੱਤਾ ਸੀ ਸਾਰੀਆਂ ਅਨਾਉਂਸ ਲੱਗੀਆਂ। ਕੀਤੀ ਚਲੋ ਕਲੀਅਰ ਕਰੋ। ਤੇ ਉਹਨਾਂ ਨੇ 3 ਦਿਨ ਚ ਖਾਲੀ ਨਹੀਂ ਕੀਤਾ, ਉਹਨਾਂ ਨੇ ਸਟੇ ਲੈਣ ਦਾ। ਸਟੇ ਮਿਲਿਆ ਕੋਈ ਮਹੀਨੇ ਦਾ, ਇੱਕ ਮਿਸਾਲ। ਉਹਨੂੰ ਪਤਾ ਲੱਗਾ ਸਟੇ, ਉਹਨੇ ਕਿਹਾ ਓਕੇ ਠੀਕ ਹੈ। ਹੁਣ ਅੱਜ ਲਾਈਕ 12 ਤਰੀਕ ਹੈ, ਇੱਕ ਮਿਸਾਲ, ਅੱਜ 11 ਤਰੀਕ ਹੈ ਜਾਂ 10 ਤਰੀਕ ਅੱਜ ਸਟੇ ਹੈਗਾ 10 ਦੀ ਰਾਤ 12 ਤੱਕ। 12 ਦਾ 13 ਨੂੰ ਸਵੇਰੇ ਫਿਰ ਨਵਾਂ ਸਟੇ ਲੈਣਾ। ਤੇ ਭਾਜੀ ਉਹਨੇ 11:30 ਵਜੇ ਆਪਣੇ ਉਹ ਬਿੱਛੂ ਪੁੱਛੂ ਲੈ ਕੇ ਨਾ ਘਰੇ ਤੇ ਉੱਥੇ ਪਹੁੰਚ ਗਏ ਨੇ। ਤੇ ਕੁਝ ਨਹੀਂ ਕਹਿ ਰਹੇ, ਚੁੱਪ ਕਰਕੇ ਟਾਈਮ ਦਾ ਵੇਟ ਕਰ ਰਹੇ ਨੇ ਕਿ ਅੱਧੇ ਘੰਟੇ ਦਾ ਕੁਝ ਸਟੇ ਹੈ। ਉਹਨਾਂ ਨੇ ਚਾਮ ਲਿਆ ਕਿ ਵੀ ਇਹ ਕੀ ਨਿਜ਼ਾਮ। ਉਹ ਇੱਕ ਬੰਦਾ ਉਹਨੇ ਕਿਹਾ ਸਾਡੇ ਕੋਲ ਸਟੇ ਆ, ਉਹਨੇ ਕਿਹਾ ਉਹ ਤੇ ਮੁੱਕ ਜਾਣਾ 2 ਘੰਟੇ ਬਾਅਦ। ਹਾਂਜੀ ਅਸੀਂ ਨਵਾਂ ਲੈ ਕੇ ਉਹਨੇ ਕਿਹਾ ਉਹ ਤੇ ਤੁਸੀਂ ਸਵੇਰੇ ਲਿਆਓਗੇ। ਇਹ ਜਿਹੜੀ ਵਿਚਲੀ ਰਾਤ ਆ, ਮੇਰੇ ਕੋਲ 5-7 ਘੰਟੇ ਆ। ਆਹ ਉਹਨੇ ਕਿਹਾ ਮੇਰੀਆਂ ਮਸ਼ੀਨਾਂ ਦੇਖ ਲਓ, ਇਹਨਾਂ ਨੂੰ ਤਾਂ 20 ਮਿੰਟ ਲੱਗਣੇ ਸਿਰਫ। ਸਵੇਰ ਤਾਂ ਬਹੁਤ ਦੇਰ ਨਾ ਪੈਣੀ। ਵਾਹ 2.5 ਤੁਹਾਨੂੰ ਮੈਂ ਬੜੇ ਪਿਆਰ ਨਾਲ, ਉਹ ਪਤਾ ਕੀ ਉਹ ਨਸੀਮ ਸਾਦਕ ਤਾਂ ਬੜੇ ਅੱਛੇ ਇਨਸਾਨ ਸੀ। ਉਹ ਕੋਲੋਂ ਵੀ ਮਦਦ ਕਰਦੇ ਸੀ ਜਦੋਂ ਦੇਖਦੇ ਸੀ ਮਾੜਾ ਬੰਦਾ ਨਾ। ਜਗ੍ਹਾ ਦੇ ਬਦਲੇ ਜਗ੍ਹਾ ਵੀ ਉਹਨਾਂ ਨੇ ਦਿੱਤੀ ਹੈ। ਭਾਈ ਫੈਸਲੇ ਮੈਨੂੰ ਦਿੱਤੀ। ਠੀਕ ਹੈ ਜੀ। ਨਹੀਂ ਸਾਨੂੰ ਇਹਨਾਂ ਨੂੰ ਵੀ ਉਹਨਾਂ ਜਗ੍ਹਾ ਤੇ ਬਦਲੇ, ਅੱਧੀ ਉਹਨੇ ਲਾਤੀ ਹੈ। ਉਹਨੇ ਕਿਹਾ ਜਿਹੜੀ ਅੱਧੀ ਲਾਈ ਉਹਦੇ ਬਦਲੇ ਹੁਣ ਪਿਛਲੀ ਅੱਧੀ ਰੱਖ ਲਓ। ਨਹੀਂ ਹਾਂ ਨਾ, ਉਹਨੇ ਕਿਹਾ ਬਣਦੀ ਸਾਰੀ ਆ ਯਾਰ। ਉਹਨਾਂ ਨੇ ਕਿਹਾ ਜਿਹੜਾ ਟੋਟਲ ਲਾਸ ਹੋਇਆ ਨਾ, ਉਹ ਮਕਾਨ ਲੈਣਾ ਤੇ ਮਕਾਨ ਤੇ ਦੁਕਾਨ ਲੈਣੀ ਹੈ। ਕਿੱਥੇ ਦਿੱਤਾ ਸੀ ਮਕਾਨ? ਤੁਸੀਂ ਸ਼ਿਵਾਲਪੁਰ। ਹਾਂ ਤਾਂ ਕੀ ਆ ਉਹ ਯਾਰ, ਇਹ 20 ਸਾਲ ਬਾਅਦ ਵੀ ਤੁਹਾਡਾ ਉਹ ਆਪਣਾ ਬਸ ਕਰੋ ਉਸਤਾਦ ਜੀ। ਉਹ ਜਿੱਥੇ ਉਹਨੇ ਦੇਣਾ ਉੱਥੇ 20 ਸਾਲ ਬਾਅਦ ਦਿਲ ਕਰੇ ਯਾਰ 2.5 ਕਰੋੜ ਦੀ ਮੈਂ ਜੈਨੂਨ ਕਹਿਣ ਉਸਤਾਦ ਜੀ, ਮੈਂ ਨਾ ਐਂਜ਼ਾਈਟੀ ਚ ਇਹ ਘਰ ਘੁਰਾਂ ਦੀਆਂ ਗੱਲਾਂ ਨਾ ਕਰਿਆ ਕਰੋ, ਠੀਕ ਹੈ ਨਾ ਯਾਰ। ਜਿਹੜਾ ਬੰਦਾ ਤੁਹਾਨੂੰ ਕਹਿਣ ਡਿਆ ਨਾ ਤਾਂ ਉਹ ਪਿੰਡ 'ਚ ਜਾ ਕੇ ਜਗ੍ਹਾ ਲੈ ਲਓ 20 ਸਾਲ ਬਾਅਦ, ਲੇਕਿਨ ਉਹ ਤੁਹਾਡੇ ਜਿਹੜੇ ਮੌਜੂਦਾ ਦੌਰ ਨੇ ਉਹ ਤੁਹਾਡਾ ਟੈਨਸ਼ਨ 'ਚ ਲੰਘਣਾ। ਭਾਈ ਜਾ ਹੈਲੋ ਬੇਟਾ, ਮੇਰੀ ਗੱਲ ਸੁਣ। ਕੀ ਲਾਹੌਰ ਦੇ ਵਿੱਚ
ਸ਼ੌਕਤ ਖਾਨ ਹਸਪਤਾਲ ਬਣਿਆ। ਹਾਂਜੀ ਜਦੋਂ ਸ਼ੌਕਤ ਖਾਨਮ ਬਣਿਆ ਸੀ ਨਾ, ਪੂਰਾ ਪਾਕਿਸਤਾਨ ਕਹਿੰਦਾ ਸੀ ਓਏ ਲਾਹੌਰੋਂ ਬਾਹਰ ਬਣਾਤਾ ਕਿਤੇ, ਪਤਾ ਨਹੀਂ ਕਿੱਥੇ ਸ਼ੌਕਤ ਖਾਨ, ਉੱਥੇ ਤੇ ਅੱਲਾ ਮਾਫੀ ਦੇਵੇ ਮਰੀਜ਼ ਨੇ ਜਾਂਦੇ ਜਾਂਦੇ ਮਰ ਜਾਣਾ ਵਾ, ਏਦਾਂ ਹੀ ਗੱਲਾਂ। ਉੱਥੇ ਤੇ ਰਾਤ ਨੂੰ ਲੁੱਟ ਲੈਂਦੇ ਆ, ਕਿੱਥੇ ਬਣਾ। ਇਸ ਟਾਈਮ ਸਾਰਾ ਲਾਹੌਰ ਕੱਖ ਨਹੀਂ ਜਿਹੜਾ ਸ਼ੌਕਤ ਖਾਨਮ ਵਾਲਾ ਏਰੀਆ ਬਣ ਗਿਆ। ਲੇਕਿਨ ਉਸਤਾਦ ਜੀ ਉਸਤਾਦ ਜੀ, ਲੱਗਿਆ ਉਹ ਹਸਪਤਾਲ ਮੈਂ ਅੱਛਾ ਹਸਪਤਾਲ ਦੀ ਗੱਲ ਨਹੀਂ ਕਰ ਰਿਹਾ, ਮੈਂ ਰਹਿਸ਼ ਦੀ ਗੱਲ ਕਰਨੇ ਆ। ਅੱਲਾ ਦੇ ਬੰਦੇ ਉਹਦੇ ਆਲੇ ਦੁਆਲੇ ਸਾਰੇ ਰਹਿਸ਼ਾ ਹੀ ਨੇ, ਲੇਕਿਨ ਉਸਤਾਦ ਜੀ ਇਲਾਕਾ ਬਣ ਗਿਆ ਪੂਰਾ, ਯੂਨੀਵਰਸਿਟੀਆਂ, ਕੈਫੇ। ਉਹਨਾਂ ਦੀ ਗੱਲ ਸੁਣੋ ਕਿ ਜਿਹੜੇ ਹੁਣ 5-7 ਸਾਲ ਹੁਣ ਜੀਣਾ ਗੈਦਰਿੰਗ ਝਾਲ ਉਸ ਘਰ ਚ ਕਿਸ ਘਰ ਦੀ, ਕਿਹੜੇ ਘਰ ਦੀ ਤੂੰ ਸਾਈਡ ਲੈ ਰਿਹਾ? ਖੁੱਡੇ ਦੀ ਉਹ ਬਸ ਕਰਿਆ ਕਰੋ ਉਸਤਾਦ ਜੀ, ਚੁੱਪ ਰਵੋ, ਬੱਚੇ ਮੂੰਹ ਠੀਕ ਹੈ ਨਾ। ਉਹ ਜਿਹੜਾ ਘਰ ਮੇਰਾ ਬਣਿਆ ਖਾਲੀ ਪਿਆ ਜੀ, ਲੈ ਲੈਣਾ ਜਦੋਂ ਮਰਜ਼ੀ। ਦੇ ਦੇ। ਕਿਉਂ? ਇਹਦੇ ਨਾਲ ਟੈਂਟ ਵਾਲਾ ਮਕਾਨ ਬਣਾ ਲੈਣਾ, ਟੈਂਟ ਵਾਲਾ, ਉਹ ਠੀਕ ਆ। ਉਹ ਭਰਾਵਾ ਮੈਂ ਟੈਂਟ ਵੀ ਲਾਉਂਗਾ, ਰੌਣਕ ਜੀ ਲਾਵਾਂਗਾ ਝਾਲ ਚੌਂਕ ਚ ਹਰ ਬੰਦਾ। ਓਏ ਇਹ ਰੌਲਾ ਹੁੰਦਾ ਇਹਨਾਂ ਦਾ। ਕਿਉਂ? ਵਿਚਾਰੇ ਪੁੱਤਰ ਆਪਣੀ ਮਾਂ ਦਾ ਕਰਕੇ ਆ, ਪਤਾ ਲੱਗਾ ਜੀ 12 ਕਰੋੜ ਰੁਪਏ ਦਾ ਮੈਂ ਆਪਣੀ ਮਾਂ ਵਾਸਤੇ ਕੋਠੀ ਬਣਾਈ ਆ, ਸਕੂਨ ਮਾਲ, ਕਾਰ, ਡਰਾਈਵਰ। ਮਾਂ ਨੂੰ ਲੈ ਕੇ ਜਾਂਦੇ ਨੇ, ਮਾਂ ਹੁਣੀ 15 ਦਿਨਾਂ ਦੇ ਵਿੱਚ ਅੱਧੀ ਰਹਿ ਜਾਂਦੀ। ਹਾਂ ਮਾਂ ਕਹਿੰਦੀ ਮੈਂ ਇੱਥੇ ਹੁਣ ਨਾਲ ਦੇ ਘਰ ਕਿੱਦਾਂ ਬਣਨਾ, ਉਹ ਸਾਹਮਣੇ ਨਾ ਕੋਈ ਆਉਣ ਹੀ ਨਹੀਂ ਦਿਆ। ਸਹੀ ਗੱਲ ਹੈ, ਉਹ ਕਹਿੰਦੀ ਪੁੱਤ ਮੈਨੂੰ ਉੱਥੇ ਹੀ ਛੱਡ ਆਓ। ਹਾਂ ਉੱਥੇ ਹੀ ਰਹਿਣਾ। ਆਹ ਬੜੇ ਬੰਦੇ ਨੇ ਏਦਾਂ, ਉਹ ਆਪਣੀ ਮਾਂ ਨੂੰ ਲੈ ਗਏ ਨੇ ਆ ਲੈਵਲ ਜਗ੍ਹਾ ਤੇ ਮਾਂ ਨਹੀਂ ਰਹੀ ਉੱਥੇ। ਹਾਂਜੀ ਹਾਂਜੀ ਇਹ ਇੱਧਰ ਵੀ ਮਾਂ ਨੇ ਕਿਹਾ ਹਿਸਾਬ ਵੀ ਉੱਥੇ ਮੇਰੀ ਭੈਣ ਕਦੀ ਬੁਰਖਾ ਪਾਇਆ, ਫਲਾਂ ਧੀ ਵੱਲ ਚਲੀ ਗਈ, ਬੁਰਖਾ ਪਾਇਆ, ਭੈਣ ਨੂੰ ਮਿਲ ਆਈ, ਮਹੱਲੇ 'ਚ ਸਾਰੇ ਗਲੀਆਂ 'ਚ ਬਾਹਰ ਨਿਕਲ ਕੇ ਤਿੰਨਾਂ ਚੋਂ ਬੱਚਿਆਂ ਨੂੰ ਵੀ ਝਾੜ ਝੂੜ ਦਿੱਤਾ, ਕੁੱਟ ਦਿੱਤਾ। ਇੱਥੇ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ। ਰੋਬ ਰਹੇ ਉਹ ਸਾਡੇ ਇੱਥੇ ਹੈ ਹੀ ਨਹੀਂ, ਸਾਡੇ ਤੇ ਹਮਸਾਇਆ ਹੀ ਕੋਈ ਨਹੀਂ। ਸਿਰਫ ਮੇਰਾ ਘਰ ਬਣਿਆ, ਬਾਕੀ ਨਾ ਇੱਧਰ ਬਣਿਆ ਕੋਈ ਨਾ ਇੱਧਰ ਬਣਿਆ। ਤੂੰ ਤੇ ਹਮਸਾਇਆ ਆਲਰੇਡੀ ਬਣ ਗਿਆ ਨਾ, ਐਡਵਾਂਸ ਕਿਸੇ ਦਾ ਜਿਹੜਾ ਵੀ ਆਏਗਾ। ਲੇਕਿਨ ਉਹ ਐ ਵੀ ਇੱਕ ਗੱਲ ਹੈ ਉਸਤਾਦ ਜੀ, ਕਿ 10 ਸਾਲ ਬਾਅਦ ਉਹ ਬਾਤ ਹੋ ਜਾਣੀ। 10 ਸਾਲ ਨਹੀਂ 5 ਸਾਲ 5 ਸਾਲ ਲੱਗ ਜਾਣਗੇ। ਨਹੀਂ 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 5 ਸਾਲ ਮੈਂ ਗਾਰੰਟੀ ਦੇ ਰਿਹਾ ਉਸਤਾਦ। ਨਹੀਂ, ਤੂੰ ਉਹਦਾ ਪਿਛਲਾ ਬਲੌਗ ਦੇਖਿਆ ਜਾ ਕੇ? ਹਾਂਜੀ ਭਾਈ। ਕੀ ਬਣਾਇਆ ਉਹਨਾਂ ਨੇ ਕੀ? ਪਿਛਲੇ ਵਾਲਾ? ਮਾਸ਼ਾਅੱਲਾ ਘਾਹ ਲਾਤਾ ਪੂਰਾ ਉਹਨਾਂ ਨੇ। ਕਹਾਣੀ ਨਹੀਂ ਨਾ ਪਤਾ ਤੈਨੂੰ ਹੈ? ਅਸੀਂ ਗਏ ਦੇਖ ਕੇ ਆਏ। ਜਾ ਮੈਂ ਪਰਸੋਂ ਗਿਆ ਵਾਂ, ਹਾਂ। ਕੱਲ ਵੀ ਮੈਂ ਉੱਥੇ ਹੀ ਸੀਗਾ। ਤੁਸੀਂ ਨਹੀਂ, ਪਿੱਛੇ ਜਾ, ਪਿਛਲੇ ਬਲੌਗ 'ਚ। ਪਿਛਲੇ ਬਲੌਕ 'ਚ ਵੀ ਗਿਆ। ਹਾਂ ਤੁਸੀਂ ਰੁਪਈਆ ਲੱਖ ਵੱਧ ਤੇ ਲੈ ਕੇ ਪਿਛਲੇ ਬਲਾਕ ਚ ਚੱਲ ਜਾਂਦੇ, ਤੁਸੀਂ ਵੀ ਤਾਂ ਕੰਮ ਅਗਲੀ ਕੀਤੀ। ਉਹ ਯਾਰ ਕੁਛ ਨਹੀਂ ਹੁੰਦਾ ਫੈਸਲ ਮੈਂ ਸਾਹਿਬ। ਤਾਂ ਡਰਾਉਂਦੇ ਬਹੁਤ ਆ। ਫੈਸਲ ਸਾਹਿਬ ਕੁਛ ਕਿੰਨੇ ਸਾਲ ਕੱਢ ਲਏ ਇਸ ਮਕਾਨ 'ਚ ਜਿੱਥੇ ਰਹਿ ਰਿਹਾ? ਪਹਿਲਾ ਮਕਾਨ 40 ਸਾਲ। 40 ਸਾਲ 'ਚ ਕੀ ਕਰ ਲਿਆ 40 ਸਾਲ 'ਚ? ਅੱਜ ਵੀ ਕਿਸੇ ਦਾ, ਅੱਜ ਵੀ ਹੁਣੇ ਕੋ ਆ ਜਾਵੇ ਨਸੀਮ ਸਾਦਕ 2 ਭਾਜੀ, ਲਾ ਉਹਨਾਂ ਨੇ ਜਿਹੜਾ ਅੱਧਾ ਬਚੇ ਉਹ ਵੀ ਲਾ ਦੇਣਾ। ਵਾਹ, ਦੁਆਵਾਂ ਕਰੋ, ਦੁਆਵਾਂ ਕਰੋ ਕਿ ਨਹੀਂ, ਮੈਂ ਗੱਲ ਕਰ ਰਿਹਾ। ਹਾਂ ਤੇ ਜਿੱਥੇ ਓਏ 20 ਸਾਲ ਦੀ ਗੱਲ ਕਰ ਰਹੇ ਹਾਂ। ਹਾਂਜੀ। ਆਪਣੀ ਅਮਾਨ ਨਾਲ ਦੱਸੀਆਂ ਜਿਹੜਾ ਕਨਾਲ ਰੋਡ ਆ, ਆਹ ਇਹ 10 ਸਾਲ ਪਹਿਲੇ ਕਿਦਾਂ ਦਾ ਸੀ? 10 ਸਾਲ ਪਹਿਲੇ। ਹਾਨੋ ਰੈਟ ਸੀ ਫੁੱਲ। ਹਾਂਜੀ ਮੇਰੀ ਗੱਲ ਸੁਣੋ ਉਸਤਾਦ ਜੀ, ਮੈਂ ਆਪਣੀ ਹੋਸ਼ ਦੇ ਵਿੱਚ 40 ਸਾਲ ਹੋ ਗਏ ਨੇ ਸਾਨੂੰ। ਜੀ 40 ਸਾਲ ਨਹੀਂ ਬਲਕਿ ਆਈ ਥਾਟ ਮੈਂ 30 ਯਾਰ ਤੂੰ 10-15 ਸਾਲ ਮੇਰੀ ਗੱਲ ਸੁਣ ਲਾ। ਯਾਰ ਖੁਸ਼ਹਾਲੀ ਹੈ, ਉਹ ਖੁਸ਼ਹਾਲੀ। ਇੱਕ ਮਿੰਟ ਹੈ ਜਾ ਕੋਈ ਕਹਿੰਦੇ ਤੇ ਨਹੀਂ ਸਾਨੂੰ ਸੰਗਤ ਨਾਲ ਆਇਆ ਕਰੋ। ਤੇਰੀ ਹਾਂਜੀ। ਮੇਰੀ ਸਲਾਮ ਦੁਆਈ ਨੂੰ 7 ਸਾਲ ਹੋ ਗਏ 8 ਸਾਲ। ਨਹੀਂ, ਨਹੀਂ, ਖਰਾਬ ਹੋਈ ਨੂੰ ਇਹ ਹਾਂਜੀ ਕੀ ਜ਼ਿਆਦਾ? 2008 ਦੇ ਵਿੱਚ ਅੱਛਾ ਚਲੋ ਹੋ ਗਏ 8 ਚ। ਆਹੋ। 8 ਚ ਕਨਾਲ ਰੋਡ ਕਿਦਾਂ ਦਾ ਸੀ? ਜਾਂ 6 ਚ 7 ਚ 2004 ਚ ਕਨਾਲ ਰੋਡ ਕਿਦਾਂ ਦਾ ਸੀ? ਸਿੰਗਲ ਸੀ। ਸਿੰਗਲ ਸੀ? ਹਾਂਜੀ। 50,000 ਰੁਪਏ ਮਰਲਾ ਜਗ੍ਹਾ ਮਿਲ ਜਾਂਦੀ ਸੀ ਪਿੱਛੇ ਜਾ ਕੇ, ਨਹੀਂ ਸੀ ਮਿਲਦੀ? ਉਦੋਂ 50,000 ਰੁਪਇਆ, ਉਦੋਂ ਦਾ 50,000 ਓਏ ਰੁਪਇਆ, ਕੋਈ ਅੱਜ ਦਾ ਕੁਛ ਨਹੀਂ 5 ਸੀ, ਕਰੋੜ, ਹੈਂ? ਉਹ ਕੁਛ ਵੀ ਨਹੀਂ ਸੀ ਉਦੋਂ। ਓਏ ਉਦੋਂ 50,000 ਕੀ ਕਿਤੇ ਉਦੋਂ 4 ਲੱਖ ਦਾ 4.5 ਲੱਖ ਦਾ ਸੀ 2.5 ਮਰਲੇ ਰਦਾਬਾਦ ਚ ਮਕਾਨ ਲਿਆ, ਉਹਨੇ ਦੀ 5 ਮਰਲੇ ਜਗ੍ਹਾ ਆ ਜਾਣੀ ਸੀ ਤੇ ਹੁਣ ਉਹ ਜਗ੍ਹਾ ਅੱਜ ਉਹ ਮਕਾਨ ਜਿਹੜਾ ਉਦੋਂ 4 ਲੱਖ ਦਾ ਸੀ ਹੁਣ 60 ਲੱਖ ਦਾ ਹੈ। ਇੱਥੇ ਦੀ 1 ਮਰਲੇ ਜਗ੍ਹਾ 1.5 ਕਰੋੜ ਦੀ ਹੋਣੀ ਸੀ। ਵਾਹ ਵਾਹ ਕਿੱਥੇ ਤੁਰਿਆ ਫਿਰਦਾ, ਤੈਨੂੰ ਗੱਲ ਦਾ ਨਹੀਂ ਪਤਾ। ਆ ਬਹੁਤ ਮੈਨੂੰ ਆ ਲੱਗਦਾ ਉਸਤਾਦ ਜੀ ਬਹੁਤ ਬਦਖੋਈਆਂ ਕਰਦੇ ਆ ਪ੍ਰਾਈਮ ਸਿਟੀ ਦੀਆਂ। ਚੰਗੇ ਭਲੇ ਬੰਦੇ ਆਪਣੇ ਮਹੱਲਿਆਂ ਦੇ ਵਿੱਚੋਂ ਘਰ ਵੇਚਦੇ ਨੇ ਤੇ 4 ਗਲੀਆਂ ਦੂਰ ਥੋੜਾ ਵੱਡਾ ਲੈ ਲੈਂਦੇ। ਲੈ ਲੈਂਦੇ ਉਸਤਾਦ ਜੀ। ਮੈਂ ਮਤਲਬ 90 ਲੱਖ ਦਾ ਘਰ ਵੇਚਿਆ, 4 ਗਲੀਆਂ ਦੂਰ ਉਹਦੇ ਚ 10 ਹੋਰ ਪਾ ਕੇ ਤੇ ਓਏ ਉਹੀ 90 ਲੱਖ ਦਾ ਉੱਥੇ ਲੈ ਜਿੱਥੇ ਅੱਲਾ ਦੇ ਬੰਦੇ ਰੋਜ਼ ਰੇਟ ਵਧ ਰਿਹਾ। ਹਾਂ ਯਾਰ ਜੇ ਮਹੱਲਿਆਂ ਦੇ ਵਿੱਚ ਤੇ ਜਿਹੜਾ ਰੇਟ ਆਲ ਨੈਸ਼ਨਲ ਵਧਣਾ ਤੇ ਤੁਹਾਡਾ ਵਧਣਾ ਕੀ ਲੇਕਿਨ ਉਸਤਾਦ ਜੀ ਮੇਰੀ ਗੱਲ ਸੁਣ, ਮੈਂ ਨਹੀਂ ਇਹਨਾਂ ਚੀਜ਼ਾਂ ਨੂੰ ਮੰਨ, ਮੈਂ ਸਿਰਫ ਇੰਨਾ ਕਹਿਣਾ ਵਾਂ ਕਿ ਜਿੱਥੇ ਤੁਹਾਡੇ ਬਾਓ ਜਦਾਦ ਭੈਣ ਭਰਾ ਰਹਿ ਰਹੇ ਨੇ ਯਾਰ, ਉਹਦੇ ਨਾਲ ਦਾ ਘਰ ਲੈ ਲਓ, ਨਾਲ ਦਾ ਨਹੀਂ ਲੈਣਾ, ਸਾਹਮਣੇ ਲੈ ਲਓ। ਓਏ ਇੱਕ ਗਲੀ ਛੱਡ ਕੇ ਲੈ ਲਓ, ਐਡੀ ਦੂਰ ਜਾਣ ਦੀ ਕੀ ਵੇਲਾ ਨੇ, 2 ਵਜੇ ਨਾਲ ਰਾਤ ਨੂੰ ਕੋਈ ਸ਼ਹਿਰ ਨਹੀਂ ਝਾਲ ਹੈ ਨਾ, ਦਿਨ ਲਜੇ ਰਾਤੀ ਤੁਹਾਨੂੰ 2 ਵਜੇ ਨਾਲ ਕੋਈ ਪ੍ਰੋਬਲਮ ਹੈ, ਉਸੇ ਟਾਈਮ ਜਾਓ, 2 ਮਿੰਟ 'ਚ ਡਾਕਟਰ, 3 ਮਿੰਟ 'ਚ ਰੋਟੀ ਵਾਲਾ, 4 ਮਿੰਟ ਦੇ ਵਿੱਚ ਐਨੀ ਚੀਜ਼ ਪ੍ਰੋਵਾਈਡ ਆਲ ਐਵਰੀਥਿੰਗ ਅਬਾਊਟ ਐਨੀ ਚੀਜ਼। ਵਾਹ ਵਾਹ ਕੀ ਲਾਈਨ ਹੈ, ਐਨੀ ਚੀਜ਼। ਹਾਂਜੀ ਹਰ ਚੀਜ਼ ਤੁਹਾਨੂੰ ਪ੍ਰੋਵਾਈਡ ਹੋਣੀ ਉੱਥੇ ਉਸਤਾਦ ਜੀ। ਚਲੋ ਸਹੂਲਤਾਂ ਹੀ ਯਾਰ, ਨਹੀਂ ਤੁਸੀਂ ਕੀਤਾ ਉੱਥੇ ਹੋਇਆ ਤੁਹਾਡਾ ਮਾੜਾ ਹੀ ਆ। ਨਹੀਂ ਮੇਰੀ ਗੱਲ ਸੁਣ, ਬੰਦਾ ਨਹੀਂ ਬਣ ਸਕਦਾ ਨਹੀਂ। ਗੇਟ ਤੋਂ। ਨਹੀਂ ਗੱਲ ਸੁਣ, ਤੁਸੀਂ ਜਾਣਾ ਬਾਹਰ ਜਾਣਾ ਡਾਕਟਰ ਕੋ ਆਹ। ਤੇ ਜੇ ਜਿੰਨਾ ਕੁਛ ਹੈ ਸਾਰਾ ਤੁਹਾਡੇ ਘਰ ਹੀ ਪਿਆ ਹੋਵੇ, ਮਹੀਨੇ ਬਾਅਦ ਹਰ ਚੀਜ਼ ਆ ਕੇ ਪਹਿਲੇ ਹੀ ਪਈ ਹੋਵੇ, ਫਿਰ
4 ਤੁਹਾਡੇ ਮੁਲਾਜ਼ਮ ਹੋਣ ਜਿਹੜੇ ਜਾ ਕੇ ਲੈ ਆਉਣ ਫੇਰ ਲਓ ਹੈ ਨਹੀਂ ਉਸਤਾਦ ਜੀ ਨਹੀਂ ਤੁਸੀਂ ਮੈਂ ਤਾਂ ਸੋਚ ਕਹਿੰਦੇ ਛੋਟੀ ਸੋਚ ਛੋਟੀ ਹੈ ਤੇਰੀ। ਮੈਂ ਕਹਿੰਦਾ ਅਸੀਂ ਅਫੋਰਡੇਬਲ ਸੀਗੇ ਬਚਪਨ ਚ। ਮਾਸ਼ਾਅੱਲਾ ਮੇਰੀ ਅੰਮੀ ਨੇ ਹਾਂ ਬਚਪਨ ਚ ਅਫੋਰਡੇਬਲ ਸੀ। ਉਸਤਾਦ ਜੀ ਅਫੋਰਡੇਬਲ ਚਾਚਾ ਜੀ ਕਹਿੰਦੇ ਚੌਜ ਮੁੰਡਾ ਅਫੋਰਡੇਬਲ ਨਿਕਲ ਆਇਆ। ਓਏ ਮੈਂ ਤੇਰੇ ਮੂੰਹ ਤੇ ਮਾਰ ਦੇਣੀ ਮੋਬਾਈਲ, ਗਲਤ ਗੱਲ ਨਾ ਕਰਿਆ ਕਰੋ ਯਾਰ। ਲੋਕੀ ਓਏ ਆਪਾਂ 4 ਪੁੱਤਰ ਨੇ 3 ਤੇ ਮਾਸ਼ਾਅੱਲਾ ਠੀਕ ਨੇ, ਇੱਕ ਯਾਰ ਪਤਾ ਨਹੀਂ ਕਿੰਨਾ ਚ ਬਹਿਣ ਲੱਗ ਪਿਆ ਉਹ ਅਫੋਰਡੇਬਲ ਹੀ ਹੋ ਗਏ। ਕਹਿੰਦਾ ਸ਼ੁਕਰ ਕਰ ਅਫੋਰਡੇਬਲ ਨਿਕਲਿਆ, ਵਾਸ਼ੇਬਲ ਨਿਕਲ ਆਂਦਾ ਫੇਰ ਕੀ ਕਰਦਾ। ਹਾਂ ਓਏ ਅਫੋਰਡੇਬਲ ਮੀਨਸ ਹੁੰਦਾ ਕਿ ਖੁਦਦਾਰ, ਹਾਂ ਕਿ ਅਫੋਰਡ ਕਰਨ ਵਾਲਾ, ਠੀਕ ਹੈ ਨਾ। ਹੁਣ ਅੰਮੀ ਨੇ ਮੁਲਾਜ਼ਮ ਹੀ ਨਹੀਂ ਰੱਖਣ ਦਿੱਤੀ ਘਰ ਅੱਬੂ ਨੂੰ। ਭਾਜੀ ਉਹ ਵੱਜਦੀ ਫਿਰ ਨਹੀਂ ਸੀ, ਘਰ ਕਿੰਨਾ ਛੋਟਾ ਪਤਾ ਤੁਹਾਨੂੰ? ਉਹ ਨਹੀਂ ਯਾਰ ਘਰ ਭਾਈ ਮੈਂ ਅਵੇਲੋ ਮੈਂ ਜਿਹੜੀ ਗੱਲ ਕਹਿਣਾ ਨਾ ਆ ਮੂੰਹ ਤੇ ਬੈਠਾ ਜੇ ਆ ਜੀਤਾ ਜਾਗਦਾ ਸਬੂਤ। ਠੀਕ ਹੈ। ਹੁਣ ਇਹ ਗਲਤ ਹੁੰਦਾ 4 ਭਰਾ ਨਿੱਕਾ ਜਿਹਾ ਘਰ, ਮਾਂ ਪਿਓ ਕਹਿੰਦਾ ਨਹੀਂ ਅਸੀਂ ਆਪਣੇ ਜੀਲੇ ਜੀ ਚਾਰਨ ਲੈਦਾ ਨਹੀਂ ਕਰਨਾ, ਲੜ ਮਰੇ ਹੁੰਦੇ ਆ, ਉਹ ਬੁੱਢੀਆਂ ਵੀ ਉੱਥੇ ਬੱਚੇ ਵੀ ਉੱਥੇ, ਉਹਨਾਂ ਨੂੰ ਲੈਦਾ ਘਰ ਸਿਆਣੇ। ਮੇਰੇ ਦਾਦਾ ਕਸਮੇ ਬਈ ਚੱਲ ਪੁੱਤਰ ਉਹਦੇ 2 ਕੰਮ ਨੇ, ਚਲੋ ਸ਼ਾਬਾਸ਼। ਬੱਚਾ 16 ਸਾਲ ਦਾ ਹੋਇਆ ਤੇ ਉਹਨੇ ਵਿਆਹਿਆ, ਲਾੜਾ ਇੰਜ ਲੱਗਦਾ ਤੂੰ ਕਹਿਣਾ ਪੁੱਤਰ ਤੂੰ ਗਵਾਚ ਨਾ ਜਾਈਂ ਕਿੱਧਰ ਤੁਰਿਆ ਫਿਰਨਾ। ਇੰਜ ਦੇ ਲਾੜੇ ਨੇ ਸਾਡੇ ਮੇਰੇ ਮੈਂ ਤੁਹਾਨੂੰ ਖੜਨਾ ਜੇ ਹੁਣ ਆਪਣੇ ਕਿਸੇ ਦਾਦਕਿਆਂ ਦੇ ਵਿਆਹ। ਉਹ ਉਸਤਾਦ ਜੀ ਮੇਰੀ ਅਰਜ਼ ਸੁਣ ਲਓ। ਮੈਂ ਤੈਨੂੰ ਜੋੜਾ ਹੁਣ ਵਹਾਵਾ, ਪਿਛਲੇ ਸਾਲ ਵਿਆਹ ਆ, ਕਸਮ ਵਾਲੀ ਗੱਲ ਆ ਤੂੰ ਉਸਤਾਦ ਜੀ ਇਹ ਮੀਆਂ ਬੀਵੀ ਨੇ ਅੱਛਾ ਜੀ ਜੀ ਇੰਨੀ ਛੋਟੀ ਉਮਰ, ਇੰਨੀ ਛੋਟੀ ਯਾਨੀ ਜਵਾਨ ਨੇ ਹਾਂਜੀ। ਲੇਕਿਨ ਅਪੀਅਰੈਂਸ 15-16 ਸਾਲ ਹੋਇਆ ਨਾ ਜਦੋਂ ਪਤਾ ਬੱਚਾ ਜਵਾਨ ਹੋ ਗਿਆ, ਓਕੇ ਕਰ ਉਹਨੇ ਵਿਆਹ ਉਹਨੇ ਅੱਛੀ ਗੱਲ ਆ, ਅੱਛੀ ਮੇਰੀ ਉਮਰ ਕਿੰਨੇ ਪੈਸੇ ਨੇ ਉਹਦੇ ਕੋਲ, ਕੀ ਮੇਰੀ ਉਮਰ 20 ਸਾਲ ਹੋ ਗਈ ਸੀ ਤੇ ਕਿਉਂਕਿ ਮੇਰਾ ਅੱਬਾ ਕਹਿੰਦਾ ਨਹੀਂ ਮੈਂ ਨਹੀਂ ਇਦਾਂ ਕਰਨਾ, ਤੇ ਮੇਰਾ ਦਾਦਾ ਕਹਿੰਦਾ ਸੀ ਮੁੰਡਾ ਤੂੰ ਬੁੱਢਾ ਕਰ ਲਿਆ ਹੋਰ ਕਿਦੋਂ ਵਿਆਹਣੇ। 20 ਸਾਲ ਇੱਧਰ 40 ਟੱਪਣ ਡਿਆ, 40 ਅੱਬੂ ਨੂੰ 2 ਸਾਲ ਵੱਡਾ ਹੋ ਗਿਆ ਓਏ ਬਿਠੇ ਮੈਂ ਗੱਲ ਹੁਣ ਮੇਰੀ ਵਾਈਫ ਨਾ ਅੱਬੂ ਤੋਂ ਵੀ 2 ਸਾਲ ਵੱਡਾ ਹੋਈ ਤੇ ਅੱਬਾ ਹਲੇ ਅੱਬੂ ਨੂੰ ਉੱਥੇ ਖਲਾ ਰੱਖਦਾ, ਅੱਬੂ ਜੀ ਤੁਸੀਂ ਇੱਥੇ ਖਲੋਣਾ 1 ਮਿੰਟ। ਅੱਬੂ ਉੱਥੇ ਹੀ ਰਹਿ ਗਿਆ, ਆਪ 2 ਸਾਲ ਵੱਡਾ ਹੋ ਗਿਆ ਯਾਰ ਗੱਲ ਮੈਂ ਕਿਹੜੀ ਕਰਨ ਡਿਆ ਬਾਰਾਂ ਨਾ ਯਾਰ ਇਹ ਗੱਲ ਗਲਤ ਨਾ ਦੇ। ਇੱਕ ਮਿੰਟ ਉਸਤਾਦ ਜੀ ਮੇਰੀ ਗੱਲ ਸੁਣ ਲਓ, ਜਿਹੜੇ ਮਾਪਿਓ ਸੁਣ ਰਹੇ ਨੇ ਨਾ ਮੇਰੀ ਗੱਲ, ਅਗਰ ਉਹਨਾਂ ਨੂੰ ਲੱਗਦਾ ਨਾ ਕਿ ਉਹਨਾਂ ਦੇ ਸਿਰਫ ਉਹ ਇਸ ਤੋਂ ਆਪਣੇ ਬੱਚਿਆਂ ਨੂੰ ਘਰ ਰੱਖਿਆ, 4 ਜਣਿਆਂ ਨੂੰ ਪੁੱਤਰਾਂ ਨੂੰ ਵਿਆਹ ਵਰਿਆਂ ਨੂੰ ਬੱਚਿਆਂ ਨੂੰ ਕਿ ਵੀ ਮੈਂ ਆਪਣੇ ਜੀਂਦੇ ਜੀ ਮੈਂ ਨਹੀਂ ਦੇਖ ਸਕਦੀ ਲੈਦਾ, ਤੇ ਮੈਂ ਤੁਹਾਨੂੰ ਦੱਸ ਦਿਆਂ ਉਹਨਾਂ ਦੇ ਔਰ ਉੱਥੇ ਲੜਾਈ, ਅਗਰ ਤੇ ਉਹ ਖੁਸ਼ਹਾਲ ਰਹਿ ਰਹੇ ਤੇ ਓਕੇ, ਅਗਰ ਤੁਹਾਨੂੰ ਲੱਗ ਰਿਹਾ ਤੇ ਤੁਸੀਂ ਐਵੇਂ ਜ਼ਿੱਦਬਾਜ਼ੀ ਲਾਈ ਹੈ ਕਿ ਨਹੀਂ ਮੈਂ ਇਹਨਾਂ ਨੂੰ ਨਾਲ ਹੀ ਰੱਖਣਾ ਵਾ, ਤੇ ਉਹਨਾਂ ਦੇ ਦਿਲਾਂ 'ਚ ਇਹਨਾਂ ਨਾਲ ਫਰਕ ਪੈ ਜਾਣਾ ਵਾ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਉਹ ਦਿਲ ਕਰੇ ਕਿੰਨੇ ਸਾਲ ਨਾ ਬੋਲਣ। ਅੱਲਾਹ ਲਹਿਦਾ ਘਰ ਮੈਂ ਆ ਮੇਰਾ ਭਰਾ ਵਾ, ਮੇਰਾ ਲਹਿਦਾ ਘਰ ਆ, ਮੈਂ ਹਫ਼ਤੇ ਬਾਅਦ ਕਹ ਚਲਾਓ ਯਾਰ ਬੱਚਿਓ ਕੱਪੜੇ ਕੁਪੜੇ ਪਾਓ ਮਿੱਠੇ ਵਾਲ ਚੱਲੀਏ, ਘੰਟਾ 1.5 ਘੰਟਾ ਮਿੱਠੇ ਨੂੰ ਫੋਨ ਕੀਤਾ, ਜਾ ਕੇ ਮਹਿਮਾਨਾਂ ਕੋ ਬੈਠੇ ਆਪਸ ਚ ਭਰਾ ਕੀ ਹੋ ਰਿਹਾ ਮਿੱਠੇ, ਅੱਛਾ ਯਾਰ ਮੈਂ ਦੇਖਿਆ, ਉਹਨੇ ਕਿਹਾ ਤੁਸੀਂ ਭਾਜੀ ਕੀ ਕਰ ਰਹੇ, ਮੈਂ ਕਰ ਰਿਹਾ, ਲੈ ਫਿਰ ਯਾਰ ਚੱਲੀਏ। ਹਾਂਜੀ ਏਦਾਂ ਮੁਹੱਬਤ ਵੱਧਦੀ ਆ, ਕੌਣ ਕਹਿੰਦਾ ਕਿ ਲਹਿਦਾ ਕਰਨਾ ਮੁਹੱਬਤ ਘਟਦੀ ਹੈ? ਵੱਧਦੀ ਉਸਤਾਦ ਜੀ ਗੱਲ ਮੈਂ ਪਹਿਲੇ ਨਾ ਅੱਛਾ ਉਸਤਾਦ ਅਫੋਰਡੇਬਲ ਦੀ ਮੈਂ ਇੱਕ ਐਕਸਪੈਰੀਮੈਂਟ ਕੀਤਾ ਕਿ ਭਰਾ ਨਹੀਂ ਲੈਦਾ ਹੋਣਾ ਚਾਹੁੰਦੇ, ਬੁੱਢੀਆਂ ਕਰਾਉਂਦੀਆਂ, ਉਹੀ ਨਾ ਬੁੱਢੀਆਂ ਤੇ ਵਿਆਹ ਤੋਂ ਬਾਅਦ ਹੀ ਗੱਲ ਹੋਣੀ, ਉਹ ਕਿਹੜਾ ਵਿਆਹ ਤੋਂ ਪਹਿਲੇ ਵਿਆਹ ਤੋਂ ਬਾਅਦ ਦੀ ਗੱਲ ਕਰ ਲੈ ਤਾਂ ਪਹਿਲੀ ਲੈਦਾ ਹੋਇਆ ਤਾਂ ਦਿਫਾਈ ਜੁਮਲਾ ਸੀਗਾ ਔਰ ਗੱਲ ਕੋਈ ਨਹੀਂ। ਹਾਲਾਂਕਿ ਵਿਆਹ ਤੋਂ ਪਹਿਲੇ ਚਾਰੇ ਭਰਾ ਲੈਦਾ ਲੈਂਦੇ ਹੁੰਦੇ, ਉਹ ਇੰਨੇ ਲੈਦਾ ਹੁੰਦੇ ਆ, ਪਿਓ ਰਾਤ ਨੂੰ ਲੱਭਦਾ ਫਿਰਦਾ ਕਿਸੇ ਨੂੰ ਲੈਦਾ ਇੱਕ ਜਗ੍ਹਾ ਤੋਂ ਕਿਸੇ ਨੂੰ ਸਹੀ ਗੱਲ ਹੈਨਾ। ਉਸਤਾਦ ਜੀ ਮੈਂ ਤੇ ਵਿਆਹ ਤੋਂ ਬਾਅਦ ਜਾਣ ਹੀ ਨਹੀਂ ਛੱਡਦੇ, ਘਰੋਂ ਹੀ ਨਹੀਂ ਨਿਕਲਦੇ। ਗੱਲ ਹੀ ਇਧਰ ਉਧਰ ਕਰਤੀ। ਮੈਂ ਗੱਲ ਕਰ ਰਿਹਾ ਸੀ ਅਫੋਰਡੇਬਲ ਦੀ, ਮੈਂ ਹੁਣ ਅਫੋਰਡ ਕਰਦਾ ਨਾ, ਮੇਰੀ ਬੇਗਮ ਮੁਲਾਜ਼ਮਾਂ ਨਹੀਂ ਰੱਖਦੀ, ਕਹਿੰਦੀ ਮੈਂ ਬੁੱਢਿਆਂ ਹੋ ਜਾਵਾਂਗੀ। ਹਾਂ ਸਹੀ ਗੱਲ ਉਹ ਆਪ ਹੀ ਕਰਦੇ ਨੇ। ਇਹਨਾਂ ਨੇ ਤੁਸੀਂ ਕਹਿ ਰਹੇ ਨਾ ਕਿ 4 ਮੁਲਾਜ਼ਮ ਹੋਣ ਤੁਹਾਡੇ, ਇਹ ਉਹ ਨਹੀਂ, ਸਾਡੇ ਨਹੀਂ ਰੱਖਦੇ, ਅਸੀਂ ਆਪ ਕੰਮ ਕਰਦੇ ਆ, ਕੱਪੜੇ ਵੀ ਆਪ ਤੇਰੀ ਬੁੱਢੀ ਧੋਣੇ। 1 ਸਕਿੰਟ ਚ ਮੁਲਾਜ਼ਮਾ ਰੱਖੇਗੀ, ਤੂੰ ਉਹਨੂੰ ਕਹੀਂ ਕਿ ਉਹਦਾ ਮਹੀਨਾ ਮੈਂ ਦਿਆ ਕਰਾਂਗਾ, ਵੇਖੀ ਰੱਖਦੀ। ਅੱਲਾ ਦੀ ਕਸਮ ਮੈਂ ਇਹ ਨਹੀਂ ਕਿਹਾ। ਤੂੰ ਬੇਵਕੂਫ ਆ। ਇਹਨਾਂ ਨੇ ਆਪਣੀ ਬੇਗਮ ਤੂੰ ਆਪਣੀ ਬੁੱਢੀ ਨੂੰ ਉਸਤਾਦ ਜੀ ਮਰਦ ਕੀ ਰੱਬ ਨੇ ਬਣਾਇਆ ਵਾ, ਮਰਦ ਮੂੰਹ ਪਰ 1000 ਰੁਪਇਆ ਕਮਾ ਕੇ ਆਏਗਾ ਨਾ ਰਾਤ ਨੂੰ, 1000 ਬੱਚਿਆਂ ਤੇ ਲਾ ਦੇਗਾ, ਉਹਨੂੰ ਇਹ ਨਹੀਂ ਹੋਏਗਾ ਵੀ ਕੱਲ ਨੂੰ। ਹਾਏ ਔਰਤ ਦਾ ਦਿਲ ਇਦਾਂ ਦਾ ਰੱਬ ਨੇ ਬਣਾਇਆ ਕਿ ਔਰਤ ਅਗਰ ਜਿਹੜੀਆਂ ਸਾਡੇ ਬਿਜ਼ਨਸ ਜਾਂ ਕੋਈ ਜੌਬ ਕਰਦੀਆਂ ਨੇ, ਸਕੇ ਬੱਚਿਆਂ ਦੇ ਉੱਤੇ ਵੀ ਲਾਉਣ ਲੱਗਿਆ ਪਿਓ ਕੋਲ ਲਵੋ ਮੈਂ। ਹਾਂਜੀ ਇਦਾਂ ਹੀ ਇਹ ਮਰਦ ਦਾ ਦਿਲ ਆ ਕਿ 1000 ਰੁਪਏ ਲੱਖਾਂ ਰੁਪਏ ਕਹਿੰਦਾ ਲੈ ਫੜੋ ਲੈ। ਬੁੱਢੀ ਬੈਂਕ 'ਚ ਜੌਬ ਕਰਦੀ ਹੋਵੇ, ਉਹਦੀ ਭਾਵੇਂ ਲੱਖ ਰੁਪਏ ਤਨਖਾਹ ਵਾ, ਜੇ 10000 ਵੀ ਘਰ ਤੇ ਖਰਚ ਜੇ ਤੇ ਗੱਲ ਕਰੀ। ਉਸਤਾਦ ਜੀ ਲੱਖ ਰੁਪਏ ਪਾਕਟ ਬਣੀ ਹੈਗੀ ਦੀ ਬੇਗਮ ਦੀ, ਪਾਕਟ ਖਰਚਿਆ ਤੇਰੀ ਉਹ ਭਾਜੀ ਕਿਹੜਾ ਵੀ ਤੁਹਾਡੇ ਸਿਰ ਤੇ ਬੈਠੀ ਆ। ਕਿਹਦੀ ਬੇਗਮ ਤਾਂ ਮੈਂ ਲੱਖ, ਕਿਹਦੀ ਬੇਗਮ ਦੀ? ਮੇਰੀ ਬੇਗਮ ਦੀ, ਹੋਰ ਕਿਹਦੀ? ਲੱਖ ਰੁਪਏ ਪਾਕਟ ਮਨੀ ਆ। ਪਾਕਟ ਮਨੀ ਉਸਤਾਦ ਜੀ, ਉਹਦੇ ਚ ਸਿਰਫ ਥੋੜਾ ਜਿਹਾ ਉਹਨੇ ਚ ਸਾਲ ਦੀ ਤੇ ਲੇਕਿਨ ਇਹ ਵੀ ਸ਼ਰਤ ਵਾ ਕਿ ਇੱਕ ਮਿੰਟ ਆ ਜਾਓ, ਪਾਕਟ ਕੋਈ ਨਾ ਇਹੀ ਹੋਵੇ। ਗੱਲ ਨਾ ਸੀਰੀਅਸ ਹੋ ਕੇ ਕਹਦੇ, ਹੱਸਣਾ ਨਹੀਂ, ਬਸ ਮੇਰੀ ਅੱਖਾਂ ਜੱਖਾਂ ਪਹਿਲੇ ਹੱਸਣਾ ਨਹੀਂ, ਤੂੰ ਮੰਨ ਲੈ ਠਹਿਰ ਜਾ ਯਾਰ, ਇੱਕ ਮਿੰਟ ਚੁੱਪ ਕਰੋ ਯਾਰ ਜੀ।
ਮਰਿਆ ਮਾਰ ਉਸਤਾਦ ਜੀ ਦੇ ਤੁਸੀਂ ਵੀ ਮਾਰ ਲਓ ਉਸਤਾਦ ਜੀ ਸਾਰੀ ਤੁਸੀਂ ਵੀ ਮਾਰ ਲਓ ਲੇਕਿਨ ਅਚਾਨਕ ਨਾ ਮਾਰਨਾ ਮੈਨੂੰ ਦੱਸ ਕੇ ਮਾਰਨਾ ਦਿਨ ਦੇਖਣ ਤੋਂ ਪਹਿਲੇ ਮਿੱਠੇ ਮੈਂ ਮਰ ਕਿਉਂ ਨਹੀਂ ਗਿਆ ਮਰ ਕਿਉਂ ਹੁਣ ਚੱਲ ਜਾ ਉਸਤਾਦ ਮੁਹਤਰਮ ਲੱਖ ਉਸਤਾਦ ਜੀ ਉਸਤਾਦ ਜੀ ਜੇ ਇਦਾਂ ਸ਼ਾਗਿਰਦ ਕਰਦੇ ਤੇ ਮੈਨੂੰ ਵੀ ਕਰੋ। ਓਏ ਯਾਦਦਾਸ਼ਤ ਚੱਲ ਗਈ ਉਸਤਾਦ ਜੀ ਦੀ ਹਨਾ ਨਹੀਂ ਯਾਰ ਉਸਤਾਦ ਜੀ ਲਓ ਕੀ ਹੋ ਗਏ ਯਾਰ ਓਏ ਹੋਏ ਉਮੀਦਾਂ ਜਦੋਂ ਟੁੱਟਣ ਨਾ ਮਿੱਠੇ ਇਹ ਦੇਖ ਸਾਹਮਣੇ ਕਿਸਮ ਦਾ ਸ਼ੁਕਰ ਕੀਤਾ ਓਏ ਹੋਏ ਸੱਚੀ ਮੁੱਚੀ ਸ਼ੁਕਰ ਦੇਖ ਨਾ ਮਾਰੋ ਉਸਤਾਦ ਜੀ ਹਾਏ। ਨਾ ਦੇਖੋ WWE ਚੈਂਪੀਅਨ ਹੈਵੀਵੇਟ ਚੈਂਪੀਅਨ ਲੱਤ ਕੁੱਟੀ ਉਹਦੀ ਅੱਲਾ ਦੀ ਕਸਮ ਓਏ ਆਹਾ ਕਰ ਲਿਆ ਨਾ ਦੱਸਣਾ ਮੈਂ ਨਾ ਉਸਤਾਦ ਜੀ ਨਾ ਸ਼ੁਗਲ ਚ ਪਾਇਆ ਕਰੋ WWE ਲੱਤ ਕਿਹੜੀ ਟੁੱਟੀ ਹੈ ਲੱਤ ਕਿਹੜੀ ਇਹ ਵਾਲੀ, ਟੁੱਟੀ ਇਹ ਵਾਲੀ। ਇਹ ਟੁੱਟੀ ਉਰੇ ਕਰ ਲਾ ਆਪ ਹੈ ਉਰੇ ਕਰ ਲਾ ਕੀ ਕਰਨਾ ਤੁਸੀਂ ਉਹ ਵੀ ਦੂਜੀ ਵੀ ਟੁੱਟੀ ਹੈ ਹਾਏ ਸਾਜੀ ਸੱਚੀ ਮਾਰਾਂਗਾ ਬਸ ਸੱਚੀ ਮਾਰਿਆ ਜੀ ਆ ਵੱਜਣਾ ਜੇ ਆ ਮੈਨੂੰ ਬਣਾ ਦੇ। ਉਸਤਾਦ ਜੀ ਮਾਫ ਕਰ ਦਿਓ ਬੱਚਿਆਂ ਕੋਲੋਂ ਨਹੀਂ ਲੱਗਣ ਫੈਂਟਾ ਲੱਗਣ ਦੋਤਾ ਕਰੋ ਇਹਦਾ ਜੀ ਆ ਦੋਵੇਂ ਬਾਬੇ ਲੜਦੇ ਯਾਰ। ਐਕਸ਼ਨ ਆਈਫੋਨ ਗਿਆ ਕਿ ਉਹ ਬਾਬਾ ਕਿਹੜਾ ਵਾ ਮੈਂ ਉਸਤਾਦ ਨੂੰ ਕਹਿ ਤੂੰ ਮੈਨੂੰ ਨਹੀਂ ਸੱਚ ਪਤਾ ਨਾ ਕਹਿਣ ਉਸਤਾਦ ਜੀ ਨਾ ਮਾਰਿਓ। ਆ ਚੱਲ ਉਹ ਮਰ ਗਈ। ਚਲ ਆ 6 ਵੀ ਕਰ ਉਹ ਗੋਡਾ ਵੀ ਕਰ ਦਿਆ। ਸਾਜੀ ਅੱਲਾ ਦੀ ਕਸਮ ਹੈ ਤੁਸੀਂ ਹਾਸੇ ਦਾ ਗਲਾਸਾ ਬਣਾ ਦੇਣਾ WWE ਸਜਾਦ ਸੀਨਾ ਨੈਸਲ ਟੇਕਰ ਉਸਤਾਦ ਜੀ ਨਾ ਨੋ ਨੀ ਕਰੋ ਆ ਗਿਆ ਜੀ। ਉਸਤਾਦ ਜੀ। ਆ ਮਾਰਨ ਦੀ ਗੱਲ ਨਾਲ। ਨਹੀਂ ਹਲੇ ਨਹੀਂ ਗਿਆ ਉਸਤਾਦ ਜੀ ਨਾ। ਤਾਂ ਜੀ ਤੁਸੀਂ ਆਵਾ ਆ ਸਿਆ ਸਾਨੂੰ ਨਹੀਂ। ਸਾਨੂੰ ਸਜਾਵਾ ਸਾਨੂੰ ਸਜਾਵਾ ਹੈ ਨਿਕਲ ਗਿਆ ਦਾ ਲੱਗ ਗਿਆ ਉਹਦਾ ਉਸਤਾਦ ਜੀ ਚਲੋ ਸਾਜੀ ਨਾ ਅੱਲਾ ਦੀ ਕਸਮ ਹੈ ਹੱਥ ਲੱਗੀ ਨਾ ਕਰਿਆ ਗੁਰੂ ਦਿਲ ਤੋੜਤਾ ਤੁਸੀਂ ਉਹਨਾਂ ਦਾ ਹੱਥ ਚ ਲੱਗੀ ਦਾ ਕਹਿੰਦੇ ਉਹ ਭਾਈ ਮੈਂ ਜ਼ਿੰਦਗੀ ਚ ਇਹ ਚੀਜ਼- ਲਓ ਜੀ ਅੱਜ ਉਸਤਾਦ ਜੀ ਨੇ ਲੜਿਆ ਨਾ ਹੁਣ 3 ਦਿਨ ਸ਼ੋਅ ਕੋਈ ਨਹੀਂ ਹੋਣਾ ਬਾਦਸ਼ਾਹ ਅੰਦਰ ਹੀ ਪਏ ਰਹਿਣਾ ਇਹਨਾਂ ਨੇ ਕਿਉਂ ਜੀ? ਹਾਂ, ਜੋੜ ਕੰਮ ਕਰਨਾ ਛੱਡ ਗਏ ਹੁਣੇ ਅੱਛਾ ਜੀ ਮੇਰਾ ਖੁਦਾ ਦੀ ਸੱਟ ਲੱਗੀ ਉਸਤਾਦ ਜੀ ਮੇਰੇ ਸੱਟ ਲੱਗੀ ਉਹਦਾ ਚੰਦਰਾ ਨਿਕਲਿਆ ਬੈਠੋ ਦਾ। ਮਿਹਰਬਾਨੀ ਹੈ ਮੈਂ ਅੱਗੇ ਆਪ ਕੋ ਮੈਂ ਨਾ ਮਿਠਾਈ ਕਸਮ ਵਾਲੀ ਗੱਲ ਜੇ 1 ਲੱਖ ਰੁਪਏ ਖਰਚਾ ਦੇਣਾ ਪਏਗਾ ਮੈਨੂੰ ਲੇਕਿਨ ਉਹ ਭਲਾ ਕਾਦਾ ਓਏ ਲੱਖ ਰੁਪਏ ਖਰਚਾ ਦੇ ਕੇ ਵੀ ਤਾਂ ਕਹਿੰਦੇ ਮੈਂ ਮਹੀਨੇ ਦੇ ਤੇ ਕੋਈ ਦੇਖਣਾ ਵਾ ਨਹੀਂ ਉਹ ਉਸਤਾਦ ਭਾਜੀ ਜੀ ਲੱਖ ਰੁਪਏ ਦੇਣਾ ਖਰਚਾ ਉਹਦੇ ਵਿੱਚੋਂ ਉਸਤਾਦ ਜੀ 40,000 ਰੁਪਏ ਦਾ ਰਾਸ਼ਨ ਹੋਣਾ ਠੀਕ ਹੈ ਯਾਨੀ ਕਿ 30,000 ਰੁਪਏ ਦਾ ਰਾਸ਼ਨ ਹੋਣਾ ਤੇ 500-700 ਰੁਪਏ ਡੇਲੀ ਦਾ ਖਰਚਾ ਘਰ ਦਾ ਸਬਜ਼ੀ ਸੁਬਜ਼ੀ ਉਹਨੇ ਲਿਆਣੀ 25,000 ਰੁਪਏ ਉਸਤਾਦ ਜੀ ਕਿਰਾਇਆ ਜਾਣਾ ਠੀਕ ਹੈ 7,000 ਰੁਪਏ 8,000 ਰੁਪਏ ਗੈਸ ਦਾ ਬਿਜਲੀ ਦਾ ਬਿੱਲ ਜਾਣਾ 5,000 ਰੁਪਏ ਗੈਸ ਦਾ ਬਿੱਲ ਪੂਰੇ ਮਹੀਨੇ ਦਾ ਲੱਖ ਰੁਪਏ ਤੂੰ ਦੇ ਦੇਣਾ ਕਰ ਉਸ ਤੋਂ ਬਾਅਦ ਉਸਤਾਦ ਜੀ ਬੱਚਿਆਂ ਦੀਆਂ ਫੀਸਾਂ ਵੀ ਉਹਨੇ ਦੇਣੀਆਂ ਵਿੱਚੋਂ ਉਹਦੇ ਚੋਂ ਉਸਤਾਦ ਜੀ ਉਸ ਤੋਂ ਬਾਅਦ ਜਿਹੜੀ ਕੋਈ ਦਵਾਈ ਦਾਰੂ ਇਹ ਉਹ ਵੀ ਉਹਦੇ ਕੋਲ ਮਹਿਮਾਨ ਆ ਗਿਆ ਬਾਕੀ ਦੇ ਉਹਦੇ ਉਸਤਾਦ ਜੀ ਉਹਦੇ ਬੈਠਕ ਚ ਦੁਕਾਨ ਬਣਾਈ ਆ ਪੂਰੇ ਕਰਨ ਲਈ ਬਾਕੀ ਦੇ ਉਹਦੇ ਨਾ ਕਹਿ ਬਾਕੀ ਦੇ ਉਹਦੇ ਕੌਣ ਪੂਰੇ ਕਰਦਾ ਹੋਊ ਬਾਕੀ ਉਹਦੇ ਪੈਣੇ ਆ ਅੱਛਾ ਉਸਤਾਦ ਜੀ ਠੀਕ ਹੈ ਲੱਖ ਰੁਪਏ ਚ ਤੇ ਬੇਟੇ ਉਸਤਾਦ ਜੀ ਨੇ ਭਰਜਾਈ ਨੂੰ ਪੁੱਛਿਆ ਕਿ ਕੰਮ ਵਾਲੀ ਰੱਖ ਲਵਾਂ ਉਹ ਐ ਵੇਖੀ ਹੁਣ ਹੋਰ 2-6 ਮਹੀਨੇ ਨੂੰ ਲਾਣਤ ਵੀ ਲੱਖ ਤੋਂ ਟੱਪ ਜਾਣੀ ਉਹਨੇ ਕਹਿੰਦਾ 1.5 ਲੱਖ ਦੀ ਉਹ ਇੰਨਾ ਮਹਿੰਗੀ ਹੋ ਗਿਆ ਅੱਛਾ ਉਸਤਾਦ ਜੀ ਨਹੀਂ ਪਤਾ ਕੀ ਗੱਲ ਮੁਲਾਜ਼ਮ? ਅਲਹਮਦੁਲਿਲਾ ਮੈਂ ਨਾ ਬੇਗਮ ਨੂੰ ਕਿਹਾ ਕਿ ਮੁਲਾਜ਼ਮਾ ਹਾਂ ਉਹਨੇ ਕਿਹਾ ਜਿਹੜੀ- ਨਹੀਂ ਉਹਨੇ ਕਿਹਾ ਨਹੀਂ ਮੈਂ ਵੀ ਮੁਲਾਜ਼ਮਾ ਹੀ ਸੀ ਉਹਨੇ ਨਹੀਂ ਇਹ ਬੁੱਢੀਆਂ ਕਈ ਜਿਹੜੀਆਂ ਹੁੰਦੀਆਂ ਨੇ ਨਾ ਲਾਲਚੀ ਟੈਪ ਇਹ ਨਹੀਂ ਰੱਖਦੀਆਂ ਬੰਦਾ ਕਹਿ ਦੇਵੇ ਉਹ ਰਾਹਲਾ ਬੇਗਮ ਮੈਂ ਦੇ ਦੂੰਗਾ ਉਹਦੇ ਪੈਸੇ ਵੈ ਰੱਖੂਗੀ ਮੈਂ ਜਦੋਂ ਨੇ ਕਹਿਣਾ ਨਾ ਤੈਨੂੰ ਮੈਂ ਦੇਣਾ ਹੀ ਆ ਨਾ ਤੂੰ 5,000 ਹੁੰਦੇ ਦਿਨਾ ਵਾ ਸਵੇਰ ਤੋਂ ਸ਼ਾਮ ਤੱਕ ਖੱਪ ਜੂਗੀ 5 ਉਹਨੂੰ ਹਾਂ ਮੈਂ ਉਸਤਾਦ ਜੀ ਕਿੰਨੀ ਵਾਰੀ ਕਿਹਾ ਕਹਿੰਦੀ ਫੇ ਬੁੱਢੀਆਂ ਦਾ ਕੰਮ ਕੀ ਹੈ ਤੂੰ ਮੁਲਾਜ਼ਮ ਨੂੰ ਦੇ ਰਹੀ ਨਾ ਵਿਚਾਰੀ ਕੰਮ ਵਾਲੀ ਰੱਖੀ 5,000 ਰੁਪਏ ਦੀ ਉਹਦੇ ਛੋਟੇ ਛੋਟੇ ਬੱਚੇ ਵੀ ਆ ਹੁਣ ਬੰਦਾ ਸ਼ਾਹ ਖਰਚਾ ਬੰਦੇ ਨੇ ਆ ਕੇ ਦੇਖਿਆ ਬਾਜੀ ਕਿੰਨੇ ਬਤਾ ਤੇ ਬੁੱਢੀ ਪਿੱਛੇ ਤੋਂ ਕੁੜੀ ਜੋ ਮਿਸੜੀ ਤੇ ਆ ਹੁਣ ਤੂੰ ਆ ਬੁੱਢੀ ਆ ਨਾ ਤੂੰ ਉਧਰ ਦੇਖਣਾ ਤੇ ਹੁਣ ਤੂੰ ਮੇਰੇ ਵੱਲ ਵੀ ਦੇਖਣਾ ਬਾਜ ਇੱਕਦਮ ਤੂੰ ਪਹਿਲੇ ਕਹਿਣਾ ਬਾਜੀ 5,000 ਕੋਈ ਗੱਲ ਨਹੀਂ ਟੈਨਸ਼ਨ ਨਹੀਂ ਮੈਂ ਬਸ ਏਦਾਂ ਹੀ ਤੇ ਉਸ ਤੋਂ ਬਾਅਦ ਤੂੰ ਮੇਰੇ ਵੱਲ ਦੇਖਣਾ ਚੱਲ ਚੱਲ ਬਾਜੀ 5,000 ਕੋਈ ਮਤਲਬ ਨਹੀਂ ਨਹੀਂ ਬਾਜੀ 5 ਇਹ ਚਾਹੀਦਾ ਬਾਈ ਕੋਈ ਟੈਨਸ਼ਨ ਨਹੀਂ ਨਹੀਂ ਤੂੰ ਇਹਨੂੰ ਕਹਿ ਸੱਚ ਹਾਂ ਤੂੰ ਉਧਰ ਵੇਖਣਾ ਚੱਲ ਤੂੰ ਇਹਨੂੰ ਕਹਿ ਤੇ ਨਾਲ ਮੇਰੇ ਵੱਲ ਵੀ ਦੇਖਣਾ ਤੂੰ ਕਿੰਨੇ ਕੁ ਚ ਸਰ ਜਾਏਗਾ ਮੇਰਾ ਤਕਰੀਬਨ ਕਿੰਨੇ ਕੁ ਦੇ ਦਈਏ ਦੱਸੋ ਮੈਨੂੰ ਅੱਗੇ ਵੀ ਪੁੱਛਦੇ ਪਏ ਸੀ ਕਹਿੰਦੇ ਬਾਜੀ ਨੂੰ ਪੁੱਛ ਲੈਣਾ ਕੁਝ ਹੁਣ ਤੂੰ ਉੱਧਰ ਦੇਖ ਕਿੰਨੇ ਕੁ ਚ ਮਸਲਾ ਹੱਲ ਹੋ ਇਹਨੂੰ ਰੱਖਣਾ ਨਹੀਂ ਨਹੀਂ ਤੁਸੀਂ ਬਾਜੀ ਨੂੰ ਦੱਸੋ ਨਾ ਕੋਈ ਕੀ ਮਤਲਬ ਬੱਚੇ ਕਿੰਨੇ ਨੇ ਤੁਹਾਡੇ ਮੈਂ 10,000 ਨੂੰ ਸਰ ਜੇ
ਸੱਚੀ ਮੈਂ ਦੱਸ ਰਿਹਾ ਤੁਹਾਨੂੰ। ਇਦਾਂ ਹੀ ਮੈਂ ਮਜ਼ਾਕ ਨਹੀਂ ਕਰਦਾ ਪਿਆ। 100% ਹਾਂ ਉਹਨੂੰ ਕਹਿਣਾ ਪਤਾ 20 ਘਰਾਂ ਚੋਂ ਜਾ ਕੇ ਉਹ ਮੰਗ ਕੇ ਕਰ ਲੈਂਦੀ ਹੈ, ਤੁਹਾਨੂੰ ਮਾਸੂਮ ਲੱਗਦੀ ਆ ਨਾਲ ਦੇ ਤਾਂ ਕਰੋ ਵੀ ਕੱਲ 6000 ਰੁਪਇਆ ਲੈ ਗਏ, ਉਹ ਪਰਲੇ ਉਹਨੂੰ ਬਿੱਲ ਵੀ ਦਿੰਦੇ ਨਾਲ, ਕੁਛ ਨਹੀਂ ਹੁੰਦਾ, ਏਦਾਂ ਹੀ ਸਾਰੇ ਕਰਦੇ ਆ। ਮੈਂ ਸੂਟ ਮੰਗ ਲਿਆ ਤੁਹਾਨੂੰ ਮੌਤ ਪੈ ਜਾਣੀ। ਸਹੀ ਗੱਲ ਹੈ। ਜੇ ਲੱਖ ਰੁਪਏ ਜਿਹੜਾ ਤੁਸੀਂ ਕਿਤੇ ਰਹਿਣਾ ਮਿੱਠੇ ਕਸਮ ਵਾਲੀ ਗੱਲ ਨਾ, ਸੇਫ ਮੇਰੀ ਜਾ ਕੇ ਖੋਲ ਕੇ ਵੇਖੋ ਭਰੀ ਪਈ ਉਹ ਕੱਪੜਿਆਂ ਦੇ ਨਾਲ, ਨਹੀਂ ਉਹ ਸੇਫ ਨਹੀਂ ਤੇ ਬੇਗਮ ਨੇ ਇਨਵਾਈਟ ਕੀਤੀ ਕਿ ਮੈਨੂੰ ਕਿਹੜੇ ਸੂਟ ਲੈ ਕੇ ਭਾਜੀ ਮੇਰੀ ਸੁਣੋ ਗੱਲ ਯਾਰ। ਸਾਰੀ ਦਿਹਾੜੀ ਮਿੱਠਿਆ ਜੀ, ਸਾਰੀ ਦਿਹਾੜੀ ਮੈਂ ਕੰਮ ਕਰਨਾ ਵਾ, ਬੱਚਿਆਂ ਦੀ ਇੱਕ ਇੱਕ ਖੁਆਇਸ਼ ਮੈਂ ਪੂਰੀ ਕਰਨੀ ਯਾਰ। ਉਹ ਨਹੀਂ ਕਰਦੀ ਸਾਰੀ ਦਿਹਾੜੀ ਕੰਮ, ਸਵੇਰ ਤੋਂ ਵਿਚਾਰੀ ਉੱਠੀ, ਤੂੰ ਤਾਂ 3 ਵਜੇ ਉੱਠਣਾ, ਉਹ 8 ਵਜੇ ਦੀ ਉੱਠੀ ਵਿਚਾਰੀ, ਹਾਂਜੀ ਤੂੰ 3 ਵਜੇ ਉੱਠ ਕੇ 2 ਵਜੇ ਉੱਠ ਕੇ ਇੱਥੇ ਆਉਣਾ ਘੰਟਾ। ਹਾਂਜੀ ਸਾਡੀ ਭੈਣ ਦੀ ਸਵੇਰੇ 7 ਵਜੇ ਉੱਠਦੀ ਵਿਚਾਰੀ, ਬੱਚਿਆਂ ਨੂੰ ਸਕੂਲ ਭੇਜੋ, ਘਰ ਹਾਂਡੀ ਰੋਟੀ ਕਰ, ਤੁਹਾਡੇ ਤੋਸੇ ਪਕਾਵੇ ਉਹ। ਨਹੀਂ ਉਸਤਾਦ ਜੀ ਠੀਕ ਆ ਬੱਚੇ ਜੀ, ਤੇ ਤੁਹਾਡੇ ਸਿਆਪੇ ਮੈਂ ਕਿਹਾ ਮੁਲਾਜ਼ਮ ਸਿਆਪੇ ਕਰੇ ਤੁਹਾਡੇ। ਉਸਤਾਦ ਜੀ ਬੱਚੇ ਕਿਹੜਾ ਇੱਕੋ 6 ਵਾਰੀ ਸ਼ਰਟ ਨਤਾਰਦੀ ਵਿਚਾਰੀ, ਫੇਰ ਕਿਤੇ ਤੁਹਾਡੀ ਸ਼ਰਟ ਚੋਂ ਮੈਲ ਜਾਂਦੀ ਹੈ, ਮੁਲਾਜ਼ਮ ਰੱਖਣ ਵਾਲਾ ਫਿਰ ਰਾਤ ਤੱਕ 12 ਵਜੇ ਤੱਕ ਵਿਚਾਰੀ ਤੇਰਾ ਇੰਤਜ਼ਾਰ ਕਰੇ। ਹਾਂਜੀ। ਇੱਥੇ ਬੈਗ ਉਹਦੀਆਂ ਬਦਖੋਈਆਂ ਕਰਨੇ ਆ। ਯਾਰ ਮੈਂ ਇੱਕ ਉਹ ਬੰਦੇ ਦੀ ਤਕਰੀਰ ਸੁਣੀ, ਨਹੀਂ ਨਹੀਂ ਬਦਖੋਈਆਂ ਵਾਲੀ ਗੱਲ ਤੇ ਆਓ ਤੁਸੀਂ। ਤੁਸੀਂ ਭੈਣ ਸਾਡੇ ਤੇ ਬਦਖੋਈਆਂ ਉਹ ਮਿੱਠੇ ਤੂੰ ਘੱਟ ਕਰਦਾ, ਤੂੰ ਤੇ ਭੈਣ ਭਰਾਵਾਂ ਦੀਆਂ ਕਰਦਾ, ਮੈਂ ਤੇ ਬੁੱਢੀ ਦੀਆਂ ਕਰਦਾ, ਯਾਰ ਉਹ ਜਗਲਾ ਮਾਰਦਾ ਪਿਆ ਫਿਰ। ਯਾਰ ਯਾਰ ਮੈਂ ਕਹਿੰਦਾ ਤੁਸੀਂ ਤਾਰੀਫ ਕਿਉਂ ਨਹੀਂ ਕੀਤੀ ਤੁਹਾਨੂੰ ਭਾਬੀ ਦੀ ਮਾਸਟਰ ਹਾਂਜੀ ਉਸਤਾਦ ਜੀ ਮੇਰੀ ਅਰਜ਼ ਸੁਣ ਲਓ। ਹੁਣ ਮੈਂ ਵਾ ਨਾ, ਮੈਂ ਸਵੇਰੇ ਤਕਰੀਬਨ 3 ਵਜੇ ਨਾਲ ਸੋਣਾ, ਮੈਂ ਵਰਕ ਕਰਦਾ ਉਸਤਾਦ ਜੀ ਜਾ ਕੇ ਕੰਪਿਊਟਰ ਤੇ। ਓਏ ਹੋਏ ਮੈਂ ਅੱਜ ਤੁਹਾਨੂੰ ਮੈਂ ਦਿਖਾਵਾਂ ਜਿੱਥੇ ਜਾ ਕੇ ਵਰਕ ਕਰਦੇ ਆ ਇਹ। ਕਿੱਥੇ ਜਾ ਕੇ ਕਿੱਥੇ ਨਹੀਂ ਬਾਬਿਆਂ- ਦੱਸ ਬਾਬਿਆਂ ਨੂੰ ਤੈਨੂੰ ਕਸਮ ਲੱਗੇ ਲੈ ਨਾ। ਬਲਾਜ ਮੇਰਾ ਉਸਤਾਦ ਜੀ ਲੈ ਕੇ ਆਉਣਾ ਜੀ ਉੱਥੇ। ਇਹ ਕਿਹੜਾ ਕੰਪਿਊਟਰ ਹੈ ਜਿਹਦੀ ਸਕਰੀਨ ਦੇ ਹੈਡ ਤੇ ਮੁੱਠ ਵੀ ਲੱਗੀ ਹੈ, ਫੜ ਕੇ ਧੁੱਪੇ ਸੁਕਾਉਣ ਲੱਗੀ ਹੈ? ਨਹੀਂ ਉਹਦੀ ਸਕਰੀਨ ਕਿਹੜਾ ਕੰਪਿਊਟਰ ਜਿਹਦੇ ਚਾਕ ਨਾਲ ਲਿਖਿਆ ਜਾਂਦਾ? ਕਿਹੜੀ ਸਕਰੀਨ ਹੈ ਜਿਹਦੇ ਚ ਐ ਕਰਕੇ ਮਾਊਸ ਸੁੱਟੀ ਦਾ? ਕਿਹੜੀ ਸਕਰੀਨ ਹੈ ਜਿਹ ਚ ਕਹਿੰਦਾ ਆ ਹਰੀਆਂ ਮੇਰੀਆਂ ਹੈ ਲੈਪਟਾਪ ਤੇ। ਉਹ 1 ਘੰਟਾ ਮੇਰਾ ਜਿਹੜਾ ਨਾ, 3-4 ਵਜੇ ਤੱਕ। ਜਿਹੜਾ ਮੇਰਾ ਪਹਿਲਾ ਘੰਟਾ ਨਾ, ਉਹ 2 ਵਜੇ ਤੋਂ ਉੱਠਦਾ ਵਾ, 2 ਵਜੇ ਉੱਠਦਾ ਤੂੰ, ਮੈਂ ਰਾਤ ਦੀ ਰੁਟੀਨ ਦੱਸ ਰਿਹਾ ਵਾਂ। ਤੇ ਉਹ ਵਿਚਾਰੀ ਸਵੇਰੇ 6 ਵਜੇ ਦੀ ਉੱਠੀ ਹੁੰਦੀ ਆ, ਮੈਂ ਕਹਿੰਦਾ ਮੈਂ ਨਾ ਉੱਠੇ ਤੇ ਕੀ ਕਰੇ ਨਾ ਉੱਠੇ ਤੇ ਸਾਰਾ ਘਰ ਦਾ ਕਿੰਨੇ ਕਰਨਾ? ਹਾਂ ਬੱਚੇ ਉਸਤਾਦ ਜੀ ਮੇਰੀ ਅਰਜ਼ ਸੁਣ ਲਓ, ਮੈਂ ਤੁਹਾਨੂੰ ਕਹਿਣ ਡਿਆ ਵਾਂ, ਤਬਾਹ ਕਰਤੀ ਜਿਹੜਾ ਸਾਡਾ ਘਰ ਹੈ ਨਾ, ਇੱਕ ਦਿਨ ਮੈਂ ਐਕਸਪੈਰੀਮੈਂਟ ਕੀਤਾ ਮਿੱਠਾ ਜੀ, ਮੈਂ ਸਾਰੇ ਘਰ ਦੀਆਂ ਸਫਾਈਆਂ ਕੀਤੀਆਂ, 15 ਤੋਂ 20 ਮਿੰਟ ਲੱਗੇ। ਠਹਿਰ ਜੋ ਅੱਛਾ ਜੀ 15-20 ਮਿੰਟ। 15-20 ਮਿੰਟ ਲੱਗੇ। ਅੱਛਾ 2 ਮਸ਼ੀਨਾਂ ਵਾ, ਠੀਕ ਹੈ ਨਾ, ਇੱਕ ਚ ਕੱਪੜੇ ਧੋਵੋ, ਦੂਸਰੀ ਚ ਸੁਕਾਓ, ਸਪਿਨਰ ਆ ਈਜ਼ੀ। 1 ਘੰਟੇ ਚ ਸਾਰੇ ਕੱਪੜੇ ਧੁੱਪਦੇ ਆ, ਅੱਧੇ ਘੰਟੇ ਚ ਹਾਂਡੀ ਪੱਕਦੀ, ਤੇ ਸਾਰੀ ਅੱਧੇ ਘੰਟੇ ਚ? ਘੰਟੇ ਚ ਪੱਕ ਜਾਏਗੀ। ਚਲੋ ਘੰਟੇ ਚ ਲਾ ਘੰਟਾ ਲਾ ਲਓ। ਤੇ ਘਰ ਦੀਆਂ ਸਫਾਈਆਂ ਕਿੰਨੇ ਕਰਨੀ? ਸਾਰੇ ਕਰ ਉਹੀ ਦੂੰਗੀ। ਕਹਿਣ ਡਿਆ 1 ਘੰਟਾ ਬਰਤਨ ਕਿਹੜੇ ਲੱਗਦਾ, ਧੋਣੇ? ਬਰਤਨ ਕਿਹੜੇ ਧੋਣੇ? ਉਹ ਅੱਧਾ ਘੰਟਾ ਲੱਗਦਾ ਜੀ। ਬਰਤਨ ਧੋਣ ਚ ਹਾਂਜੀ ਅੱਧਾ ਘੰਟਾ, ਹਾਂਜੀ ਹਾਂਡੀ ਪਕਾਉਣ ਚ ਕਿੰਨੀ ਦੇਰ ਲੱਗਦੀ? ਘੰਟਾ। ਠੀਕ ਆ, ਉਸ ਤੋਂ ਬਾਅਦ ਕੱਪੜੇ ਧੋ ਕੇ ਸੁੱਕਣੇ ਪਾਉਣ ਜਾਣਾ। ਹਾਂਜੀ ਉਸਤਾਦ ਇਸਤਰੀ ਕਰਨੀ। ਇਸਤਰੀ ਕਿੰਨੇ ਕਰਨੇ? ਹਫਤੇ ਚ 1 ਦਿਨ ਹੁੰਦੇ। ਠੀਕ ਹੈ ਹਾਂਜੀ। ਹਫਤੇ ਚ 1 ਦਿਨ ਇਸਤਰੀ ਹੁੰਦੇ ਨੇ, ਅੱਛਾ ਸਾਰੇ ਕੱਪੜੇ ਉਹ ਇਸਤਰੀ ਕਰਕੇ ਟੰਗ ਦਿੰਦੀ, ਅੱਛਾ ਠੀਕ ਹੈ ਨਾ। ਅੱਛਾ। ਉਸ ਤੋਂ ਬਾਅਦ 1 ਮਤਲਬ ਤੁਸੀਂ ਅਗਰ ਯਾਰ ਸਾਨੂੰ ਕਾਦੀ ਸੁਣਾਈ ਕਰਾਣ ਦੇ ਨੇ? ਮੈਂ ਤੁਹਾਨੂੰ ਦੱਸਦਾ ਨਾ। ਅਸੀਂ ਨਹੀਂ ਯਾਰ ਕਮਾਂਡੇ। ਮੈਂ ਤੁਹਾਨੂੰ ਦੱਸਦਾ। ਰਾਤ ਨੂੰ ਕਸਮ ਸਾਇਲੈਂਟ ਬਣਿਆ ਹੁੰਦਾ, ਜਿਵੇਂ ਪਤਾ ਨਹੀਂ ਪੂਰੀ ਫੈਕਟਰੀ ਚ ਅਸੀਂ ਰਹਿੰਦੇ ਆ, ਫੈਕਟਰੀ ਦਾ ਸਾਰਾ ਕੰਮ ਉਹ ਕਰਦੀ ਆ। ਐ ਵੈਰੀ ਗੁੱਡ ਠੀਕ ਆ, ਵੈਰੀ ਗੁੱਡ। ਫੈਕਟਰੀ ਦਾ ਕੰਮ ਉਹ ਕਰਦੀ। ਮੇਰੇ ਤੇ ਆਸਾਨ ਆ, 3 ਬੱਚਿਆਂ ਦੀ ਰੋਟੀ ਪਕਾਣੀ, 3 ਬੱਚਿਆਂ ਨੂੰ ਚਾਹ ਬਣਾ ਕੇ ਦੇਣੀ, ਮੇਰੇ ਤੇ ਇੰਜ ਦਾ ਆਸਾਨ ਹੋਣ ਡਿਆ ਵਾ। ਆਹੋ ਮਿੱਠਾ ਜੀ ਪਤਾ ਨਹੀਂ ਮੈਂ ਕੀ ਆ ਯਾਰ, ਮੈਂ ਕਮਾ ਕੇ ਦੇਣ ਡਿਆ ਵਾ, ਮੈਂ ਸਾਰਾ ਕੁਝ ਕਰਨ ਡਿਆ ਵਾ ਯਾਰ। ਕਹਾਣੀ ਕਰ ਕਰਕੇ ਤੂੰ ਬਹੁਤ ਖੁਸ਼ਕਿਸਮਤ ਆ, ਫੇਰ ਵੀ ਤੈਨੂੰ ਬਾਕੀਆਂ ਦਾ ਪਤਾ ਹੀ ਨਹੀਂ। ਬਾਕੀਆਂ ਦੇ ਇੱਥੇ ਹਰ ਕੋਈ ਚਾਹਤਾ ਹੈ ਇੱਕ ਮੁੱਠੀ ਆਸਮਾਂ। ਉਹ ਸਾਰੀ ਕਸਮ ਨਾਲ ਕਰ ਮੈਨੂੰ ਯਾਰ, ਮੈਨੂੰ ਵਾਲਾ ਕਸਮ ਯਾਰ ਬਾਟਲ ਉਧਰ ਪੁੱਛ, ਤੁਸੀਂ ਸਹੀ ਕਹਿ ਰਹੇ, ਜਿੱਧਰ ਮਸ਼ੀਨ ਬੁੱਢੀ ਹੈ ਹੀ ਨਹੀਂ, ਛੱਡ ਕੇ ਚਲੀ ਗਈ ਆ। ਅਸਤਗਫਿਰੁੱਲਾਹ। ਆ ਰਾਤ ਨੂੰ ਕਦੀ ਕਿਸੇ ਦੇ ਫੱਟੇ ਦੇ, ਕਦੀ ਕਿਸੇ ਦੇ ਫੱਟੇ ਦੇ, ਯਾਰ ਮੇਰਾ ਤਿਤਲੀਆਂ ਵਰਗਾ। ਬੜੀਆਂ ਵਰਗਾ। ਉਸਤਾਦ ਜੀ ਜਿੱਦਣ ਘਰ 'ਚ ਮਸ਼ੀਨ ਲੱਗਦੀ ਨਾ, ਸਮਝ ਲਓ ਉਸ ਤੋਂ ਅਗਲੇ ਦਿਨ 3 ਦਿਨ ਤੁਸੀਂ ਕੁਝ ਨਹੀਂ ਖਾਣਾ। ਕਿਉਂ? ਨਹੀਂ ਤੁਸੀਂ ਘਰ ਜਿਹੜਾ ਨਾ ਸਿਰ ਪੰਡਿਆ ਹੁੰਦਾ, ਖਾਣਾ ਨਹੀਂ ਪੂਰਾ। ਮਸ਼ੀਨ ਲਾਈ ਹੋਈ ਸੀ, ਮਸ਼ੀਨ ਲਾਣੀ, ਮਸ਼ੀਨ ਲਾਣੀ ਤੁਹਾਡੇ ਵਾਸਤੇ, ਤੁਸੀਂ ਤੇ ਇੱਧਰ ਬਹਿ ਲਓ ਘਰ, ਸਹੀ। ਕੁਝ ਨਹੀਂ ਖਾ ਸਕਦੇ। ਸਹੀ ਗੱਲ ਆ, ਠੀਕ ਆ? ਜਿਸ ਦਿਨ ਲੱਗਣੀ ਆ ਉਸ ਦਿਨ ਇੰਜੀ ਹੈ ਜਿਵੇਂ ਜੰਗ ਤੋਂ ਫਾਰਗ ਹੋਈ ਹੋਈ। ਆਹੋ ਵੀ ਜਿਵੇਂ ਸੱਚੀ ਤੇ 5 ਉਹਨਾਂ ਦੇ ਮਾਰ ਕੇ 10 ਇਹਦੇ ਵੀ ਮਰ ਗਏ। ਨਹੀਂ ਜਿਵੇਂ ਕੱਲੀ ਗਈ ਕਸ਼ਮੀਰ ਜਿੱਤ ਲਈ ਹੈ, ਇਹ ਹਿਸਾਬ ਕਿਤਾਬ ਵਾ। ਜਿਹੜਾ ਸਭ ਤੋਂ ਇਹ ਕਹਿ ਘਰ ਵਾਲਾ ਬੱਚਾ ਹੁੰਦਾ ਨਾ, ਉਹ ਉਹਦੇ ਤੇ ਗਿਆ ਹੁੰਦਾ ਬੇਗਮ ਦੇ,
ਤੇ ਜਿਹੜਾ ਬੱਚਾ ਨਹੀਂ ਉਹਦੇ ਕੰਮ 'ਚ ਤਾਂ ਪਿਓ ਤੇ ਗਿਆ ਉਹ ਤੇ ਗਿਆ ਹੁੰਦਾ ਇੱਥੇ। ਹਾਂ ਸਹੀ ਗੱਲ ਉਸਤਾਦ। ਜਦੋਂ ਉਹਨੇ ਚੰਗਾ ਕੰਮ ਕਰਨਾ ਮੈਂ ਮੇਰਾ ਪੁੱਤ ਆ, ਜਦੋਂ ਉਹਨੇ ਮਾੜਾ ਕਰਨਾ ਉਹਦੇ ਤੇ ਹੀ ਗਿਆ ਨਾ, ਉਹੀ ਪੁੱਤ। ਉੱਤੋਂ ਸਭ ਤੋਂ ਵੱਡੀ ਗੱਲ ਮਿੱਠਾ ਜੀ, ਗੱਲ ਸੁਣੋ, ਔਲਾਦ ਅਗਰ ਮਿੱਠਾ ਜੀ ਖਰਾਬ ਹੁੰਦੀ ਹੈ ਨਾ, ਤੂੰ ਯਕੀਨ ਕਰ ਇਹਦਾ ਸਾਰਾ ਕ੍ਰੈਡਿਟ ਮਾਂ ਨੂੰ ਜਾਂਦਾ। ਮਾਂ ਨੂੰ ਯਾਰ ਮੈਂ ਤਾਂ ਬਾਹਰ ਆ, ਮੈਨੂੰ ਕੀ ਪਤਾ ਕੀ ਬੱਚੇ ਕਿੱਥੇ ਜਾਣ ਦੇ ਨੇ, ਕੀ ਕਰਨ ਦੇ, ਕੀ ਨਹੀਂ ਕਰਨ ਮੇਰੀ ਦੇ। ਗੱਲ ਸੁਣੋ, ਪਿਓ ਡਰਾਮਿਆਂ 'ਚ ਕੰਮ ਕਰਦਾ ਹੋਵੇ ਤੇ ਔਲਾਦਾਂ ਇਦਾਂ ਦੀਆਂ ਫੇਰ ਤੇਰੀ ਔਲਾਦ ਦਾ ਅੱਛਾ। ਫੇਰ ਜਿਹੜੀ ਤੇਰੀ ਔਲਾਦ ਖਰਾਬ ਹੋਈ ਨਾ, ਤੇਰਾ ਤਾਂ ਬੀਕਨ ਰੂਮ 'ਚ ਪੜ ਰਿਹਾ ਬੀਕਨ ਰੂਮ 'ਚ ਪੜ ਰਿਹਾ। ਮੈਂ ਇਹ ਬਾਟਲ ਆਣ ਤੋਂ ਸਹੀ ਬਾਹਰ ਰੋਣ ਡਿਆ ਸੀ, ਤਾਂ ਬੁੱਢੀ ਸੁਲਮ ਕਰਦੀ ਮੇਰੇ ਤੇ। ਨਹੀਂ ਬਟ ਉਹ ਦੱਸਣਾ ਸੀ ਆਪਸ ਹੀ ਆ ਕਿਤੇ। ਭਾਈ ਔਨ ਸਕਰੀਨ ਸਾਰੇ ਛੇ ਕਹਿੰਦੇ ਆ, ਪਿੱਛੇ ਪਿੱਛੇ ਹੁੰਦੇ ਆ। ਉਹ ਨਾਲੇ ਮੈਂ ਆਪ ਬੜਾ ਤੰਗ ਆ ਉਸਤਾਦ ਜੀ, ਮੈਂ ਧਿਆਨ ਰੱਖ ਉਹ ਨਹੀਂ ਯਾਰ ਐ ਨਹੀਂ ਚੱਲਦਾ। ਹੁਣ ਵੇਖ ਅੱਲਾ ਜਾਣਦਾ ਉਸਤਾਦ ਜੀ, ਮੈਂ ਉਹ ਰਾਤੀ ਉੱਤੇ ਬੈਠਾ ਵਾਂ ਉਹ ਸਟਾਰ ਡੇ ਤੇ, ਕਹਿੰਦੀ ਅੱਗੇ ਨਹੀਂ ਸੀ ਮਾਣ, ਤੁਹਾਨੂੰ ਇੰਨਾ ਬੋਲਦੀਆਂ ਨੇ ਨਾ ਔਰਤਾਂ, ਆਹ ਦੀ ਕਸਮ ਹੈ, ਮੈਂ ਕਸਮ ਖਾਣ ਨੂੰ ਤਿਆਰ ਆ। ਨਹੀਂ, ਉਹ ਇੱਕ ਨਜਮ ਭਾਈ ਹੋ ਗਏ, ਇੱਕ ਹੋਰ ਉਹ ਜਿਹੜਾ ਅਬੂ ਬਕਰ ਉਮਰ ਭਾਈ, ਇੱਕ ਉਹ ਸਰਦਾਰ ਜੀ ਨੇ, ਇੱਕ ਹੋਰ ਨੇ, ਜਤਿੰਦਰ ਭਾਜੀ। ਉਹ ਸਾਰਿਆਂ ਦੀਆਂ ਬੁੱਢੀਆਂ ਤੁਹਾਨੂੰ ਬੁਰਾ ਭਲਾ। ਪਹਿਲੇ ਤੇ ਬੇਗਮਾਂ ਦੇ ਦਿਮਾਗ 'ਚ ਭਲਾ ਕੀ ਆ, ਲੈ ਉਸਤਾਦ ਜੀ ਕੋ ਜਾਂਦੇ ਨੇ ਵੀ 4-5 ਵਿਆਹ ਕੜਕਾਉਣੇ ਉਹ ਇਹ ਦਿਮਾਗ- ਤੇ ਚੋਰੋ ਦੇ। ਹਾਂ ਆਹੋ ਇੱਕ ਤਾਂ ਬੜਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਤੇ ਸਖਤ ਖਿਲਾਫ ਆ ਕਿ ਮੇਰੇ ਤੋਂ ਇਲਾਵਾ ਕੋਈ ਹੋਰ ਵੀ ਕਰੇ। ਕਹਿੰਦੇ ਉਸਤਾਦ ਜੀ ਅੱਲਾ ਦੀ ਕਸਮ ਹੈ, ਹਕੂਮਤ ਉਹ ਬੰਦਾ ਕਹਿਣ ਡਿਆ ਕਿ ਸਭ ਤੋਂ ਅੱਛੀ ਹਕੂਮਤ ਕਿਹੜੇ ਦੌਰ ਦੇ ਵਿੱਚ, ਕਿਹੜਾ ਦੌਰ ਸਭ ਤੋਂ ਅੱਛਾ ਸੀ, ਕਹਿੰਦਾ ਤੇਰੀ ਚਾਚੀ ਦਾ ਪੁੱਤਰ। ਮੈਂ ਕੰਗਣ ਹੀ ਨਹੀਂ ਦਿੱਤਾ ਕਿਸੇ ਨੂੰ। ਗੱਲ ਹੈ ਹਾਂ, ਕਹਿੰਦਾ ਹਕੂਮਤ ਸਭ ਤੋਂ ਅੱਛੀ ਕਿਹਦੀ ਸੀ, ਕਹਿੰਦਾ ਪੁੱਤਰ ਤੇਰੀ ਚਾਚੀ ਦੀ, ਕਦੇ ਨਹੀਂ ਕੰਗਣ ਦਿੱਤਾ ਕਿਸੇ ਨੂੰ। ਤੁਸੀਂ ਵੇਖੋ ਅੱਗੋਂ ਕਹਿਣ ਡੇ, ਤੁਸੀਂ ਇਹ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ। ਹਾਂ ਵਾਲਦਨ ਨੂੰ ਕਦੋਂ ਕਹਿਣ ਡੇ ਹੋ ਵੀ ਬੱਚਿਆਂ ਨੂੰ ਲੈਦਾ ਕਰ ਦੋ, ਤੁਹਾਡੇ- ਇਹ ਤੇ ਔਰਤਾਂ ਕਰਾ ਦਿੰਦੀਆਂ ਨੇ। ਹਾਂ ਸਾਡੇ 70% ਜਿਹੜਾ ਇਹ ਤਬਕਾ ਨਾ ਸਾਡੇ ਵਾਲਾ ਏਰੀਆ, ਹਾਂ ਇਹਦੇ 'ਚ ਬਰਬਾਦੀ ਹੈ। ਜਦੋਂ ਤੁਸੀਂ ਦੇਖਣਾ ਨਾ, ਤੇਰੀ ਵਿਆਹ ਨੂੰ 15 ਸਾਲ ਹੋ ਗਏ ਆ, 20 ਸਾਲ ਹੋ ਗਏ ਆ, ਉਹਦੀ ਭੈਣ ਦੇ ਘਰ ਕੋਈ ਫੰਕਸ਼ਨ ਆ ਗਿਆ, ਤੂੰ ਐਸੀ ਆਪਣੀ ਬੁੱਢੀ ਤਿਆਰ ਹੋਈ ਵੇਖੀ ਨਹੀਂ ਹੋਣੀ ਕਦੀ ਜਿਹੋ ਜਿਹੇ ਹੁਣ। ਏਦਾਂ ਹੀ ਆ ਯਾਰ ਉਸ ਤੇ ਜਦੋਂ ਤੂੰ ਸੋਚਣਾ ਹੀ ਆ ਕਿ ਕਾਸ਼ ਮੇਰੇ ਵਾਸਤੇ ਵੀ ਇਦਾਂ ਦੀ ਹੋਊ ਤਿਆਰ। ਸਹੀ ਗੱਲ। ਇਹ ਵਿਆਹ ਤੋਂ ਬਾਅਦ ਨਾ 1.5-2 ਮਹੀਨੇ ਸਿਰਫ ਬੁੱਢੀਆਂ ਤਿਆਰ ਹੁੰਦੀਆਂ ਬੰਦੇ ਵਾਸਤੇ, ਮੁੜ ਕੇ ਜ਼ਲਾਲਤ ਵੀ 18 ਸਾਲ ਤੂੰ ਉਹਨੂੰ ਸਮਝਣ ਡਿਆ ਵੀ ਯਾਰ ਵਿਚਾਰੀ ਬੁੱਢੀ ਹੋ ਗਈ ਯਾਰ, ਇਹਦੇ ਬਾਹਰ ਹੋ ਗਏ। ਲੈ ਤੇਰੀ ਭੈਣ ਦੇ ਮੁੰਡੇ ਦਾ ਵਿਆਹ ਆਵੇ, ਤੂੰ ਆਪਣੀ ਬੁੱਢੀ ਵੇਖ ਕੇ ਕਹਿਣਾ ਉਹ ਮੈਂ ਮੌਲਾ ਹੋ ਗਿਆ, ਮੇਰੀ ਬੁੱਢੀ ਮੈਨੂੰ ਪਤਾ ਹੀ ਨਹੀਂ, ਆਹੋ। ਮੇਰੇ ਕੋਈ ਫਿਰਦੀ ਨਹੀਂ। ਯਾਰ ਮੇਰੀ ਬੁੱਢੀ ਤੌਬਾ ਬਕਾਬ ਹੋ ਗਏ। ਉਹ ਘਰ ਬਰਬਾਦ ਹੁੰਦੇ ਨੇ ਜਿਹਦੇ ਫੈਸਲੇ ਔਰਤਾਂ ਕਰਦੀਆਂ। ਜੀ ਵਾਹ ਵਾਹ ਵਾਹ। ਹੁਣ ਵੇਖੋ ਹੁਣ ਤੁਹਾਡੀ ਮਾਸ਼ਾਅੱਲਾ 3 ਨਹੀਂ ਹੈ ਸਹੀ ਨਹੀਂ ਮੈਂ ਵੇਖੋ ਤੈਨੂੰ ਕੱਲ੍ਹ ਵਾਲੇ ਸ਼ੋਅ 'ਚ ਨਹੀਂ ਕਿਹਾ, ਪਾਇਨੇ ਐਂਜ਼ਾਈਟੀ ਦੀ ਗੋਲੀ ਛੱਡਤੀ, ਦਵਾਈਆਂ ਛੱਡਤੀਆਂ, ਉਹ ਵਜ੍ਹਾ ਹੀ ਮੁੱਕ ਗਈ। ਹਾਂ। ਨਹੀਂ ਮੈਂ ਐਂਜ਼ਾਈਟੀ ਦੀਆਂ ਗੋਲੀਆਂ ਹੈਪੀ, ਆਈ ਐਮ ਹੈਪੀ। ਲੇਕਿਨ ਤੇਰੀ ਉਸਤਾਦ ਜੀ ਗਾਲ ਨਾ ਕੱਢੋ। ਬੇਵਫਾਈ ਕਾ ਉਸਤਾਦ ਜੀ ਦੇਖੋ ਜ਼ਰਾ ਮਾਜ਼ਰਤ ਨਾਲ ਮੈਂ ਗੱਲ ਕਰਦਾ ਵਾਂ ਕਿ ਔਰਤ ਅਗਰ ਚਾਹਵੇ ਨਾ, ਹਾਂ ਓਏ ਆਪਣੇ ਖਰਾਬ ਖਾਮਦ ਨੂੰ ਦਰੁਸਤ ਕਰ ਸਕਦੀ ਹੈ, ਵੈਰੀ ਆਪਣੇ ਮੋਟੇ ਖਾਮਦ ਨੂੰ ਸਮਾਰਟ ਕਰ ਸਕਦੀ ਹੈ, ਆਪਣੇ ਖਾਮਦ ਦੀਆਂ ਸਿਆਹੀਆਂ ਦੂਰ ਕਰ ਸਕਦੀ ਹੈ, ਮੇਰੀ ਮੋਟਾਪਾ ਦੂਰ ਕਰ ਸਕਦੀ ਹੈ, ਮੇਰੀ ਕੇਅਰ ਕਰ ਸਕਦੀ ਹੈ, ਮੈਨੂੰ ਆਪਣੇ ਸਾਹ ਆਪ ਦਾ ਨੂੰ ਮਸਲਾ ਦੂਰ ਕਰ ਵਾ। ਸਕਦੀ ਆਪਣੇ ਆਪ ਤੋਂ। ਔਰਤ ਓਏ ਚਾਹਵੇ 3-3 4-4 ਬੱਚੇ ਜੰਮ ਜਾਂਦੀਆਂ ਵਿਚਾਰੀਆਂ, ਉਸ ਤੋਂ ਬਾਅਦ ਹੁਣ ਤੁਸੀਂ ਕਹਿੰਦੇ ਸਾਡਾ ਵੀ ਤਾਂ ਇਹ ਕੋਈ ਹਜ਼ਾਰਾਂ 'ਚ ਇੱਕ ਹੁੰਦੀ ਆ ਉਹ ਨਹੀਂ ਜਿਹੜੀ ਸਾਡੀ। ਖਾਵਨ ਦੇ ਟਾਈਮ ਤੇ ਬੱਚਿਆਂ ਨੂੰ ਕਹਿੰਦੀ ਚਲੋ ਫਾਰਗ ਹੋ ਤੁਸੀਂ, ਨਾ 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 ਮੇਰਾ ਖਾਵਨ ਦਾ ਟਾਈਮ ਆ। ਨਹੀਂ ਤੇ ਖਾਵਨ ਦਾ ਟਾਈਮ, ਖਾਵਨ ਦੀ ਕੇਅਰ ਸਾਰਾ ਕੁਝ ਬੱਚੇ ਲੈ ਦੇ ਜਾਂਦੇ। ਕੋਈ ਇੱਕ ਅੱਧੀ ਹੁੰਦੀ ਆ ਜਿਹੜੀ ਕਹਿੰਦੀ ਕਿ 20 ਸਾਲ ਬਾਅਦ ਵੀ ਘਰ ਹੁੰਦਾ ਨਾ ਬੰਦਾ ਤੇ ਉਦਾਂ ਹੀ ਤਿਆਰ ਹੋ ਜਾਂਦੀ ਜਿੱਦਾਂ ਪਹਿਲੇ ਦਿਨ ਹੁੰਦੀ ਸੀ। ਇਹ ਕੋਈ ਇੱਕ ਹੁੰਦੀ। ਕੋਈ ਉਹ ਕੋਈ ਸਹੀ। ਭਾਈ ਜਾਨ ਪੁੱਛ ਕੇ ਦੇਖ ਲਓ, ਉਹਨਾਂ ਨੇ ਕਹਿਣਾ ਕਰੀਏ ਕਿ 70 ਦਲੀਲਾਂ ਉਹਨਾਂ ਦੇ ਨਹੀਂ, ਸਾਡਾ ਬੇੜਾ ਕਰ ਕਰਤਾ, ਬੱਚੇ ਦਾ ਮੇਰੇ ਸਿਰ ਆ ਪਾਤਾ, ਮੈਨੂੰ ਆ ਪਾਤਾ, ਜੰਮ ਕੇ ਮੇਰੇ ਜੋਗਾ ਸਿੱਟ ਗਿਆ। ਮੈਂ ਕਹਿੰਦਾ ਉਹ ਭਾਈ ਜਿਹੜਾ ਵਾ ਯਾਰ ਉਹਦਾ ਨਾਮ ਕੀ, ਉਹ ਟਿਕਟੋਕਰ ਮੋਟਾਪਾ ਜਿਹੜਾ ਪੇੜ ਲਾਂਦਾ ਆਹੋ। ਉਹਦੀ ਵਾਈਫ ਐਡੀ ਅੱਛੀ ਗੁਜਰਾਂ ਵਾਲੇ ਦੇ ਨੇ ਇੱਥੇ, ਉਹਦੀ ਵਾਈਫ ਕਹਿੰਦੀ ਜਿਮ ਜਾ, जिम जाए मुझे नहीं पता, मैं आपसे नाराज हो जाऊँ, जिम जाए। और लाड कर करके भेज दी, देखे ना जिम जाए ना, चलो जिम करें, ये नहीं खाना, चलो ये खाओ ये खाओ। यार वो खवाने यार वो लैग पीस सिट के अगर बेगम अपने हाथ दे नाल सुक्की रोटी भी खवावे ते खामद खांदा यार। मैं ਫੈਸਲ ਦਾ ਵੀ ਦੁੱਖ ਵੱਡਾ ਯਾਰ। मैं एक गल कर रहा वां, ਲੇਕਿਨ ਸਾਡੇ ਇੱਥੇ ਭਲਾ ਕੀ ਹੁੰਦਾ, ਇੱਥੇ ਡਰਾਮੇ ਨਾ ਕਰ, ਹੀਰੇ ਵਰਗੀ ਸੀ ਭੈਣ ਮੇਰੀ ਜਦੋਂ ਤੇਰੇ ਨਾਲ ਵਿਆਹੀ ਆ। ਸਹੀ ਗੱਲ। ਐ ਗੁੱਡੀ ਜੀ ਲੱਗਦੀ मैं अपनी गल नहीं कर रहा, ਆਪਣੀ ਕਰ ਰਹੇ मैं ਸੀ। अपनी नहीं कर रहा उस्ताद जी, ना 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 उस्ताद जी मैं फैसल मैं न्यूट्रल सारे ਭਾਜੀ ਐ ਤੇ ਉਹ ਭੈਣ ਮੇਰੀ ਵਿਚਾਰੀ ਕਸਮੇ ਇੰਜ ਲੱਗਦਾ ਸੀ ਜਿਵੇਂ ਯਾਰ ਕੋਈ ਪਤਾ ਨਹੀਂ ਕੋਈ ਫੂਰ ਆ, ਪਰ ਬੇੜਾ ਗਰਕ ਕਰਕੇ ਰੱਖ ਦਿੱਤਾ। ਹਾਂਜੀ। ਉਹਨੂੰ ਲੈ ਕੇ ਉਸ ਮਕਾਨ ਚ ਉਹਨੂੰ
15 ਸਾਲ ਉਸ ਮਕਾਨ 'ਚ ਰੱਖਿਆ ਜਿੱਥੇ ਅੱਲਾ ਮਾਫੀ ਜਾਨਵਰ ਨਾ ਰਵੇ ਕੋਈ ਖੁਸ਼ੀ ਨਾਲ, ਉੱਥੇ ਲੈ ਕੇ ਉਹਨੂੰ ਪਾਲਦਾ ਰਿਹਾ। ਕਿਉਂ ਉਹਦਾ ਹੌਸਲਾ ਇਹਦੇ ਨਾਲ ਦਬਾਅ ਕੀਤਾ ਉਹ ਮੈਂ ਆਪਣੀ ਗੱਲ ਨਹੀਂ ਯਾਰ, ਉਹ ਨਹੀਂ ਜਿਹੜਾ ਉਹ ਸਾਜੀ ਜਿਹੜਾ ਓਏ ਉਹਨਾਂ ਦੀ ਨਹੀਂ, ਮੈਂ ਤੇਰੀ ਗੱਲ ਕਰ ਰਿਹਾ। ਭਾਬੀ ਨੇ ਬਰਕਤ ਕੀਤੀ ਤੁਹਾਡੇ ਨਾਲ ਜਨਮ ਗੱਲ ਆ। ਹਾਂਜੀ ਭਾਈ ਅੱਲਾਹ ਤਾਲਾ ਇਤਨੀ ਬੁੜੀ ਸਭ ਨੂੰ ਦਵੇ ਲੱਗੇ ਪਤਾ ਫਿਰ। ਸਹੀ ਗੱਲ। ਨਹੀਂ ਉਹ ਭਾਈ ਬਹੁਤ ਉਹ ਮੈਂ ਨਹੀਂ ਗੱਲ ਕਰ ਰਿਹਾ ਯਾਰ, ਮੁੱਕਰ ਗਏ। ਸੁਪਰਸਟਾਰ ਨੇ ਕਿਹਾ, ਕਹਿੰਦਾ ਯਾਰ ਮੈਂ ਆਪਣੇ ਬੱਚਿਆਂ ਲਈ ਕਮਾਣਾ, ਆਪਣੀ ਵਾਈਫ ਲਈ, ਆਪਣੇ ਘਰ ਨੂੰ ਦਰੁਸਤ ਰੱਖਣਾ, ਲਗਜ਼ਰੀ ਲਾਈਫ ਮੈਂ ਲੈਣੀ, ਲੇਕਿਨ ਮੇਰੀ ਕੇਅਰ ਵੀ ਜ਼ਰੂਰੀ ਹੈ। ਮੈਂ ਸਵੇਰੇ ਉੱਠਾਂ, ਇੱਕ ਪਾਣੀ ਦਾ ਗਲਾਸ ਵਿੱਚ ਨਿੰਬੂ ਪਾ ਕੇ, ਵਿੱਚ ਸ਼ਹਿਦ ਦਾ ਚਮਚ ਪਾ ਕੇ ਅੱਗੇ ਪਿਆ ਹੋਵੇ, ਕਹਿਣਾ ਨਾ ਪਵੇ ਮਿਠਾਈ ਜੀ ਭਜਾਈ ਪਿਛੇ ਆ ਜਾਂਦੀ ਹੈ, ਹੈ ਅੱਗੇ ਨਹੀਂ ਪਿਆ ਹੁੰਦਾ। ਨਹੀਂ ਇਹਨਾਂ ਚ ਤੇ ਹੈ ਹੀ ਨਹੀਂ ਨਾ ਹੁਣ ਲਿਖਿਆ। ਬੱਟ ਯਾਰ ਲਾਵਾਂਗੇ, ਕਹਿਣਾ ਨਹੀਂ ਜੇ ਬਸ ਕਰਨਾ ਗੱਲ ਜਿਹੜੀ ਬਾਹਰ ਨਹੀਂ ਨਹੀਂ, ਸਾਜੀ ਉਹ ਪ੍ਰਜਲਦੀ ਕੋਈ ਨਹੀਂ ਕੀਤੀ ਉਹਨੇ ਬਟ ਨੇ ਗੱਲ। ਜੀ ਮੇਰੇ ਸਾਹਮਣੇ ਕੀਤੀ ਮਿੱਠੇ ਦੱਸੀ ਜਰਾ। ਪਰ ਸਾਹਿਬ ਦੀ ਤਾਂ 10 ਸਾਲ ਸਮਝ ਨਹੀਂ ਆਈ ਭਰਜਾਈ ਨਹੀਂ ਨਹੀਂ ਕਸਮ ਨਾਲ ਕਹਿੰਦੇ ਕੀ ਹੈ। ਓ ਯਾਰ ਮੈਂ ਆਪ ਬੜਾ ਤੰਗ ਆ ਇਹਨਾਂ ਚੀਜ਼ਾਂ ਤੋਂ ਉਸਤਾਦ ਜੀ, ਮੇਰਾ ਵੀ ਵਿਆਹ ਕਰਾਓ। ਤੂੰ ਨਹੀਂ ਤੰਗ, ਅਸੀਂ ਖਾਮਦਾਂ ਦੀ ਗੱਲ ਕਰਦੇ, ਤੇਰਾ ਖਾਮਨ ਤੰਗ ਹੋਣਾ, ਤੂੰ ਤਾਂ ਚੁੱਪ ਤੇਰੀ ਤੇ ਅਸੀਂ ਸਾਈਡ ਲੈ ਰਹੇ ਹਾਂ। ਮੈਂ ਤੇਰਾ ਹੀ ਧਨੌਲਾ ਪਿਆ ਉਹ। ਤੂੰ ਮੇਕਅਪ ਕਰਾ ਕੇ ਤੇਰੇ ਕੀ ਸਿਸਟਰ ਦਾ ਕਰਤਾ। ਯਾਰ ਹੁਣ ਇਲੈਕਟ੍ਰਿਕ ਮਸ਼ੀਨਾਂ ਆ ਗਈਆਂ, ਹਾਲੇ ਵੀ ਮਸ਼ੀਨ ਲਾਉਣ ਦਾ ਰੌਲਾ ਵਾ। ਹਾਂ ਅੱਲਾ ਭਲਾ ਕਰੇ। ਉਹ 60-70 ਦੀ ਉਹ ਆ, ਲੱਖ ਦੀ ਉਹ ਆ, ਉਹ ਲੈ ਦਿਓ। ਫਰੰਟ ਡੋਰ ਟੌਪ ਦੀ ਤੇ ਫਰੰਟ ਡੋਰ ਤੇ ਟੌਪ ਡੋਰ, ਅੰਜ ਵਿੱਚ ਸੁੱਟੋ ਤੇ ਇੰਜ ਹਾਂ ਇਹ ਬਾਹਰ ਸੁੱਕੇ ਸਕਾਏ ਪਿੱਛੋਂ ਪੈਪ ਲਾਓ, ਅੱਗੇ ਸਰਫ ਪਾਇਆ ਹੋਵੇ, ਇੰਜ ਕਰਕੇ ਨੱਪੋ ਬਾਹਰ। ਤਾਂ ਜੀ ਹੁਣ ਡਰਾਈ ਕਰਦੇ ਨਾਲ ਸਪਿਨਰ ਵਾ ਹਲਕਾ ਜਿਹਾ ਨੀਮ ਰਹੇਗਾ, ਫੋਲਣੇ ਪੈਂਦੇ, ਉਹ ਵੀ ਚਾਲ ਆਈ ਹੁੰਦੀ। ਯਾਰ ਮੇਰੇ ਹੱਥ ਆ ਗਿਆ, ਦੇਖੋ ਮੇਰੇ ਨੌ ਟੁੱਟ ਉਹ ਗਏ। ਤੇ ਬੁੱਢੀ ਦਾ ਤੇ ਰੋਲਾ ਹੀ ਮੁੱਕ ਗਿਆ ਮਸ਼ੀਨ ਲਾਉਣ ਵਾਲਾ। ਤਾਂ ਤੁਸੀਂ ਆਪ ਕੱਪੜੇ ਲਾਓ ਇੱਕੋ ਹੀ ਜੋੜਾ, ਉਹ ਚ ਪਾ ਕੇ ਉਹਨੂੰ ਲਾ ਕੇ ਤੇ ਫਾਰਗ ਹੋ ਜਾਓ। ਫਿਰ ਉਹਦੇ ਤੇ 10-12 ਹੁਣ ਉਹ ਢੇਰ ਨਹੀਂ ਲੱਗਦਾ, ਏਡਾ ਢੇਰ ਲਾਇਆ ਵਾ, ਨਾਲ ਟੱਪ ਰੱਖਿਆ ਵਾ, ਮੱਥਾ ਬੰਨਿਆ, ਹਾਂ ਪਰੇ ਹੋ ਜਾਓ ਪਰੇ। ਉਹ ਖਤਮ ਹੋ ਗਿਆ ਵਾ। ਧੋਣ ਵਾਲੇ ਲੈਦਾ, ਨਤਾਰਨ ਵਾਲੇ ਲੈਦਾ, ਨੀਲ ਦੇਣ ਵਾਲੇ ਲੈਦਾ। ਹਾਂਜੀ ਇਹਨਾਂ ਦਾ ਲੇਕਿਨ ਤੂੰ ਮੇਰਾ ਨੌਲੇਜ ਚੈੱਕ ਕਰ ਬੇਟੇ। ਸਾਜੀ ਇਹ ਸਹੀ ਗੱਲ ਹੈ, ਲੇਕਿਨ ਹੁਣ ਵਕਤ ਬਦਲ ਗਿਆ ਵਾ। ਚਿੱਟੇ ਸੂਟ ਲੈਦਾ, ਚਿੱਟਿਆਂ ਨੂੰ ਨੀਲ ਲੈਦਾ ਦੇਣਾ, ਹਾਂਜੀ ਪਹਿਲੇ ਚਿੱਟੇ ਬਾੜੇ। ਠੀਕ ਆ, ਰੰਗਦਾਰ ਲੈਦਾ। ਹਾਂਜੀ ਅੱਛਾ, ਫਿਰ ਰੇਸ਼ਮੀ ਲੈਦਾ, ਫਿਰ ਇਹ ਮਸ਼ੀਨ ਵਾਲੇ ਨਹੀਂ ਹੈਗੇ, ਇਹ ਹੱਥ ਨਾਲ ਹੱਥ ਵਾਲੇ, ਵਾਹ। ਉਹ ਲਾਗਾ ਠਾਪੀ ਵਾਲੇ। ਕਿਉਂ ਜੀ? ਇਹਨਾਂ ਨੂੰ ਹਿਸਾਬ ਲਾ। ਇਹਨਾਂ ਨੂੰ ਜੇ ਇਹ ਪਤਾ ਹੋਵੇ, ਇਹਨਾਂ ਨੂੰ ਬਰਤਨਾਂ ਦਾ ਵੀ ਪਤਾ ਹੋਣਾ ਕਿੱਥੇ ਦਾ ਕਿਵੇਂ ਲੱਤਦਾ। ਭਾਜਨ ਮੇਰੀ ਗੱਲ ਸੁਣੋ, ਮੈਂ ਆਪਣੀ ਅੰਮੀ ਦੇ ਨਾਲ ਨਾ, ਕਿਉਂਕਿ ਮੈਂ ਸਭ ਤੋਂ ਵੱਡਾ ਸਾਂ। ਨਹੀਂ ਦੱਸ ਦੇ ਕੋਈ ਡੋਗੜੇ ਮੁਸ਼ਕਲ ਪਾਣੀ ਥੋੜਾ ਜਿਹਾ ਗਰਮ ਕਰੋ, ਤਿੰਦਾ ਬਹੁਤ ਸੋਹਣਾ ਲੱਗਦਾ ਨਾ। ਇਹ ਕੱਟੀ ਨਾ, ਇਹ ਏਦਾਂ ਹੀ ਲਾ ਲੈ। ਇਹਨੂੰ ਪਤਾ ਨਾ, ਤਿੰਦਾ ਮੈਨੂੰ ਨਹੀਂ ਪਤਾ, ਇਹਨੂੰ ਪਤਾ। ਹਿਸਾਬ ਲਾਓ ਤੇ ਥਿੰਦਾ ਕਿਵੇਂ ਲੱਤਦਾ। ਨਹੀਂ ਸਾਜੀ ਥਿੰਦੇ ਆਂਡੇ, ਠਹਿਰ ਜਾ ਇੱਕ ਮਿੰਟ। ਇੱਥੋਂ ਹੀ ਉਸਤਾਦ ਜੀ ਨਹੀਂ ਇੱਥੋਂ ਨਹੀਂ, ਉੱਥੋਂ ਨਹੀਂ, ਉੱਥੋਂ ਹੀ ਆਈ, ਪਿੱਛੋਂ ਹੀ, ਇੱਥੋਂ ਨਾ ਆਈ। ਉਸਤਾਦ ਜੀ ਤੁਹਾਨੂੰ ਥਿੰਦੇ ਦਾ ਵੀ ਪਤਾ ਹੋਣਾ ਕਿ ਜੀ ਲੱਤਦਾ ਉਹ ਦੱਸਦਾ, ਉਹ ਤੁਸੀਂ ਦੱਸਦਾ। ਇਹ ਘਰ ਵੀ 15 ਮਿੰਟ ਦੀ ਐਂਟਰੀ ਕਰਕੇ ਆਉਂਦੇ ਆ। ਹਾਂਜੀ, ਇਹ ਥੋੜਾ ਮੈਂ ਥਿੰਦਾ ਤੁਹਾਨੂੰ ਦੱਸਣ ਲੱਗਾ, ਭੈਣ ਮੈਂ ਸਭ ਤੋਂ ਵੱਡਾ ਸਾਂ, 3 ਭਾਈ ਸੀ, ਚੌਥੇ ਨੰਬਰ ਤੇ ਭੈਣ ਸੀ ਸਭ ਤੋਂ ਛੋਟੀ। ਤੇ ਮਾਂ ਆਪਣੀ ਦੇ ਨਾਲ ਜਿੰਨਾ ਮੈਂ ਘਰ ਦਾ ਕੰਮ ਕਰਾਇਆ, ਜਿੱਦਾਂ ਦਾ ਵੈਪਰ ਮੈਂ ਵਿਹੜੇ 'ਚ ਫੇਰਦਾ, ਮੇਰਾ ਮਾਮੂ ਕਹਿੰਦਾ ਸੀ ਪੂਰੇ ਖਾਨਦਾਨ 'ਚ ਮੈਂ ਏਦਾਂ ਨਹੀਂ ਵੇਖਿਆ ਕਿਸੇ ਬੁੱਢੀ ਨੂੰ ਵੈਪਰ ਮਾਰਦੇ। ਐ ਸਮੂਥ ਨਿਜ਼ਾਮ ਮੇਰਾ ਸਟਾਈਲ, ਵੈਪਰ ਮਾਰਨਾ, ਅੰਮੀ ਨਾਲ ਮਟਰ ਕਢਾਉਣੇ, ਤੋਰੀਆਂ ਕੱਟਣੀਆਂ, ਕੱਪੜੇ ਉੱਤੋਂ ਪਾ ਸੁੱਕਣੇ ਪਾ ਕੇ ਆਉਣੇ, ਯਾਨੀ ਸਾਰਾ ਕੰਮ ਜਿਹੜਾ ਔਰਤਾਂ ਵਾਲਾ ਮੈਂ ਕਰਦਾ ਰਿਹਾ। ਇਸ ਤਰ੍ਹਾਂ ਸਾਜੀ ਇਹ ਤਾਂ ਹਾਂਜੀ, ਚੌਲ ਚੁਗਣੇ, ਦਾਲਾਂ ਚੁਗਣੀਆਂ, ਵਿਆਹ ਤੋਂ ਜੀ ਬਾਅਦ ਮੁਰਗਾ ਧੋਣਾ, ਮੈਨੂੰ ਕਹਿਣਾ ਚੱਲ ਚਿਕਨ ਧੋ, ਉਹ ਧੋਣਾ, ਸਾਰੇ ਕੰਮ ਕਰਦਾ ਰਿਹਾ। ਕੈਸੀ ਗੱਲ ਆ, ਦੇਖ ਲੈ ਹੈ ਵਿਆਹ ਤੋਂ ਬਾਅਦ ਵੀ ਕੀਤੇ ਆ। ਹਾਂਜੀ ਭੈਣ, ਮੈਂ ਗੱਲ ਕਰਨਾ ਚਾਹੁੰਦਾ, ਇਹ ਹੁਣ ਵਿਆਹ ਵਰਿਆਂ ਦਾ ਰੌਲਾ ਵਾ, ਜਿਹੜੇ ਕੁਆਰੇ ਬੰਦੇ ਆ ਉਹ ਕੁਆਰੇ ਬੰਦੇ ਆਪਣਾ ਸਟੇਟਸ ਬਣਾਉਣ, ਇਹਨਾਂ- ਆਪਣਾ ਬੈਂਕ ਅਕਾਊਂਟ ਇੰਜ ਦਾ ਹੋਣਾ ਚਾਹੀਦਾ, ਤੁਹਾਡੇ ਕੋਲ ਸੇਫਟੀ ਇੰਨੀ ਹੋਣੀ ਚਾਹੀਦੀ, ਬੈਕਅਪ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਤੁਹਾਨੂੰ ਸ਼ਾਦੀ ਤੋਂ ਬਾਅਦ ਪਲੇਟਾਂ ਨਾ ਗਿਣਦੇ ਰਹੋਗੇ, ਤੰਬੂਆਂ ਵਾਲੇ ਦੇ 20,000 ਰੁਪਏ ਚੜ ਗਿਆ। ਓਏ ਤੇ ਬੈਂਕ, ਇਹਨੇ ਬੈਂਕ, ਇਹ ਬੈਂਕਾਂ ਚ ਅਕਾਊਂਟ ਖਲਾਉਣ ਗਿਆ, ਉਹ ਬੰਦੇ ਨੇ ਉਹਨੂੰ 20 ਰੁਪਏ ਤੇ ਉਹਨੇ ਕਿਹਾ ਝੰਗ ਬਜ਼ਾਰੋਂ ਮਿੱਟੀ ਦਾ ਗੱਲਾ ਲੈ ਕੇ ਘਰ ਰੱਖ ਲਾ, ਇੱਥੇ ਤੱਕ ਕੋਈ ਕੰਮ। ਨਾਲੇ ਗਿਆ ਬਿੱਲ ਲਾਉਣ ਵਾਲੀ ਲਾਈਨ 'ਚ, ਘੰਟਾ ਤੇ ਔਰਤਾਂ ਵਾਲੀ ਲਾਈਨ 'ਚ ਖਲੋਤਾ ਰਿਹਾ, ਇਹਨੂੰ ਪਤਾ ਨਹੀਂ ਮੈਂ ਕਿਹੜੀ ਲਾਈਨ 'ਚ ਖਲੋਣਾ ਵਾ। ਉਹ ਕਾਊਂਟ ਖਲਾਣ ਗਿਆ, ਗਾਰਡ ਨੂੰ ਹੀ ਜਮਾ ਕਰਾਈ ਜਾਂਦਾ, ਕਹਿੰਦਾ ਉਹਨਾਂ ਨੂੰ ਛੱਡ, ਤੂੰ ਆ 50 ਰੁਪਏ ਫੜ। ਯਾਰ ਨਹੀਂ ਯਾਰ 50 ਰੁਪਏ ਯਾਰ ਜਮਾ ਕਰਾ ਰਿਹਾ ਬਾਹਰੋਂ ਬਾਹਰ। ਜਮਾ ਕਰਾਉਣ ਗਿਆ ਔਰ ਸਲਿੱਪ ਵੀ ਦੇਤੀ ਉਹਨੇ, ਹੱਥ 'ਚ ਦੇਤੀ, ਫੇਰ ਉਹ ਕਸਮਾ ਪਾਉਣ ਡਿਆ। ਲੋ ਜੀ, ਮੈਂ ਦੁਬਈ ਗਿਆ ਇੱਕ ਬੈਂਕ 'ਚ, ਤੁਹਾਨੂੰ ਮੈਂ ਮਜ਼ੇ ਦੀ ਗੱਲ ਦੱਸਾਂ। ਓਏ ਮੈਂ ਦੁਬਈ ਇੱਕ ਬੈਂਕ 'ਚ ਗਿਆ, ਮਜ਼ਾ ਆਉਣਾ ਹੀ। ਯਕੀਨ ਕਰੋ ਮੈਨੂੰ ਇੰਝ ਲੱਗੇ 5 ਸਟਾਰ ਹੋਟਲ ਆ ਕੋਈ। ਤੁਸੀਂ ਇਹ ਬੈਂਕ ਬੈਠੇ ਹੋ, ਇਧਰ ਸੈਲਡ, ਰੋਟੀ, ਬੈਂਕ ਦੇ ਅੰਦਰ ਮੁਫਤ ਨਹੀਂ ਜੀ। ਛੱਡੀਏ, ਮੈਂ ਤੁਹਾਨੂੰ ਹੁਣ ਵੀਡੀਓ ਬਣਾ ਕੇ ਭੇਜਾਂਗਾ। ਬੈਂਕ ਦੇ ਅੰਦਰ ਡਰਿੰਕਸ, ਇਧਰਲੀ ਸਾਈਡ ਤੇ ਚਾਵਲ, ਯਾਨੀ ਬੂਫੇ ਲੱਗਾ, ਬੂਫੇ ਵਿਦਆਊਟ ਐਨੀ ਐਨੀ ਕੋਈ ਵੀ ਪੈਸਾ ਦੇਣਾ, ਸਿਰਫ ਇੱਕ ਤੁਸੀਂ ਵੇਟ ਕਰ ਰਹੇ ਹੋ, ਤੁਹਾਡੀ ਵਾਰੀ ਅੱਧੇ ਘੰਟੇ ਬਾਅਦ ਆਉਣੀ, ਤੁਸੀਂ ਉਨੀ ਦੇਰ ਰੁਕ ਚੀਜ਼ ਖਾਓ, ਉੱਠੋ ਬੂਫੇ 'ਚ ਖਾਓ ਪੀਓ, ਬੈਂਕ ਦੇ ਅੰਦਰ। ਕਿਆ ਕਹਿੰਦੇ ਤੇ ਇੱਥੇ ਉਸਤਾਦ ਜੀ ਤੁਸੀਂ ਮੈਂ ਦੇਖਿਆ ਬ੍ਰਾਂਚ ਇੱਥੇ ਜੈਨੂਇਨ ਜਿੱਥੇ ਤੁਸੀਂ ਸਲਾਮੀ ਪਾ ਕੇ ਗਏ ਹੁੰਦੇ, ਉੱਥੇ ਨਹੀਂ ਲੱਭਦਾ ਤੁਹਾਨੂੰ। ਸਹੀ ਗੱਲ। ਉਸਤਾਦ ਜੀ ਨਾਕੀ ਸਾਹਿਬ ਪੁੱਛੋ, ਬ੍ਰਾਂਚ ਮੈਨੇਜਰ ਮੈਂ ਦੇਖਿਆ ਆਪਣੀ ਛੱਲੀ ਕਾਊਂਟਰ ਥੱਲੇ ਕਰਕੇ ਖਾਂਦੇ ਹੋਏ। ਕਿਆ ਕਿਤਨਾ ਕੈਸ਼ ਹੈ ਤੁਹਾਡਾ?
ਅੱਛਾ ਆ ਜਾਏਗਾ ਕੋਈ ਪੁੱਛਣ ਲੱਗ ਗਿਆ ਮੈਂ ਬ੍ਰਾਂਚ ਵਿੱਚ ਦੇਖੀ ਯਾਰ ਇਹ ਥੋੜੇ ਚਣੇ ਲਿਆ ਕੇ ਸੰਘਾੜੇ ਥੱਲੇ ਰੱਖੋ ਤੇ ਅੱਛਾ ਹੋ ਜਾਏਗਾ ਕੋਈ ਉਹ ਮੈਂ ਦਾਗੀ ਸਾਹਿਬ ਨੂੰ ਵੇਖਿਆ, ਉਹ ਨਹੀਂ ਜਿਹੜਾ ਗੋਲ ਜਿਹਾ ਹੁੰਦਾ ਉਹ ਫਰੇਮ, ਆਹੋ ਉਹ ਜੇ ਚ ਕਢਾਈ ਕਰਦੇ, ਉਹ ਟੇਬਲ ਥੱਲੇ ਲੱਗ ਕੇ ਕਢਾਈ ਵੀ ਕਰਨ ਦੇ ਸੀਗੇ ਤੇ ਨਾਲੇ ਗੱਲਾਂ ਵੀ। ਅੱਛਾ ਯਾਰ ਦਿਮਾਗ ਖਰਾਬ। ਨਹੀਂ ਹੁਣ ਉਸਤਾਦ ਜੀ ਵਿਆਹ ਵਰਿਆਂ ਨੂੰ ਦੇਖ ਕੇ ਤੇ ਸਾਡਾ ਕਿੱਥੋਂ ਵਿਆਹ ਕਰਾਉਣ ਨੂੰ ਦਿਲ ਕਰਨਾ ਵਾ, ਯਾਨੀ ਉਹ ਬੋਰਾ ਬਣ ਗਿਆ ਵਾ, ਇਹ ਬੋਲਾ ਬਣ ਗਿਆ ਬੇਟਾ, ਵਾ, ਯਾਰ ਉਹ ਸਿਆਹ ਚੰਨ ਹੋ ਗਿਆ ਵਾ। ਤੇਰਾ ਫਰਨੀਚਰ ਬਣਾ ਲਈਏ, ਫੇਰ ਕੋਈ ਗੱਲ ਕਰਾਂ ਕਿ ਤੇਰਾ ਸਾਮਾਨ ਪਹਿਲਾਂ ਬਣਾਉਣਾ ਉਹ ਕਿਉਂ? ਫਰਨੀਚਰ ਕਿੱਥੇ ਐਵੇਂ ਨਾਲ ਸਾਹਮਣੇ ਦੇ ਘਰ ਹਮਸਾਰੀ ਲਾਊਗਾ, ਪਹਿਲਾਂ ਕੋਈ ਜਗ੍ਹਾ ਤਾਂ ਅਰੇਂਜ ਕਰੇ। ਇੱਕ ਚੀਜ਼ ਆ ਨਾ ਉਸਤਾਦ ਜੀ, ਸਭ ਤੋਂ ਵੱਡਾ ਝੂਠ ਜਿਹੜਾ ਹੈਗਾ ਉਹ ਵੀ ਬੋਲਦੇ ਨੇ। ਪਹਿਲੇ ਮੈਂ ਤੁਹਾਨੂੰ ਉਹ ਗੱਲ ਕੀਤੀ ਸੀ ਨਾ ਕਿ ਉਹ ਤਾਰੇ ਤੋੜ ਲਿਆਵਾਂਗਾ, ਉਹ ਕਹਿੰਦੀ ਮੈਂ ਜੰਨਤ ਬਣਾ ਲਾਂਗੀ, ਇਹ ਕਿਹਾ ਝੂਠ। ਇੱਕ ਉਸ ਤੋਂ ਬਾਅਦ ਲੜਾਈ 'ਚ ਵੀ ਝੂਠ ਹੁੰਦਾ ਵੀ ਮੇਰਾ ਕਜ਼ਨ ਇੱਕ ਏਡਾ ਕੁ ਸ਼ਰੀਫ, ਏਡਾ ਸ਼ਰੀਫ, ਉੱਤੇ ਇਲਜ਼ਾਮ ਕੀ ਲੱਗਾ? ਬੈਲਟਾਂ ਨਾਲ ਕੁੱਟਦਾ। ਵਾਈਫ ਨੂੰ ਦੈਟਸ ਨਾਟ ਪੋਸੀਬਲ। ਯੈਸ ਗੁੱਡ ਗੁੱਡ। ਨਹੀਂ ਸਾਰੀ ਪੰਜ ਫੈਸਲ ਸਹੀ ਕਿ ਰਿਸ਼ਤੇ 'ਚ ਫਰਕ ਹੁੰਦਾ ਵਾ। ਰਿਸ਼ਤੇ 'ਚ ਫਰਕ ਪਾਦਾ, ਬੈਲਟਾਂ ਨਾਲ ਕੁੱਟਦਾ। ਲਓ ਜੀ ਉਸਤਾਦ, ਸੇਮ ਦੋ ਕੁੜੀਆਂ ਨੇ, ਯਾਨੀ ਇੱਕ ਮੈਂ ਸੱਸ ਹਾਂ, ਤੁਸੀਂ ਹਾਂ, ਇੱਕ ਮੇਰੀ ਨੂੰਹ ਆ, ਇੱਕ ਮੇਰੀ ਕੁੜੀ ਹੈ। ਹਾਂ ਮੈਂ ਕਿਸੇ ਦੀ ਧੀ ਵਿਆਹ ਕੇ ਆਪਣੇ ਘਰ ਲੈਂਦੀ ਹੈ, ਆਪਣੀ ਮੈਂ ਕਿਸੇ ਵੱਲ ਵਿਆਹਤੀ। ਸਹੀ। ਸੇਮ ਟਾਈਮ ਇੱਕ ਮਿਸਾਲ, ਹੁਣ ਸੇਮ ਹਰਕਤਾਂ ਮੇਰੀ ਨੂੰਹ ਵੀ ਕਰ ਰਹੀ ਹੈ, ਸੇਮ ਹਰਕਤਾਂ ਮੇਰੀ ਧੀ ਵੀ ਕਰ ਰਹੀ ਹੈ, ਇੱਕ ਮਿਸਾਲ ਆ, ਠੀਕ ਹੈ। ਲੇਕਿਨ ਨੂੰਹ ਮੇਰੀ ਬੁਰੀ ਹੈ, ਧੀ ਮੇਰੀ ਚੰਗੀ। ਚੰਗੀ ਹਾਏ 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 ਯਾਰ ਫੈਸਲਾ ਹੀ ਕਰਦਾ ਵੱਡਾ ਮੈਸੇਜ ਆ, ਵੱਡਾ। ਹਾਂ ਹਾਂ, ਕਿਆ ਬਾਤ ਹੈ। ਸਾਡੀ ਬਹੁਤ ਨੂੰਹ ਮੇਰੀ ਨਹੀਂ ਸਹੀ ਤੇ ਧੀ ਮੇਰੀ ਸਹੀ ਹੈ। ਨੂੰਹ ਨੇ ਜਾ ਕੇ ਨੂੰਹ ਨੇ ਕਹਿਣਾ ਮੈਨੂੰ ਇਦਾਂ ਨਹੀਂ ਕਰਦੇ, ਮੈਨੂੰ ਇਦਾਂ ਨਹੀਂ, ਆਪਣੇ ਮਾਪਿਆਂ ਨੂੰ ਕਹਿਣਾ ਮੈਨੂੰ ਖਾਣ ਨੂੰ ਨਹੀਂ ਦਿੰਦੇ, ਸਾਰੀ ਦਿਹਾੜੀ ਇਦਾਂ ਰੱਖੀ ਰੱਖਦੇ ਆ, ਰੋਟੀ ਉਦੋਂ ਖਾਣੀ ਆ ਜਦੋਂ ਸਾਰਿਆਂ ਨੇ ਖਾਣੀ। ਐ ਵੀ ਬੜਾ ਰੌਲਾ ਹੁੰਦਾ ਕੁੜੀਆਂ ਦਾ, ਰੋਟੀ ਉਦੋਂ ਮਿਲਦੀ ਜਦੋਂ ਸਾਰਿਆਂ ਨੇ ਖਾਣੀ ਆ, ਮੈਨੂੰ ਕਿਸ ਟਾਈਮ ਪਹਿਲੇ ਭੁੱਖ ਲੱਗ ਜੇ ਮੈਂ ਬੈਠੀ ਰਹਿਣੀ। ਹੁਣ ਉਹਨੇ ਆਪਣੀ ਮਾਂ ਨੂੰ ਦੱਸਣੀ, ਉਹਨੂੰ ਪਤਾ ਲੱਗਦਾ ਮੇਰੀ ਨੂੰਹ ਨੇ ਸ਼ਿਕਾਇਤ ਲਾਈ ਜਾ ਕੇ ਹਾਂ ਆਪਣੀ ਮਾਂ ਨੂੰ, ਹੈ ਉਹਨੂੰ ਕਹਿਣਾ ਕਿਦੋਂ ਧੀ ਅਸੀਂ ਤੈਨੂੰ ਰੋਕਿਆ, ਸਭ ਕੁਝ ਪਿਆ ਤੂੰ ਖਾ ਲਾ, ਤੂੰ ਜਾ ਕੇ ਇੱਕ ਮਿਸਾਲ, ਠੀਕ ਆ। ਉਹ ਬੁਰੀ ਲੱਗਣ ਲੱਗ ਪਈ। ਹੁਣ ਆਪਣੀ ਧੀ ਆਈ ਹੈ ਤੇ ਉਹਨੇ ਸੇਮ ਇੱਕ ਮਿਸਾਲ ਉਹੀ ਗੱਲ ਕਹੀ ਹੈ ਕਿ ਉੱਥੇ ਇਦਾਂ ਕਰਨਾ, ਤੂੰ ਉਹਨੂੰ ਲੜਨ ਚੱਲਣਾ ਉਹਦੇ ਘਰ। ਪੂਰਾ ਮਹਾਸ ਖੋਲ ਦੇ। ਹਾਂ ਕੈਸੀ ਗੱਲ, ਉਹਨੂੰ ਕਹਿਣਾ ਆਹ ਸਹੀ ਗੱਲ ਕਹੀ ਹੈ, ਐਸਾ ਸਿਸਟਮ ਆ। ਉਸਤਾਦ ਜੀ ਉਹੀ ਨਾ ਕਿ ਸਾਡੀ ਮਿਸਾਲ ਸਾਡੀ ਧੀ ਐਡੀ ਸੁਖੀ ਹੈ ਨਾ, ਖਾਵਨ ਸਾਰੇ ਕੰਮ ਕਰਦਾ, ਛਾਲਾ ਬਣਾ ਕੇ ਰੱਖਿਆ ਤੇ ਮੁੰਡਾ ਨਮਰੀ ਦਾ ਸੋਹਰਿਆਂ ਦੀ ਮੰਨੀ ਜਾਂਦਾ। ਸਾਜੀ ਰਨ ਉਹ ਤੋਂ ਨੌਜ਼ ਬਿਲਾ ਅਸਤਗਫੁਰullah, ਮੈਂ ਕੁਆਰਾ ਮੁੰਡਾ ਵਾਂ ਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਹਾਲਾਂਕਿ ਮੈਂ ਨਾ ਇਹ ਬੜੀ ਵੱਡੀ ਗੱਲ ਕਰਨ ਲੱਗਾ। ਹਾਂ ਕਰ, ਇਹ ਤੂੰ ਆਪੇ ਡਿਸਾਈਡ ਕਰ ਲਿਆ ਕਿ ਵੱਡੀ ਗੱਲ। ਤੁਸੀਂ ਤੁਹਾਡੇ ਕੋਲ ਤੇ ਹੁਣੇ ਛੋਟੀ ਮਿਸਾਲ ਹੈ, ਗੱਲ ਵੱਡੀ ਹੈ। ਮੂੰਹ ਛੋਟਾ ਔਰ ਗੱਲ ਛੋਟੀ ਕਰਨ ਲੱਗਾ। ਕਹਿੰਦੇ ਜਦੋਂ ਮਾਪਿਓ ਨੇ ਕੁੜੀ ਵਿਆਹੀ ਹੋਵੇ ਨਾ ਆਪਣੀ ਕਿਤੇ, ਤੇ ਉਹ ਅੱਛੇ ਕੱਪੜੇ ਛਪੜੇ ਪਾ ਕੇ ਆਵੇ ਨਾ, ਤੇ ਉਹਨੂੰ ਕਹਿੰਦੇ ਕਿ ਸਾਡੀ ਕੁੜੀ ਨੂੰ ਉਹਨਾਂ ਨੇ ਬਹੁਤ ਸੋਹਣਾ ਰੱਖਿਆ। ਤੇ ਜੇ ਆਪਣਾ ਘਰ ਆਪਣਾ ਮੁੰਡਾ ਆਪਣੀ ਨੂੰਹ ਨੂੰ ਕੁਝ ਲੈ ਕੇ ਦੇਵੇ ਤੇ ਕਹਿੰਦੇ ਪਿੱਛੇ ਲੱਗਾ। ਓਏ ਵੱਡੀ ਗੱਲ। ਮੈਂ ਇਹੀ ਗੱਲ ਕੀਤੀ, ਹੁਣੀ ਮੈਂ ਇਹੀ ਗੱਲ ਕੀਤੀ। ਉਸਤਾਦ ਜੀ ਸਾਡੇ ਇਲਾਕੇ 'ਚ ਨਾ ਇੱਕ ਕੁੜੀ ਹੈ ਨਾ, ਸ਼ਾਦੀ ਹੋਈ ਤੇ ਉਹ ਆਪਣੇ ਦੇਵਰ ਨਾਲ ਲੜ ਕੇ ਨਾ ਆ ਗਈ। ਦੇਵਰ ਲੈ ਕੇ ਉੱਥੇ ਛੱਡ ਦੇਵਰ ਦੇ ਨਾਲ ਆ ਗਈ ਘਰ, ਕਹਿੰਦੀ ਮੈਨੂੰ ਘਰ ਜਿਹੜਾ ਮੈਂ ਨਹੀਂ ਰਹਿਣਾ। ਕਹਿੰਦੀ ਦੇਵਰ ਤੇ ਆਰਟੀਫੀਸ਼ੀਅਲ ਵਾਲਦੈਨ ਨੇ ਦਰਵਾਜ਼ੇ 'ਚ ਵਾਪਸ ਭੇਜਤਾ। ਕਿਉਂ? ਲੜਕੇ ਨਹੀਂ ਕਹਿੰਦੇ ਪੁੱਤਰ ਸੁਲਾ ਸਫਾਈ ਨਾਲ ਉਹ ਫਿਰ ਭਾਈ ਦੈਟਸ ਇਟ, ਵੈਰੀ ਸਪੋਰਟ ਨਹੀਂ ਕੀਤੀ ਮਿੱਠਾ ਜੀ। ਸੁਲਾ ਸਫਾਈ ਨਾਲ ਆਈ 2 ਸਾਲ ਰਹਿ ਗਈ। ਠੀਕ ਹੈ ਨਾ। ਉਹ ਫਿਰ ਇੱਕ ਆਈ, ਉਹ ਕਹਿੰਦੀ ਪਾਪਾ ਸੁਲਾ ਨਹੀਂ ਹੋ ਸਕਦੀ। ਕਹਿੰਦਾ ਕਿਉਂ? ਕਹਿੰਦੀ ਮੈਂ ਬੰਦਾ ਹੀ ਮਾਰ ਆਈ। ਮੈਂ ਤੁਹਾਨੂੰ ਕਿਹਾ ਸੀ ਨਾ, ਸਭ ਤੋਂ ਵੱਡੀ ਬਰਬਾਦੀ ਜਿਹੜੀ ਨਾ ਉਹ ਫੋਨ ਨੇ। ਪਲ ਪਲ ਜਿਹੜਾ ਨਾ, ਜਿਹੜੀ ਔਰਤ ਆਪਣੇ ਪਿੱਛੇ ਦੱਸਦੀ ਹੈ ਮਾਂ ਨੂੰ ਹਰ ਗੱਲ, ਭੈਣ ਨੂੰ ਹਰ ਗੱਲ, ਠੀਕ ਹੈ ਨਾ। ਮੈਂ ਬੜੀ ਡਿਟੇਲ ਨਾਲ ਤੁਹਾਨੂੰ ਅੱਗੇ ਦੱਸਿਆ ਸੀ ਕਿ ਜਦੋਂ ਰਾਬਤੇ ਨਹੀਂ ਸੀ ਨਾ ਉਦੋਂ ਸਕੂਨ ਸੀ। ਸਵੇਰ ਨੂੰ ਸੱਸ ਨੇ ਕੁਝ ਕਹਿਤਾ, ਉਹਦੇ ਦਿਲ 'ਚ ਗੱਲ ਆ, ਉਹਨੇ ਹੁਣ ਸੋਚਣਾ ਜਦੋਂ ਕਿਤੇ ਮੈਂ ਮਾਲ ਜਾਵਾਂਗੀ ਤੇ ਦੱਸਾਂਗੀ, ਉਹਨੀ ਤੈਨੂੰ ਗੱਲ। ਹਾਂ ਹੁਣ ਕੀ ਆ, ਹੁਣ ਦਸਤੀ ਅੱਗੇ ਡਿਲੀਵਰ ਹੋ ਰਹੀ ਗੱਲ। ਉਹਨੇ ਇੰਜ ਕੀਤਾ, ਉਹ ਕਮਰੇ 'ਚ ਵੜੀ, ਉਹਨੇ ਕੁੰਡੀ ਲਾਈ, ਅੰਦਰ ਫੋਨ ਮਿਲਾ ਲਿਆ ਤੇ ਸਿਸਕੀਆਂ ਦੀ ਆਵਾਜ਼ ਮਾਂ ਨੂੰ ਸੁਣਾਤੀ। ਮਾਂ 2 ਘੰਟੇ ਬਾਅਦ ਪਹੁੰਚ ਗਈ। ਪਹੁੰਚ ਜਾਂਦੀ। ਉਹ ਭਾਈ ਉਹਨੇ ਕਿਹਾ ਕੀ, ਤੇ ਉਹਨੇ ਕਿਹਾ ਮੇਰੀ ਕੁੜੀ ਨੇ ਮਤਲਬ ਇਹ ਬਰਬਾਦੀ, ਬਹੁਤ ਬਰਬਾਦੀ ਫੋਨ, ਇਹ ਰਾਬਤੇ ਜਿਹੜੇ ਆ। ਉਸਤਾਦ ਜੀ ਮਾਂ ਦੇ ਉਦਾਂ ਵੈਸੇ ਦਰਦਾਂ ਧੀ ਵਿਆਹ ਕੇ ਨੰਬਰ ਬਲੌਕ ਤੇ ਲਾ ਦਿਓ ਉਹਦਾ, ਹਾਂ ਉਹ ਬੰਦ ਹੋ ਗਿਆ। ਓਏ ਓਕੇ ਅੱਲਾ ਹਾਫਿਜ਼, ਆ ਦਿਲ ਨਜ਼ਰ ਆ ਰਿਹਾ ਕਿਸੇ ਨੂੰ? ਮੈਨੂੰ ਆ ਰਿਹਾ ਓਕੇ ਅੱਲਾ ਹਾਫਿਜ਼ ਬੱਟ ਹਾਂਜੀ ਲੋ ਜੀ ਨਾਜ਼ਰੀਨ। ਉਸਤਾਦ ਜੀ ਸਕ੍ਰਿਪਟ ਸੀਗਾ ਸਾਰਾ ਨਹੀਂ ਠੀਕ ਆ, ਆਪਣਾ ਖਿਆਲ ਰੱਖੋ ਬਹੁਤ। ਫਿਰ ਇਨਸ਼ਾਅੱਲਾ ਕੱਲ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰਾਖਾ।